ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ USA ਇਮੀਗ੍ਰੇਸ਼ਨ ਦੀਆਂ ਖਬਰਾਂ ਉਸ ਦੇ ਨਾਲ ਸੰਬੰਧਿਤ ਜਿਹੜਾ ਟਾਕ ਸ਼ੋ ਲੈ ਕੇ ਹਾਜ਼ਰ ਹੁੰਦੇ ਆ। ਹਰਸ਼ ਨਿਚਰਵਾਲ ਨੂੰ ਆਪਣੇ ਨਾਲ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੀ ਟਰਕੀਆਣਾ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਫ੍ਰੈਜ਼ਨੋ, ਲਖਵੀਰ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਗੁਰਪਾਲ ਸਿੰਘ ਸੰਧੂ, ਸੈਟਰਸਾਈਡ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫ੍ਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਐਸ ਟਰੱਕਿੰਗ ਫ੍ਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਸੋਲੋ ਨੂੰ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਅੱਜ ਆਪਾਂ ਸ਼ੁਰੂ ਕਰਾਂਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਗੱਲਬਾਤ ਕਰਾਂਗੇ। ਪਿਛਲੇ ਆਪਾਂ 6 ਸੀਰੀਜ਼ ਜਿਹੜੀਆਂ ਪਿਛਲੇ 6 ਜਿਹੜੇ ਹਫ਼ਤੇ ਆ ਉਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਅਸਾਈਲਮ ਦੇ ਕੇਸਾਂ ਦੇ ਉੱਤੇ। ਅਸਾਈਲਮ ਦਾ ਪੂਰਾ ਉਸ ਦੀ ਹਿਸਟਰੀ ਤੋਂ ਲੈ ਕੇ ਪਾਸ ਹੋਣ ਤੱਕ, ਅਪੀਲਸ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ, ਕਿੱਦਾਂ ਪਰਿਵਾਰਕ ਜੀਆਂ ਨੂੰ ਬਾਅਦ 'ਚ ਮੁੜ ਕੇ ਬੁਲਾਇਆ ਜਾਂਦਾ ਆ, ਕੀ ਪ੍ਰੋਸੈਸ ਆ, ਕੀ ਪ੍ਰੋਸੀਜਰ ਆ, ਉਹ ਸਾਰਾ ਕੁਛ ਤੁਹਾਨੂੰ ਉਸ ਸੀਰੀਜ਼ ਦੇ ਵਿੱਚ ਦੱਸਿਆ। ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਅਟਰਨੀ ਟਰਕੀਆਣਾ ਜੀ? ਜੀ, ਸੋ ਆਪਾਂ ਜਿਹੜਾ ਸਾਡਾ ਪਹਿਲਾ ਫਾਰਮੈਟ ਸੀਗਾ ਨਿਊਜ਼ ਵਗੈਰਾ ਆਪਾਂ ਡਿਸਕਸ ਕਰਦੇ ਸੀਗੇ, ਆਪਾਂ ਉਹੀ ਸੇਮ ਫਾਰਮੈਟ ਨੂੰ ਵਾਪਸ ਜਾਵਾਂਗੇ। ਤੇ ਜਦੋਂ ਵੀ ਫਿਰ ਕੋਈ ਅੱਗੇ ਨਿਊਜ਼ ਤੋਂ ਆਪਾਂ ਬੋਰ ਹੋ ਗਏ ਤੇ ਫਿਰ ਆਪਾਂ ਦੁਬਾਰਾ, ਜਿੱਦਾਂ ਆਪਾਂ ਸਾਲਮ ਦੀ ਗੱਲ ਕੀਤੀ ਸੀਗੀ, ਇੱਦਾਂ ਫਿਰ ਦੁਬਾਰਾ ਆਪਾਂ ਨਵੇਂ ਟੌਪਿਕ ਲੈ ਕੇ ਆਵਾਂਗੇ। ਸੋ ਫਿਲਹਾਲ ਅਗਲੇ ਜਿਹੜੇ ਕੁਛ ਹਫ਼ਤੇ ਆ ਉਹਦੇ ਵਿੱਚ ਆਪਾਂ ਜਿਹੜੇ ਵੀ ਇੰਪੋਰਟੈਂਟ ਕੇਸ ਸੀਗੇ ਆਪਾਂ ਡਿਸਕਸ ਨਹੀਂ ਕੀਤੇ, ਉਹਨਾਂ ਬਾਰੇ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ। ਤੇ ਸਭ ਤੋਂ ਇੰਪੋਰਟੈਂਟ ਅੱਜ ਇਹ ਹੈ ਕਿ ਇੱਕ ਪੁਰਾਣਾ ਕੇਸ ਸੀਗਾ ਮੈਟਰ ਆਫ ਨਿਗਾਇਸ, ਉਹਦੇ ਬਾਰੇ ਡਿਸਕਸ ਕਰਾਂਗੇ। ਡਿਸਕਸ ਇਸ ਲਈ ਕਰਨਾ ਉਹਦੇ ਬਾਰੇ ਤਾਂ ਕਿ ਆਡੀਅנס ਸਾਡੀ ਨੂੰ ਪਤਾ ਲੱਗੇ ਕਿ ਜਿਹੜਾ ਇਮੀਗ੍ਰੇਸ਼ਨ ਲਾ ਇਸ ਕੰਟਰੀ ਦਾ ਕਿੰਨਾ ਡੀਪ ਆ। ਇਹ ਡਿਫਰੈਂਟ ਅਮਰੀਕਾ ਦੇ ਵਿੱਚ ਪੁਆਇੰਟ ਬੇਸ ਇਮੀਗ੍ਰੇਸ਼ਨ ਨਹੀਂ ਹੈਗੀ, ਕੈਨੇਡਾ ਵਾਂਗੂ, ਆਸਟ੍ਰੇਲੀਆ ਵਾਂਗੂ। ਤੇ ਥੋੜ੍ਹਾ ਜਿਹਾ ਪਤਾ ਲੱਗੂਗਾ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਕਿ ਕੀ ਫ਼ਰਕ ਹੈਗਾ ਇਸ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਲਾਜ਼ ਦਾ ਬਾਕੀ ਇਮੀਗ੍ਰੇਸ਼ਨ ਲਾਅ ਦਾ, ਤੇ ਕਿੰਨੇ ਜ਼ਿਆਦਾ ਇਹਦੇ ਫਾਰ ਰੀਚਿੰਗ ਇੰਪਲੀਕੇਸ਼ਨ ਹੈਗਾ ਕਿ 20 25 ਸਾਲ ਜਿਹੜੇ ਲੋਕੀ ਕੇਸਾਂ ਦੇ ਵਿੱਚ ਫਸੇ ਹੋਏ ਨੇ। ਇਹ ਕੇਸ ਵੀ ਉਹਦੇ ਬਾਰੇ ਹੈ ਕਿ ਕਿੱਦਾਂ ਇੱਕ ਕੇਸ ਦਾ ਫੈਸਲਾ ਲੋਕਾਂ ਦੀ ਜ਼ਿੰਦਗੀ, ਉਹਦੇ ਬੱਚਿਆਂ ਦੀ ਜ਼ਿੰਦਗੀ ਅੱਗੇ ਡਿਸਾਈਡ ਕਰਦਾ। ਤੇ ਉਸ ਤੋਂ ਪਹਿਲਾਂ ਥੋੜ੍ਹੇ ਜਿਹੇ ਰੂਲਸ ਜਿਹੜੇ ਆਪਾਂ ਹਾਊਸਕੀਪਿੰਗ ਰੂਲਸ ਹਰ ਵਾਰੀ ਦੱਸਦੇ ਹਾਂ। ਸੋ ਅਜੇ ਸਾਡੀ ਜਿਹੜੀ ਫੋਨ ਲਾਈਨ ਆ ਉਹ 100% ਸੌਟ ਨਹੀਂ ਹੋਈ, ਸੋ ਸਾਰੇ ਲੋਕਾਂ ਤੋਂ ਮਾਫੀ ਚਾਹੁੰਦੇ ਹਾਂ। ਅੰਮ੍ਰਿਤ ਛੱਡ ਕੇ ਜਾ ਰਿਹਾ ਵਾ ਤੇ ਨਵੀਂ ਜਿਹੜੀ ਅਸਿਸਟੈਂਟ ਹੈ ਉਹਨੂੰ 2 ਹਫ਼ਤੇ ਹੋਰ ਲੱਗਣੇ ਨੇ ਆਉਣ ਲਈ। ਸੋ ਸਾਡਾ ਜਿਹੜਾ ਮੇਰਾ ਐਜ਼ ਅ ਲਾਇਰ ਜਿਹੜਾ ਫਿਰ ਫੋਕਸ ਆ, ਉਹ ਜਿਹੜੇ ਮੇਰੇ ਨਵੰਬਰ ਵਿੱਚ, ਦਸੰਬਰ ਦੇ ਵਿੱਚ ਕੇਸ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਫੋਕਸ ਆ। ਜੇ ਤੁਹਾਡਾ ਕੇਸ ਜਨਵਰੀ ਵਿੱਚ, ਫਰਵਰੀ ਵਿੱਚ ਆ, ਤੁਹਾਨੂੰ ਮੈਂ ਪ੍ਰੋਮਿਸ ਕਰਦਾ ਜਦੋਂ ਤੁਹਾਡਾ ਟਾਈਮ ਆਊਗਾ ਮੇਰੀ ਸਾਰੀ ਅਟੈਂਸ਼ਨ ਤੁਹਾਡੇ ਉੱਤੇ ਹੋਊਗੀ। ਸੋ ਕਈਆਂ ਦੇ ਮੈਂ ਇਸ ਵੇਲੇ ਕਾਲਸ ਤੁਹਾਡੀਆਂ ਰਿਟਰਨ ਨਹੀਂ ਕਰ ਸਕਦਾ ਜੇ ਤੁਹਾਡਾ ਕੇਸ ਇਮੀਡੀਏਟਲੀ ਦਸੰਬਰ ਦੇ ਵਿੱਚ ਸਕੈਜੂਲ ਨਹੀਂ ਹੈਗਾ। ਸੋ ਇਹਦੇ ਨਾਲ ਆਪਾਂ ਕੀ ਕੀਤਾ ਸੀਗਾ ਕਿ ਜਿਹੜੇ ਕਾਫੀ ਸਾਰੀ ਲੋਕਾਂ ਦੇ ਹੀਅਰਿੰਗਸ ਬਹੁਤ ਛੇਤੀ ਆ ਰਹੀਆਂ, ਜਿਹਨਾਂ ਦੇ ਅਸਾਈਲਮ ਆਫਿਸ ਥੱਲੇ ਅਸਾਈਲਮ ਲਾਇਆ ਸੀਗਾ, 2 ਮਹੀਨੇ ਦੇ ਅੰਦਰ ਹੀਅਰਿੰਗਸ ਆ ਰਹੀਆਂ। ਪਹਿਲਾਂ ਵੀ ਮੈਂ ਰੇਡੀਓ ਤੇ ਕਿਹਾ ਕਿ ਮੈਨੂੰ ਨਹੀਂ ਕਿਸੇ ਨੇ ਆ ਕੇ ਕਹਿਣਾ ਕਿ ਮੇਰੀ ਕਹਾਣੀ ਬਣਾ ਦਿਓ, ਨਕਲੀ ਕਹਾਣੀ ਬਣਾ ਦਿਓ, ਆਪਾਂ ਕੋਈ ਇੱਦਾਂ ਦਾ ਕੰਮ ਨਹੀਂ ਕਰਦੇ। ਮੈਨੂੰ ਤੁਸੀਂ ਕਹੋਗੇ ਮੈਨੂੰ ਤੁਹਾਡਾ ਕੇਸ ਡਰੋਪ ਕਰਨਾ ਪਊਗਾ। ਜੇ ਤੁਹਾਨੂੰ ਇੰਗਲਿਸ਼ ਬੋਲਣ ਦੇ ਵਿੱਚ ਪ੍ਰੋਬਲਮ ਆ, ਪੰਜਾਬੀ ਲਿਖਣ ਦੇ ਵਿੱਚ ਪ੍ਰੋਬਲਮ ਆ, ਤੇ ਸਾਨੂੰ ਕਾਫੀ ਸਾਰੇ ਜਿਹੜੇ ਟਰਾਂਸਲੇਟਰ ਆ, ਇੰਟਰਪ੍ਰੇਟਰ, ਉਹਨਾਂ ਨੇ ਸੰਪਰਕ ਕੀਤਾ। ਜਿਹੜੇ ਲੈਂਗੁਏਜ ਬੋਲਦੇ ਆ ਉਹ ਤੁਹਾਡੀ ਹੈਲਪ ਕਰ ਸਕਦੇ ਆ। ਉਹ ਸਾਡਾ ਕੋਈ ਆਫਿਸ ਦੇ ਇੰਪਲੋਈ ਨਹੀਂ ਹੈਗੇ, ਉਹ ਆਪਣੇ ਪੈਸੇ ਚਾਰਜ ਕਰਦੇ ਨੇ। ਤੁਹਾਡੇ ਉਹ ਐਫੀਡੇਵਿਟ, ਸਟੇਟਮੈਂਟਸ ਵਗੈਰਾ ਤਿਆਰ ਕਰ ਸਕਦੇ ਨੇ। ਸੋ ਸਾਡੇ ਕੋਲ ਇੱਕ ਲਿਸਟ ਹੈ, ਤੁਸੀਂ ਸਾਨੂੰ, ਜੇ ਤੁਸੀਂ ਹੁਣੇ ਅਸਾਈਲਮ ਆਫਿਸ 'ਚ ਕੇਸ ਫਾਈਲ ਕੀਤਾ, ਤੁਸੀਂ ਸਾਨੂੰ ਕੰਟੈਕਟ ਕਰ ਲਓ। ਜੇ ਤੁਹਾਨੂੰ ਲਿਖਣਾ ਨਹੀਂ ਆਉਂਦਾ, ਇੰਗਲਿਸ਼ ਨਹੀਂ ਲਿਖਣੀ ਆਉਂਦੀ,
ਤੁਹਾਨੂੰ ਆਪਾਂ ਉਹਨਾਂ ਨਾਲ ਲਿੰਕ ਕਰ ਦਾਂਗੇ, ਉਹ ਤੁਹਾਡੇ ਨਾਲ ਇੱਕ ਸੈਸ਼ਨ ਲਾ ਕੇ ਬਿਠਾ ਕੇ ਤੁਹਾਡੀ ਹੈਲਪ ਕਰ ਸਕਦੇ ਨੇ, ਤੇ ਫਿਰ ਬੇਸਿਕਲੀ ਜਦੋਂ ਉਹ ਸਾਡੇ ਕੋਲ ਆਉਂਦਾ ਤੇ ਮੇਰਾ ਕੰਮ ਫੇਰ ਹੀ ਸ਼ੁਰੂ ਹੁੰਦਾ। ਸੋ ਠੀਕ ਹੈ। ਸਾਰੇ ਡਿਲੇਜ਼ ਲਈ ਮਾਫੀ। ਸੋ ਇਹ ਨਵਾਂ ਫਾਰਮੈਟ ਹੈ, ਤੇ ਬਾਕੀ ਜਿੱਦਾਂ ਸਾਡੀ ਸਟਾਫਿੰਗ ਵਧੂਗੀ, ਉੱਦਾਂ ਸਾਡੇ ਜਿਹੜੇ ਨਵੇਂ ਪ੍ਰੋਸੀਜਰਸ ਉਹਦੇ ਨਾਲ ਕੈਚ ਅਪ ਕਰੂਗੇ, ਜਿਹੜੀ ਸਾਡੀ ਪ੍ਰੈਕਟਿਸ ਵੀ ਵਧ ਰਹੀ ਹੈ, ਸੋ ਸਟਾਫਿੰਗ ਵੀ ਓਬਵੀਅਸਲੀ ਵਧੂਗੀ। ਤੇ ਜਿਹੜਾ ਨਿਊਯਾਰਕ ਆਫਿਸ ਦਾ ਇਹ ਅਪਡੇਟ ਹੈ ਕਿ ਨਿਊਯਾਰਕ ਆਫਿਸ ਸਾਡੇ ਕੋਲ ਆਲਰੇਡੀ ਸਿਕਿਉਰਡ ਸੀਗਾ ਫੋਰੈਸਟ ਹਿੱਲ ਦੇ ਵਿੱਚ। ਆਫਿਸ ਥੋੜ੍ਹਾ ਜਿਹਾ ਛੋਟਾ, ਕਿਉਂਕਿ ਸਾਨੂੰ ਸਟਾਫ ਥੋੜ੍ਹਾ ਜਿਹਾ ਜ਼ਿਆਦਾ ਚਾਹੀਦਾ, ਤੇ ਜੀ। ਉੱਥੇ ਜਿਹੜੇ ਲੀਜ਼ ਵਗੈਰਾ ਨਾਲ ਨੈਗੋਸ਼ੀਏਟ ਕਰਕੇ ਸਾਨੂੰ ਪਤਾ ਲੱਗਿਆ ਕਿ ਉੱਥੇ ਜਿਹੜਾ ਨਿਊਯਾਰਕ ਦੇ ਵਿੱਚ ਰੈਡੀਮੇਡ ਆਫਿਸ ਨਹੀਂ ਸੀਗਾ ਉਸ ਦੇ ਵਿੱਚ, ਤੇ ਸਾਨੂੰ ਬੇਸਿਕਲੀ ਲੀਜ਼ ਲੈ ਕੇ ਥੋੜ੍ਹਾ ਜਿਹਾ ਬਿਲਡ ਅਪ ਕਰਨਾ ਪੈਣਾ, ਕਹਿ ਲਓ ਅੰਦਰੋਂ ਦੀ ਡੈਟਿੰਗ ਪੈਂਟਿੰਗ ਉਹਦੀ ਚਾਹੀਦੀ ਹੈ। ਤੇ ਸਾਡਾ ਨਿਊਯਾਰਕ ਦੇ ਆਪਰੇਸ਼ਨਸ ਰੈਡੀ ਨੇ, ਤੇ ਮੈਂ ਉੱਥੇ ਪਲਾਨ ਕਰ ਰਿਹਾ ਕਿ ਹਰ ਮਹੀਨੇ ਫਲਾਈ ਕਰਕੇ ਜਾਊਂਗਾ ਜਦੋਂ ਹੀਅਰਿੰਗਸ ਵਗੈਰਾ ਆਉਗੀਆਂ, ਤੇ ਜਿਹੜਾ ਐਕਚੁਅਲ ਆਫਿਸ ਹੈ ਉਹ ਸਾਡਾ 2 ਮਹੀਨੇ ਦੇ ਅੰਦਰ ਅੰਦਰ ਤਿਆਰ ਹੋ ਜਾਊਗਾ। ਸੋ ਫਿਲਹਾਲ ਜਿਹੜਾ ਸਾਡਾ ਆਫਿਸ ਹੈ ਉਹ ਫੋਰੈਸਟ ਹਿਲ ਦੇ ਵਿੱਚ ਹੈ। ਜੀ, ਜੀ। ਸੋ ਬਿਲਕੁਲ, ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਹਾਊਸਕੀਪਿੰਗ ਜਿਹੜੇ ਰੂਲਸ ਆ ਉਹ ਜ਼ਰੂਰ ਜਿਹੜੇ ਰਾਈਟ ਨਾਓ ਮੌਜੂਦਾ ਤੌਰ ਦੇ ਉੱਤੇ ਪ੍ਰੈਜ਼ੈਂਟ ਕਲਾਇੰਟਸ ਨੇ, ਤੇ ਜਾਂ ਜਿਹੜੇ ਫਿਊਚਰ ਕਲਾਇੰਟਸ ਹੈਗੇ ਨੇ, ਉਹ ਜ਼ਰੂਰ ਇਸ ਚੀਜ਼ ਨੂੰ ਧਿਆਨ ਰੱਖਣ। ਤੁਸੀਂ ਇੱਕ ਚੀਜ਼ ਹੈ ਜੀ, ਜਿੱਦਾਂ ਕੋਈ ਵੀ ਆਪਰੇਸ਼ਨਸ ਹੈ ਨਾ, ਭਾਵੇਂ ਰੇਡੀਓ ਦੇ ਆਪਰੇਸ਼ਨਸ ਹੋ ਗਏ, ਭਾਵੇਂ ਟਰੱਕ ਡਰਾਈਵਰਾਂ ਦੇ ਬਿਜ਼ਨਸ ਹੈ ਹਨਾ, ਸੋ ਇਹ ਵੀ ਇੱਕ ਉਹੀ ਹੈ, ਕੋਈ ਸਾਡੇ ਹੱਥ ਜਾਦੂ ਦੀ ਛੜੀ ਨਹੀਂ ਜਿਹਨੂੰ ਚਲਾ ਕੇ ਹਰ ਕੁਛ ਆਪਾਂ ਠੀਕ ਕਰ ਦੇਈਦਾ। ਸਾਲਮ ਆਫਿਸ ਨੇ ਹੁਣ ਬਹੁਤ ਜ਼ਿਆਦਾ ਭਾਰ ਸੁੱਟਤਾ ਸਾਡੇ ਉੱਤੇ। ਜਿਹੜੇ ਕੇਸ ਸੀਗੇ 100 ਕੇਸ ਸਾਨੂੰ 3 ਸਾਲਾਂ ਬਾਅਦ ਆਣੇ ਸੀ, ਉਹਨਾਂ ਨੇ ਕਿਹਾ ਤੁਸੀਂ ਹੁਣ 2 ਮਹੀਨਿਆਂ ਦੇ ਵਿੱਚ ਹੀ ਕਰੋ। ਸੋ ਹੂੰ, ਆਪਾਂ ਵੀ ਆਪਣੇ ਵੱਲੋਂ ਜੋ ਵੀ ਹੁੰਦਾ ਬੈਸਟ ਹੀ ਕਰਦੇ ਆ। ਸੋ ਇਹ ਹੈ ਕਿ ਕਿਸੇ ਦਾ ਕੰਮ ਖਰਾਬ ਨਾ ਹੋਵੇ। ਜਿਹੜੇ ਲੋਕੀ ਇਮੀਡੀਏਟਲੀ ਜਿਹਨਾਂ ਦੇ ਕੇਸ ਆ ਗਏ, ਉਹਨਾਂ ਨੂੰ, ਜਿਹੜੇ ਸਾਡੇ ਕਈ ਕਲਾਇੰਟ ਆ, ਮੈਨੂੰ ਪਤਾ ਜਨਵਰੀ ਫਰਵਰੀ ਮਾਰਚ ਵਾਲੇ ਬੜੇ ਕਾਲੇ ਪਏ ਹੁੰਦੇ ਕਿ ਮੇਰੇ ਐਫੀਡੇਵਿਟ, ਮੇਰੀਆਂ ਸਟੋਰੀਆਂ। ਸੋ ਤੁਸੀਂ ਇਹ ਸਮਝੋ ਕਿ ਜਿਹੜੇ ਪਹਿਲਾਂ ਹੁਣ ਕੇਸ ਨਵੰਬਰ ਦਸੰਬਰ 'ਚ ਆ ਗਏ, ਉਹਦੀ ਵੀ ਕਿਸੇ ਨੇ ਪਲੈਨਿੰਗ ਨਹੀਂ ਕੀਤੀ ਸੀਗੀ। ਸੋ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਕਿ ਜਿਹਦਾ ਐਕਚੁਅਲ ਕੇਸ ਜਿਹੜਾ ਲੱਗਾ ਹੋਇਆ ਪਹਿਲ, ਉਹਨੂੰ ਆਪਾਂ ਨੂੰ ਦੇਣੀ ਹੀ ਪੈਣੀ ਹੈ, ਕੋਈ ਚੋਇਸ ਨਹੀਂ। ਜਿੱਦਾਂ ਫਿਰ ਸਟਾਫਿੰਗ ਸਾਡੀ ਵੱਧਦੀ ਰਹਿੰਦੀ ਹੈ, ਉਹਦੇ ਨਾਲ ਸਾਡੀ ਵੀ ਫਿਰ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ। ਜੀ, ਜੀ। ਤੁਸੀਂ ਅਟਾਰਨੀ ਟਰਕੀਆਣਾ ਜੀ ਗੱਲ ਕੀਤੀ ਸੀ ਵੀ ਜਿਹੜੇ ਇੱਕ ਪੁਰਾਣਾ ਕੇਸ ਹੈਗਾ ਮੈਟਰ ਆਫ ਨਗੀਜ਼, ਜਿਹੜਾ ਉਹ ਹੈਗਾ ਆ, ਸੋ ਇਹ ਕਿਉਂ ਇੰਨਾ ਜ਼ਿਆਦਾ ਮਹੱਤਤਾ ਰੱਖਦਾ ਹੈ ਕੇਸ, ਤੇ ਖਬਰਾਂ 'ਚ ਕਿਉਂ ਆ ਜੀ? ਜੀ ਬਿਲਕੁਲ। ਸੋ ਅਟਾਰਨੀ ਜਨਰਲ ਨੇ ਕਿਹਾ ਕਿ ਇਹ ਮੈਟਰ ਆਫ ਨਗੀਜ਼ ਨੂੰ ਰਿਵਿਊ ਕਰਨਾ ਉਹਨੇ। ਪਹਿਲਾਂ ਵੀ ਇਹ ਕਾਫੀ ਚਿਰ ਤੋਂ ਲੰਬਾ ਚੌੜਾ ਕੇਸ ਚੱਲ ਰਿਹਾ। ਸੋ ਕੇਸ ਕਾਫੀ, ਜਿਹੜਾ ਇਹਦਾ ਫੈਸਲਾ ਜਿਹੜਾ ਮੈਂ ਵੀ ਵੇਟ ਕਰ ਰਿਹਾ ਕਾਫੀ ਚਿਰ ਤੋਂ ਕਿ ਦੇਖਦੇ ਹਾਂ ਕੀ ਆਉਂਦਾ। ਵਨ ਆਫ ਮਾਈ ਫੇਵਰੇਟ ਕੇਸਿਸ ਆ ਜਿਹੜਾ ਅਟਾਰਨੀ ਜਨਰਲ ਨੇ ਕਿਹਾ ਰਿਵਿਊ ਕਰਨਾ। ਸੋ ਇਟਸ ਗੋਨਾ ਬੀ ਅਮੇਜ਼ਿੰਗ। ਤੇ ਜਿਹੜਾ ਕੇਸ ਆ, ਜਿਹੜੇ ਇਹਦੇ ਕੇਸ ਦੇ ਫੈਕਟਸ ਆ, ਇਹ ਸਾਨੂੰ ਐਜ਼ ਅ ਇਮੀਗ੍ਰੈਂਟ, ਐਜ਼ ਅ ਇਮੀਗ੍ਰੇਸ਼ਨ ਲਾਇਰ, ਜਿਹੜੇ ਪੋਲੀਟੀਸ਼ੀਅਨ ਆ, ਸਾਨੂੰ ਇਹ ਕਈ ਕੁਛ ਸਿਖਾਉਂਦੇ ਆ। ਕਾਫੀ ਕੁਛ ਸਾਨੂੰ ਇਸ ਕੇਸ ਤੋਂ ਸਿੱਖਣ ਨੂੰ ਮਿਲ ਸਕਦਾ। ਜੀ। ਇਹ ਜਿਹੜਾ ਕੇਸ ਆ, ਇਹ ਜੱਜਸ ਨੂੰ, ਅਟਾਰਨੀ ਜਨਰਲ ਨੂੰ, ਜਿਹੜੇ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਆ ਜਾਂ ਲਾਇਰਸ ਨੂੰ, ਉਹਨੂੰ ਇੱਕ ਫੋਰਸ ਕਰਦਾ ਕਿ ਉਹ ਸਿਰਫ ਕੇਸ ਨੂੰ ਐਜ਼ ਅ ਫਾਈਲ ਨਾ ਦੇਖਣ, ਹੂੰ, ਸਿਰਫ ਲਾਜ਼ ਦੇ ਉੱਤੇ ਨਾ ਫੋਕਸ ਕਰਨ, ਸਿਰਫ ਡਾਲਰ ਵੈਲਿਊ ਤੇ ਫੋਕਸ ਨਾ ਕਰਨ। ਕਿਉਂਕਿ ਇਹ ਜਿਹੜਾ ਕੇਸ ਹੈ, ਇਹਦੇ ਬਾਕੀ ਹੋਰ ਕੇਸਾਂ ਵਾਂਗੂ ਬਹੁਤ ਜ਼ਿਆਦਾ, ਕਹਿ ਲਓ ਤੁਸੀਂ, ਫਾਰ ਰੀਚਿੰਗ ਇੰਪਲੀਕੇਸ਼ਨ ਹੈ। ਕਿ ਇਹ ਕੇਸ ਦਾ ਜਦੋਂ ਇੱਕ ਵਾਰੀ ਫੈਸਲਾ ਹੋ ਗਿਆ, ਜਿੱਦਾਂ ਆਪਾਂ ਨੀਸ਼ਾ ਵਿੱਚ ਡਿਸਕਸ ਕੀਤਾ ਸੀਗਾ, ਇੱਕ ਛੋਟਾ ਜਿਹਾ ਕੇਸ ਸੀਗਾ, ਕਾਫੀ ਉਹਨੇ ਮਿਲੀਅਨਸ ਆਫ ਲੋਕਾਂ ਦੀ ਜ਼ਿੰਦਗੀ ਚੇਂਜ ਕਰਤੀ। ਮੈਟਰ ਆਫ ਏਬੀ ਆਪਾਂ ਡਿਸਕਸ ਕੀਤਾ ਸੀਗਾ, ਡੋਮੈਸਟਿਕ ਵਾਇਲੈਂਸ ਵਿਕਟਮ ਵਾਲੇ। ਸੋ ਜਿਹੜੇ ਅਟਾਰਨੀ ਜਨਰਲ ਜਦੋਂ ਰਿਵਿਊ ਕਰਦਾ ਇੱਕ ਕੇਸ, ਉਹਦੇ ਬੜੇ ਜ਼ਿਆਦਾ ਫਾਰ ਰੀਚਿੰਗ ਇੰਪਲੀਕੇਸ਼ਨ ਹੁੰਦੇ ਆ। ਸੋ ਡੋਮੈਸਟਿਕ ਵਾਇਲੈਂਸ ਤੇ ਆਪਾਂ ਡਿਸਕਸ ਕੀਤਾ ਸੀਗਾ, ਕੈਂਸਲੇਸ਼ਨ ਤੇ ਕੀਤਾ ਸੀਗਾ, ਹੋਰ ਕਈ ਮੁੱਦਿਆਂ ਤੇ ਆਪਾਂ ਡਿਸਕਸ ਕੀਤਾ ਸੀਗਾ। ਸੋ ਇਦਾਂ ਹੀ ਇਹ ਵੀ ਇੱਕ ਜਿਹੜਾ ਕੇਸ ਹੈ, ਉਹ ਕਾਫੀ ਇੰਪੋਰਟੈਂਟ ਮੁੱਦਿਆਂ ਤੇ ਡਿਸਕਸ ਕਰਦਾ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਦੇਖਿਆ ਹੈ ਨਾ, ਜਦੋਂ ਤੋਂ ਆਪਾਂ ਰੇਡੀਓ ਦਾ ਸ਼ੋਅ ਸ਼ੁਰੂ ਕੀਤਾ, ਕਿ ਜਿਹੜੀ ਪੁਰਾਣੀ ਸਰਕਾਰ ਸੀਗੀ ਉਹਦਾ ਇੱਕ ਰਵੱਈਆ ਹੋਰ ਸੀਗਾ। ਕਾਫੀ ਜ਼ਿਆਦਾ ਉਹਨੇ ਇਮੀਗ੍ਰੇਸ਼ਨ ਸਿਸਟਮ ਤੇ ਅਟੈਕ ਕੀਤੇ, ਸਪੈਸ਼ਲੀ ਜਿਹੜੇ ਸਾਲਮ ਸੀਕਰ ਸੀਗੇ, ਉਹਨਾਂ ਦੀ ਕਾਫੀ ਜਿਹੜੀਆਂ ਆਪਸ਼ਨ ਸੀਗੀਆਂ ਉਹ ਰਿਸਟ੍ਰਿਕਟ ਕੀਤੀਆਂ। ਸੋ ਜਿਹੜੇ ਸਾਡੇ ਦਰਸ਼ਕ ਆ, ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਸ ਕੇਸ ਦੇ ਰਾਹੀਂ ਕਿ ਜਿਹੜਾ ਡੈਮੇਜ ਉਹਨਾਂ ਨੇ ਕੇਸ ਲੈਵਲ ਦਾ ਕੀਤਾ, ਜੀ। ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ। ਲੋਕੀ ਕੌਟ ਅਪ ਹੋ ਜਾਂਦੇ, ਰਿਪਬਲਿਕਨ ਆ, ਡੈਮੋਕ੍ਰੇਟ ਆ, ਹੈ ਨਾ, ਕਿ ਮੇਰੇ ਦੋਸਤ ਨੇ ਇਹਨੂੰ ਵੋਟ ਪਾਣੀ, ਮੈਂ ਇਹਨੂੰ ਪਾਣੀ, ਹੈ ਨਾ। ਤੇ ਇੱਕ ਆਪਾਂ ਰੇਡੀਓ ਦਾ ਪਲੇਟਫਾਰਮ ਰਾਹੀਂ ਇਹ ਵੀ ਮਾਧਿਅਮ ਬਣਾਇਆ ਕਿ ਇਮੀਗ੍ਰੇਸ਼ਨ ਦੇ ਰਿਲੇਟਡ ਦੋਨੋਂ ਪਾਰਟੀਆਂ ਦਾ ਕੀ ਸਟੈਂਸ ਹੈਗਾ। ਸੋ ਮੈਂ ਇਹ ਨਹੀਂ ਹੂੰ, ਕਹਿੰਦਾ ਕੋਈ ਪਾਰਟੀ ਸਹੀ ਹੈ, ਗਲਤ ਹੈ। ਬੜੀਆਂ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਡੈਮੋਕ੍ਰੈਟਸ ਨੇ ਬਹੁਤ ਜ਼ਿਆਦਾ ਹੌਰੀਬਲੀ ਪਰਫਾਰਮ ਕੀਤਾ, ਹੈ ਨਾ। ਪਰ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ, ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਰਿਪਬਲਿਕਨ ਪਾਰਟੀ ਦਾ, ਡੈਮੋਕ੍ਰੈਟਿਕ ਪਾਰਟੀ ਦਾ ਕੀ ਸਟੈਂਸ ਆ। ਸੋ ਪਹਿਲਾਂ ਮੈਨੂੰ ਵੀ, ਜਦੋਂ ਮੈਂ ਇੱਥੇ ਐਜ਼ ਅ ਇਮੀਗ੍ਰੈਂਟ ਆਇਆ, ਮੈਨੂੰ ਲੱਗਦਾ ਸੀਗਾ ਕਿ ਸਾਰਿਆਂ ਵਾਂਗੂ ਮੈਂ ਵੀ ਇੱਥੇ ਦੇ ਰਿਸੋਰਸ ਕੰਜ਼ਿਊਮ ਕਰ ਰਿਹਾ, ਕਿ ਇਹਨਾਂ ਨੇ ਮੇਰੇ ਉੱਤੇ ਕੋਈ ਫੇਵਰ ਕੀਤਾ, ਮੈਨੂੰ ਆਪਣੀ ਕੰਟਰੀ 'ਚ ਰਹਿਣ ਲਈ ਜਗ੍ਹਾ ਦਿੱਤੀ, ਕੰਮ ਕਰਨ ਲਈ ਪੈਸੇ ਦਿੱਤੇ। ਕਿਸੇ ਹੱਦ ਤੱਕ ਇਹ ਸਹੀ ਵੀ ਆ। ਮੈਂ ਵੀ ਇੱਦਾਂ ਹੀ ਸੋਚਦਾ ਸੀ, ਕੰਮ ਕਰਦਾ ਸੀ ਜਿੱਦਾਂ ਬਾਕੀ ਸਾਰੇ ਇਮੀਗ੍ਰੈਂਟ ਕੰਮ ਕਰਦੇ, ਹੈ ਨਾ। ਤੇ ਜਿਹੜੇ ਇਹਨਾਂ ਦਾ ਵੀਜ਼ੇ ਸੀਗੇ, ਉਹਦੇ ਵਿੱਚ ਇਹਨਾਂ ਨੇ ਲੈਂਗੁਏਜ ਲਿਖੀ ਸੀ, ਇਹ ਇੱਕ ਪ੍ਰਿਵਿਲੇਜ ਆ, ਮਤਲਬ ਕਿ ਇੱਕ ਅਧਿਕਾਰ ਆ, ਇੱਕ ਹੱਕ ਨਹੀਂ ਹੈਗਾ।
ਸੋ ਤੁਹਾਨੂੰ ਇੱਥੇ ਰਹਿਣ ਦਾ ਅਧਿਕਾਰ ਆ ਜਦ ਤੱਕ ਆਪਾਂ ਚਾਹੁੰਦੇ ਹਾਂ। ਸੋ ਮੈਂ ਵੀ ਜਦੋਂ 10-15 ਸਾਲ ਇਹ ਸਾਰੇ ਦੇ ਵਿੱਚੋਂ ਦੀ ਜਾ ਰਿਹਾ ਸੀਗਾ, ਮੈਂ ਕਿਹਾ ਠੀਕ ਹੈ, ਇਹਨਾਂ ਦੇ ਰੂਲ ਆ, ਇਹਨਾਂ ਦੀ ਕੰਟਰੀ ਆਏ ਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਆ, ਜਿੱਦਾਂ ਇਹਨਾਂ ਨੇ ਕਹਿਣਾ ਉੱਦਾਂ ਆਪਾਂ ਕਰੀ ਜਾਣਾ ਹੈ ਨਾ। ਬਾਅਦ 'ਚ ਮੈਨੂੰ ਲੌਂਗ ਰਨ ਦੇ ਵਿੱਚ ਸਮਝ ਆਇਆ ਕਿ ਇਹ ਸਿਰਫ ਕਹਾਣੀ ਉੱਥੇ ਨਹੀਂ ਮੁੱਕਦੀ ਹੈਗੀ, ਇਹਨਾਂ ਨੂੰ ਵੀ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਆ। ਇਹ ਜਿਹੜੀ ਅਮਰੀਕਾ ਇੱਕ ਰਿਲੇਟਿਵਲੀ ਨਿਊ ਕੰਟਰੀ ਆ, 300 350 ਨੂੰ ਸਾਲ ਹੋਏ ਆ, ਇੱਦਾਂ ਨਹੀਂ ਕਿ ਇੰਡੀਆ ਵਾਂਗੂ ਬਾਕੀ ਕੰਟਰੀਆਂ ਵਾਂਗੂ ਹਜ਼ਾਰਾਂ ਸਾਲ ਪੁਰਾਣੀ ਹੈ। ਸੋ ਰਿਲੇਟਿਵਲੀ ਨਵੀਂ ਕੰਟਰੀ ਆ। ਸੋ ਕਿਉਂਕਿ ਇੱਕ ਨਵੀਂ ਕੰਟਰੀ ਸੀਗੀ, ਇਹਨੂੰ ਐਕਚੁਅਲੀ ਹਮੇਸ਼ਾ ਤੋਂ ਹੀ ਇਮੀਗ੍ਰੈਂਟਸ ਦੀ ਲੋੜ ਪਈ ਆ ਤੇ ਪੈਂਦੀ ਰਹਿਣੀ ਆ। ਸੋ ਇਹ ਇੱਕ ਸੱਚ ਆ ਇਸ ਕੰਟਰੀ ਦਾ। ਜੀ। ਤੇ ਇਮੀਗ੍ਰੈਂਟਸ ਤੋਂ ਬਿਨਾਂ ਇਹ ਕੰਟਰੀ ਬਿਲਡ ਨਹੀਂ ਹੋ ਸਕਦੀ ਸੀਗੀ। ਇਮੀਗ੍ਰੈਂਟਸ ਨੇ ਇਸ ਕੰਟਰੀ ਨੂੰ ਬਿਲਡ ਕੀਤਾ। ਪਹਿਲਾਂ ਅਫਰੀਕਨਸ ਆਏ, ਫਿਰ ਇਹ ਇਟਾਲੀਅਨ, ਆਇਰਿਸ਼ ਇਮੀਗ੍ਰੈਂਟਸ, ਪੋਲਿਸ਼ ਇਮੀਗ੍ਰੈਂਟਸ, ਚਾਈਨੀਜ਼ ਇਮੀਗ੍ਰੈਂਟ, ਸਾਰਿਆਂ ਨੂੰ ਧੱਕੇ ਨਾਲ ਲੈ ਕੇ ਆਏ, ਧੱਕੇ ਨਾਲ ਕੰਮ ਕਰਾਇਆ। ਉਹਨਾਂ ਨਾਲ ਵੀ ਇੱਦਾਂ ਜਦੋਂ ਉਹਨਾਂ ਦਾ ਟਾਈਮ ਸੀਗਾ, ਉਹਨਾਂ ਨਾਲ ਵੀ ਡਿਸਕ੍ਰਿਮੀਨੇਟ ਹੋਏ, ਭਾਵੇਂ ਉਹ ਗੋਰੇ ਹੀ ਸੀਗੇ, ਯੂਰਪ ਤੋਂ ਸੀਗੇ। ਜੇ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ, ਨਿਊਯਾਰਕ ਵੱਲ, ਬੋਸਟਨ ਵੱਲ, ਪੈਂਸਿਲਵੇਨੀਆ ਵੱਲ, ਉਹਨਾਂ ਨੂੰ ਵੀ ਜਿੱਦਾਂ ਥੱਲੇ ਸਮਝਿਆ ਜਾਂਦਾ ਸੀਗਾ, ਕੰਮ ਕਰਾਇਆ ਜਾਂਦਾ ਸੀਗਾ। ਚਾਈਨੀਜ਼ ਨੂੰ ਫਿਰ ਇਹ ਗੋਲਡ ਰਸ਼ ਦੇ ਵਿੱਚ ਸੈਨ ਫਰਾਂਸਿਸਕੋ ਗੋਲਡ ਇੱਥੇ ਲੈ ਕੇ ਆਏ। ਇਹਨਾਂ ਨਾਲ ਵੀ 200 ਸਾਲ ਇਹਨਾਂ ਨੂੰ ਸਲੇਵਰੀ ਦੇ ਵਿੱਚ ਰੱਖਿਆ, ਬੜਾ ਧੱਕਾ ਹੋਇਆ। ਸੋ ਆਪਾਂ ਜਿਹੜਾ ਹੁਣ ਪੰਜਾਬ ਤੋਂ ਇੰਡੀਆ ਤੋਂ ਆਏ ਆ, ਆਪਾਂ ਸੀਨ ਤੇ ਥੋੜਾ ਜਿਹਾ ਲੇਟ ਆਏ ਆ। ਕਈ ਆਪਾਂ ਆਪਣੀ ਮਰਜ਼ੀ ਨਾਲ ਆਏ ਆ, ਵੀਜ਼ਿਆਂ ਤੇ ਆਏ ਆ, ਕਈ ਥੋੜੇ ਜਿਹੇ ਸੌਖੇ ਤਰੀਕੇ ਨਾਲ ਆਏ, ਫੈਮਿਲੀ ਇਮੀਗ੍ਰੇਸ਼ਨ ਨਾਲ। ਬਹੁਤ ਜ਼ਿਆਦਾ ਲੋਕੀ ਕਾਫੀ ਮਿਜ਼ਰੇਬਲ ਕੰਡੀਸ਼ਨ 'ਚੋਂ ਡੋਂਕੀਆਂ ਲਾ ਕੇ, ਬਾਰਡਰ ਟੱਪ ਕੇ, ਕਈ ਲੋਕਾਂ ਦੀ ਜਾਨ ਵੀ ਗਈ, ਬੜੇ ਦੁੱਖ ਝੇਲ ਕੇ ਵੀ ਇੱਥੇ ਆਏ, ਲੋਨ ਲੈ ਕੇ, ਕਰਜ਼ੇ ਲੈ ਕੇ। ਜਿੱਦਾਂ ਵੀ ਆਪਾਂ ਆਏ ਆ, ਚਲੋ ਆਪਾਂ ਸਾਰੇ ਹੁਣ ਇੱਥੇ ਆ ਗਏ ਆ ਤੇ ਆਪਾਂ ਸਾਰੇ ਇੱਕ ਨੇਸ਼ਨ ਬਿਲਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਤੇ ਆਪਾਂ ਪਾਰਟ ਆਫ ਇੱਕ ਹਿਸਟਰੀ ਆ। ਜਦੋਂ ਇਹਨੂੰ ਪਿੱਛੇ ਦੇਖਿਆ ਜਾਊਗਾ ਅਗਲੇ 30 ਸਾਲ 40 ਸਾਲਾਂ ਦੇ ਵਿੱਚ, ਤੇ ਪੰਜਾਬੀਆਂ ਦਾ ਵੀ ਫਿਰ ਨਾਮ ਆਊਗਾ ਕਿ ਆਪਾਂ ਵੀ ਇੱਕ ਨੇਸ਼ਨ ਬਿਲਡਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ। ਸੋ ਰੇਡੀਓ ਚੈਨਲ, ਹੁਣ ਜਿਹੜਾ ਰੇਡੀਓ ਚੈਨਲ ਨੇ ਇੱਕ ਇੱਦਾਂ ਦਾ ਰੋਲ ਨਿਭਾਇਆ ਜਿਹੜਾ ਆਮ ਸ਼ੋਰ ਕਿ ਵਨ ਆਫ ਦਾ ਫਿਊ ਪਹਿਲੇ ਚੈਨਲਾਂ ਦੇ ਵਿੱਚੋਂ ਆ। ਇੱਦਾਂ ਜਿਹੜੇ ਟਰੱਕ ਡਰਾਈਵਰ ਆ, ਸਟੋਰ ਵਰਕਰ ਆ, ਕੋਈ ਖੇਤੀਬਾੜੀ ਦਾ ਕੰਮ ਕਰ ਰਿਹਾ, ਕੋਈ ਬਿਜ਼ਨਸ ਓਨਰ ਆ, ਮਿਨੀਮਮ ਵੇਜਰ ਆ, ਸਾਰਿਆਂ ਨੇ ਆਪਣਾ ਆਪਣਾ ਜਿਹੜਾ ਇੱਥੇ ਇੱਕ ਐਜ਼ ਅ ਇਮੀਗ੍ਰੈਂਟ ਰੋਲ ਨਿਭਾਇਆ ਤੇ ਨਿਭਾਉਂਦੇ ਰਹੋਗੇ, ਭਾਵੇਂ ਕੱਚੇ ਆ ਭਾਵੇਂ ਪੱਕੇ ਆ। ਜੀ। ਯੂਵੀਜ਼ ਵਾਲੇ ਕਈ ਕਲਾਇੰਟ, ਉਹਨਾਂ ਤੋਂ ਕਈ ਵਾਰੀ ਸੁਣ ਕੇ ਹੈਰਾਨੀ ਹੁੰਦੀ ਹੈ। ਕਹਿੰਦਾ ਮੈਨੂੰ 4 ਵਾਰੀ ਮੇਰੇ ਤੇ ਹਮਲਾ ਹੋਇਆ, 5 ਵਾਰੀ ਹਮਲਾ ਹੋਇਆ, ਪਿਸਤੌਲਾਂ ਦਿਖਾਤੀਆਂ, 3 ਜਗ੍ਹਾ ਪਿਸਤੌਲਾਂ ਰੱਖੀਆਂ, ਕੁੱਟਿਆ ਮਾਰਿਆ, ਫਿਰ ਵੀ ਅਗਲਾ ਸਟੋਰ ਤੇ 7-11 ਤੇ ਕੰਮ ਕਰਦੇ ਰਹੇ, ਹਨਾ। ਸੋ ਦੇਖੋ ਇਮੀਗ੍ਰੈਂਟ ਦੀ ਲਾਈਫ, ਕਿਹੜਾ ਬੰਦਾ ਏਦਾਂ ਕੰਮ ਕਰੂਗਾ। ਇੱਕ ਵਾਰੀ ਕਿਸੇ ਦੇ ਸਿਰ ਤੇ ਬੰਦੂਕ ਰੱਖਤੀ, ਤੇ ਕਈ ਵਾਰੀ ਕਿਹਾ ਕਿ $7 ਲਈ ਵੇਜ ਲਈ ਕੰਮ ਕਰਦੇ ਸੀਗੇ, ਤੇ ਪਿੱਛੇ ਚੇਜ਼ ਕਰਕੇ ਜਦੋਂ ਉਹਨਾਂ ਦੇ ਸਟੋਰੀਆਂ ਪੜ੍ਹੀ ਦੀਆਂ, ਕੇਸ ਪੜ੍ਹੀ ਦਾ, ਤੇ ਮਾਲਕ ਤੇ ਬੈਠੇ ਘਰ ਸੁੱਤੇ ਆ, ਤੇ ਵਰਕਰ ਨੇ ਜਾ ਕੇ ਰੋਕਿਆ ਵੀ ਰੋਬਰਾਂ ਨੂੰ, ਹਨਾ, ਜਾਨਾਂ ਵੀ ਕਈਆਂ ਦੀਆਂ ਗਈਆਂ। ਜੀ। ਸੋ ਇਹ ਜਿਹੜਾ ਕੇਸ, ਇਹ ਕਿਉਂ ਮੈਂ ਸਾਰੀ ਗੱਲ ਕਰ ਰਿਹਾ, ਮੈਂ ਗੱਲ ਇਸ ਲਈ ਕਰ ਰਿਹਾ ਕਿ ਜਿਹੜਾ ਇਹ ਵਾਲਾ ਕੇਸ ਆ, ਇਹ ਸਾਨੂੰ ਸਾਰਿਆਂ ਨੂੰ, ਅਟਰਨੀ ਜਨਰਲ ਨੂੰ, ਪ੍ਰਸ਼ਾਸਨ ਨੂੰ, ਸਾਰਿਆਂ ਨੂੰ ਫੋਰਸ ਕਰਦਾ। ਤਾਂ ਹੀ ਉਹਨੇ ਦੁਬਾਰਾ ਇਸ ਕੇਸ ਨੂੰ ਖੋਲ੍ਹਿਆ। ਸੋ ਕਹਿੰਦਾ ਕਿ ਇਮੀਗ੍ਰੈਂਟ ਟੈਕਸ ਦਿੰਦੇ ਆ, ਘਰ ਬਾਏ ਕਰਦੇ ਆ, ਆਪਣੀ ਕੰਟਰੀ ਪਿੱਛੋਂ ਦੀ ਛੱਡ ਕੇ ਆਉਂਦੇ ਆ ਕੇ ਇੱਥੇ ਕੰਮ ਤਾਂ ਆਪਾਂ ਕਰ ਲੈਂਦੇ, ਪੈਸੇ ਤਾਂ ਮਿਲ ਜਾਂਦੇ ਆ, ਪਰ ਕੋਈ ਵੀ ਇਹ ਨਹੀਂ ਦੇਖਦਾ ਕਿ ਆਪਾਂ ਪਿੱਛੇ ਕੀ ਛੱਡ ਕੇ ਆਉਂਦੇ ਆ, ਗਵਾਨੇ ਕੀ ਆਪਾਂ, ਹਨਾ। ਸੋ ਇੱਕ ਬਹੁਤ ਵੱਡਾ ਇਮੀਗ੍ਰੈਂਟਸ ਦਾ ਸੈਕਰੀਫਾਈਸ ਹੈਗਾ ਤੇ ਰਿਹਾ ਵਾ। ਹੁਣ ਆਪਾਂ ਜੇ ਦੇਖਿਆ ਜਾਵੇ, ਨਵੀਂ ਸਰਕਾਰ ਆ ਗਈ, ਪੁਰਾਣੀ ਸਰਕਾਰ ਨੇ ਕਾਫੀ ਜਿੱਦਾਂ ਰੋਕ ਟੋਕ ਲਾਈ ਸੀਗੀ। ਸੋ ਕਾਇੰਡ ਆਫ ਤੁਸੀਂ ਕਹੋ ਕਿ ਸਾਰਾ ਕੁਛ ਨਵੀਂ ਸਰਕਾਰ ਨੇ ਸਾਰਾ ਕੁਛ ਚੇਂਜ ਕਰਤਾ ਪੁਰਾਣੀ ਸਰਕਾਰ ਨਾਲੋਂ। ਪਰ ਜੇ ਤੁਸੀਂ ਦੇਖੋ ਚੇਂਜ ਇਹਨਾਂ ਨੇ ਕੀਤਾ ਕੀ ਹੈਗਾ, ਤੇ ਇੰਨਾ ਵੀ ਕੁਛ, ਜਿੱਦਾਂ ਤੁਸੀਂ ਲਾਇਰ ਦੇ ਪਰਸਪੈਕਟਿਵ ਤੋਂ ਦੇਖੋ ਤਾਂ ਇੰਨਾ ਵੀ ਕੁਛ ਇਹਨਾਂ ਨੇ ਚੇਂਜ ਨਹੀਂ ਕੀਤਾ। ਨਵਾਂ ਪ੍ਰੈਜ਼ੀਡੈਂਟ ਜਦੋਂ ਆਇਆ, ਉਹਨੇ ਕਿਹਾ ਕਿ ਉਹਨੇ ਐਕਨੋਲੇਜ ਕੀਤਾ ਕਿ ਇਮੀਗ੍ਰੈਂਟ ਵੀ ਬੰਦੇ ਆ, ਇਹਨਾਂ ਨੂੰ ਏਲੀਅਨ ਨਹੀਂ ਕਹਿਣਾ, ਇਹਨਾਂ ਨੂੰ ਆਪਾਂ ਡਿਗਨਿਟੀ ਨਾਲ ਰੱਖਣਾ। ਯੂਨਾਈਟਿਡ ਸਟੇਟ ਆਪਾਂ ਇੱਦਾਂ ਦੀ ਕੰਟਰੀ ਬਣਾਉਣੀ ਕਿ ਜਿਹੜੀ ਬੜੀ ਇੱਕ ਹਿਊਮੇਨ ਟਰੀਟਮੈਂਟ ਦੇਵੇ ਲੋਕਾਂ ਨੂੰ, ਤੇ ਸਾਰੇ ਜਿਹੜੇ ਡਿਊ ਪ੍ਰੋਸੈਸ ਆਪਾਂ ਵਾਪਸ ਲੈ ਕੇ ਆ ਜਾਣਾ। ਜਿੱਦਾਂ ਧੱਕੇ ਨਾਲ ਤੁਸੀਂ ਲੋਕਾਂ ਨੂੰ ਡਿਪੋਰਟ ਕਰਦੇ ਸੀਗੇ, ਆਪਾਂ ਇੱਦਾਂ ਨਹੀਂ ਕਰਨਾ, ਆਪਾਂ ਸਾਰਾ ਕੁਛ ਚੇਂਜ ਕਰ ਦੇਣਾ। ਤੇ ਕਾਫੀ ਸਾਰੀਆਂ ਖਬਰਾਂ ਆਈਆਂ, ਖੇਤੀਬਾੜੀ ਦੇ ਕਾਨੂੰਨ ਕਰ ਦੇਣੇ, ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ। ਪਰ ਜੇ ਦੇਖਿਆ ਜਾਵੇ ਤਾਂ ਅਜੇ ਤੱਕ ਹੋਇਆ ਕੁਛ ਨਹੀਂ ਹੈਗਾ। ਸੋ ਜੀ। ਕਾਫੀ ਬੁਰਾ ਵੀ ਲੱਗਦਾ, ਕਹਿ ਲਓ ਕਿ ਐਜ਼ ਅ ਇਮੀਗ੍ਰੇਸ਼ਨ ਲਾਇਰ, ਕਿ ਅਜੇ ਤੱਕ ਵੀ ਜਿਹੜੀ ਟਾਈਟਲ 42 ਐਕਸਪਲਸ਼ਨ ਸੀਗਾ, ਜਿਹੜੀਆਂ ਆਪਾਂ ਦੱਸੀਆਂ ਹੈਲਥ ਗਰਾਊਂਡ ਤੇ, ਬਾਈਡਨ ਨੇ ਟਰੰਪ ਨੂੰ ਕਿੰਨਾ ਕਿਹਾ ਕਿ ਇਹ ਮਾੜਾ ਕਰ ਰਿਹਾ, ਪਰ ਅੱਜ ਦੀ ਡੇਟ ਦੇ ਵਿੱਚ ਵੀ ਬਾਈਡਨ ਨੇ ਜਿਹੜੀ ਟਾਈਟਲ 42 ਐਕਸਪਲਸ਼ਨ ਹੈਗੀ ਉਹ ਹਟਾਈ ਨਹੀਂ, ਪਬਲਿਕ ਹੈਲਥ ਰੀਜ਼ਨ ਕਰਕੇ। ਈਵਨ ਜਦੋਂ ਕਿ ਜਿਹੜੇ ਹੈਲਥ ਐਕਸਪਰਟ ਹੈਗੇ ਉਹ ਕਹਿੰਦੇ ਕਿ ਆਪਾਂ ਰਿਕੁਐਸਟ ਹੀ ਨਹੀਂ ਤੁਹਾਨੂੰ ਕੀਤੀ ਕਿ ਤੁਸੀਂ ਟਾਈਟਲ 42 ਐਕਸਪਲਸ਼ਨ ਨੂੰ ਹੋਰ ਵਧਾਓ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਆਪ ਹੀ ਉਹਨੂੰ ਹੋਰ ਵਧਾਤਾ ਕਿ ਹੋਰ ਇਮੀਗ੍ਰੈਂਟ ਅਜੇ ਆਉਣ ਨਹੀਂ ਦੇਣੇ। ਤੇ ਜਿਹੜਾ ਮੈਡੀਕਲ ਐਵੀਡੈਂਸ, ਉਹਨਾਂ ਨੇ ਇਹ ਵੀ ਕਿਹਾ ਕਿ ਠੀਕ ਹੈ, ਜਿਹੜਾ ਕੋਵਿਡ ਸੀਗਾ ਜਿੰਨਾ ਸੀਗਾ, ਪਰ ਤੁਸੀਂ ਇਹਨੂੰ ਬਹੁਤ ਜ਼ਿਆਦਾ ਹੁਣ ਖਿੱਚ ਕੇ ਅੱਗੇ ਐਕਸਟੈਂਡ ਕਰਤਾ ਆਪਣੇ ਪੋਲੀਟੀਕਲ ਏਜੰਡੇ ਲਈ, ਤੇ ਇੰਨੇ ਦੀ ਲੋੜ ਨਹੀਂ ਹੈਗੀ। ਲੋਕੀ ਹੁਣ ਇਸ ਵੇਲੇ ਆ ਸਕਦੇ ਆ, ਟਾਈਟਲ 42 ਐਕਸਪਲਸ਼ਨ ਨੂੰ ਹਟਾਓ ਤੇ ਜਿਹੜੇ ਬਾਰਡਰਾਂ ਤੇ ਇਮੀਗ੍ਰੈਂਟ ਬੈਠੇ ਆ ਉਹਨਾਂ ਨੂੰ ਅੰਦਰ ਆਉਣ ਦਿਓ। ਪਰ ਹੁਣ ਇਸ ਵੇਲੇ ਸਿਰਫ ਕਿਉਂਕਿ ਪੋਲੀਟਿਕਸ ਇੰਨੀ ਗੰਦੀ ਆ, ਉਹਨਾਂ ਨੂੰ ਪਤਾ ਕਿ ਬੱਚੇ ਆਣੇ ਆ, ਜਨਾਨੀਆਂ ਆਣੀਆਂ, ਰੱਖਣ ਦੀ ਜਗ੍ਹਾ ਨਹੀਂ। ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇੰਨਾ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਸੀਗਾ, ਪਰ ਆਪ ਉਹ ਜਿਹੜਾ ਉਹ ਵਾਲਾ ਇਨਫਰਾਸਟ੍ਰਕਚਰ ਆ ਉਹ ਬਿਲਡ ਨਹੀਂ ਕਰ ਪਾਏ। ਇਹਦੇ ਨਾਲ ਜਿਹੜੇ
ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਅਫਰੀਕਨ ਇਮੀਗ੍ਰੈਂਟ ਸੀਗੇ ਉੱਤੇ ਭਾਵੇਂ ਕਿ ਮੋਰਾਟੋਰੀਅਮ ਲਾਇਆ ਸੀਗਾ ਕਿ ਡਿਪੋਰਟ ਨਹੀਂ ਕਰਨਾ, ਬਹੁਤ ਜ਼ਿਆਦਾ ਜਿਹੜੇ ਰਿਫਿਊਜੀ ਆ ਡਿਪੋਰਟ ਕਰਤੇ। ਉਹਨਾਂ ਨੇ ਕਿਹਾ ਸੀ ਨੰਬਰ ਵਧਾ ਦੇਣੇ, ਸੀਲਿੰਗ ਵਧਾ ਦੇਣੀ, ਕੈਪ ਵਧਾ ਦੇਣੀ, ਅਜੇ ਤੱਕ ਕੁਛ ਵੀ ਜਿਹੜਾ ਕਹਿ ਲਓ ਕਿ ਵਧਾਇਆ ਨਹੀਂ ਗਿਆ। ਸੋ ਇਹ ਜਿਹੜਾ ਕੇਸ ਆ ਭਾਵੇਂ ਨਿਊਜ਼ ਵਰਦੀ ਨਹੀਂ ਹੈਗਾ ਤੇ ਅਟਰਨੀ ਜਨਰਲ ਨੇ ਅਜੇ ਡਿਸੀਜਨ ਲੈਣਾ, ਸੋ ਜਦੋਂ ਲਊਗੇ ਆਫ ਕੋਰਸ ਆਪਾਂ ਡਿਸਕਸ ਕਰਾਂਗੇ ਕੀ ਹੈਗਾ। ਪਰ ਕਿਉਂਕਿ ਅਜੇ ਉਹ ਡਿਸੀਜਨ ਲੈਣਾ, ਸੋ ਨਿਊਜ਼ ਵਰਦੀ ਇਹ ਸਾਡੇ ਰੇਡੀਓ ਚੈਨਲ ਲਈ ਇਸ ਲਈ ਹੈ ਕਿਉਂਕਿ ਮੈਂ ਡਿਸਕਸ ਕਰਨਾ ਚਾਹੁੰਦਾ ਇਹਨੂੰ, ਇਸ ਲਈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਉਂ ਇਦਾਂ ਦੇ ਜਿਹੜੇ ਡਿਸੀਜਨ ਆ ਇੰਪੋਰਟੈਂਟ ਹੁੰਦੇ ਆ, ਕਿਉਂ ਸਾਨੂੰ ਇੱਥੇ ਅੱਖ ਰੱਖਣੀ ਚਾਹੀਦੀ ਹੈ। ਸੋ ਇਹ ਜਿਹੜਾ ਹੈਗਾ ਕਾਫੀ ਕ੍ਰਿਟੀਕਲ ਡਿਸੀਜਨ ਹੈਗਾ, ਭਾਵੇਂ ਅੱਜ ਦੀ ਡੇਟ 'ਚ ਨਿਊਜ਼ ਵਰਦੀ ਨਹੀਂ ਹੈਗਾ। ਜੀ, ਜੀ। ਅਟਾਰਨੀ ਟਰਕੀਆਣਾ ਜੀ, ਹੁਣ ਜਦੋਂ ਤੋਂ ਤੁਹਾਡੇ ਨਾਲ ਸ਼ੋਅ ਕਰ ਰਹੇ ਆ, ਜਿਹੜੇ ਸੁਣ ਰਹੇ ਆ, ਜਿਹੜੇ ਦੇਖ ਰਹੇ ਆ, ਉਹ ਵੀ ਹੁਣ ਸਮਝਦੇ ਨੇ ਵੀ ਇਹ ਜਿਹੜਾ ਸਿਸਟਮ ਨੂੰ ਫਿਕਸ ਕਰਨਾ ਖਾਲਾ ਜੀ ਦਾ ਬੜਾ ਨਹੀਂ, ਬੜਾ ਔਖਾ ਕੰਮ ਆ। ਟਿਕਟੋਕ ਤੇ ਸੋਸ਼ਲ ਮੀਡੀਆ ਤੇ ਕਈ ਵੀਡੀਓ ਤਾਂ ਇਦਾਂ ਦੱਸਦੀਆਂ ਵੀ ਲੈ ਜੀ ਕਰਤੇ ਸਾਰੇ ਪੱਕੇ, ਆ ਗਿਆ ਬਾਈਡਨ ਤੇ ਹੁਣ ਸਾਰੇ ਹੀ ਪੱਕੇ ਖੋਰੇ ਹੋ ਜਾਣੇ ਆ। ਫਿਰ ਉਹ 5000 ਵਾਲੀ ਗੱਲ ਵੀ ਚਲਾ ਲਈ, ਫਿਰ ਕਿਹਾ ਵੀ ਆ ਜਾਓ ਜੀ, ਚੱਕਰ ਹੀ ਕੋਈ ਨਹੀਂ, ਇਹ ਸਾਰਿਆਂ ਨੂੰ ਇਦਾਂ ਜਿਹੜਾ ਉਹ ਕਰਦੇ ਆ। ਪਰ ਜਿੱਦਾਂ ਤੁਸੀਂ ਹੁਣ ਸਾਰਾ ਕੁਝ ਹੀ ਦੱਸਿਆ ਵੀ ਇਹ ਜਿਹੜੀਆਂ ਚੀਜ਼ਾਂ ਵਾਅਦੇ ਕਰਦੇ ਸੀ ਉਹਨਾਂ ਵਿੱਚੋਂ ਕੁਝ ਵੀ ਜਿਹੜਾ ਇਹਨਾਂ ਨੇ ਹਾਲ ਦੀ ਘੜੀ ਜਿਹੜਾ ਉਹ ਪੂਰਾ ਨਹੀਂ ਕੀਤਾ। ਸੋ ਇੱਕ ਬ੍ਰੋਕਨ ਹੈਗਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਇਸ ਦੇ ਥਰੂ ਲੰਘ ਕੇ ਗਿਆ ਹੈ, ਤੇ ਜਾਂ ਜਿਹੜਾ ਇਸ ਨੂੰ ਬਾਹਰੋਂ ਵੀ ਜਿਹੜਾ ਉਹ ਦੇਖ ਰਿਹਾ ਹੈਗਾ ਹੈ। ਤੇ ਚਲੋ ਤੁਸੀਂ ਹੁਣ ਸਾਨੂੰ ਇਹ ਦੱਸੋ ਵੀ ਇਹ ਕੇਸ ਹੈ ਕਿਸ ਬਾਬਤ ਆ, ਕਿਉਂ ਇੰਨਾ ਜ਼ਿਆਦਾ ਇਸ ਦੀ ਇੰਪੋਰਟੈਂਸ ਹੈਗੀ ਹੈ? ਜੀ, ਸੋ ਛੋਟੀ ਜਿਹੀ ਗੱਲ, ਇੱਕ ਟਿਕਟੋਕ ਮੈਂ ਵੀ ਸ਼ੁਰੂ ਕੀਤਾ ਸੀਗਾ। ਫਿਰ ਮੈਂ ਜੀ। ਰਿਅਲਾਈਜ਼ ਕੀਤਾ ਕਿ ਜਿਹੜੇ ਟਿਕਟੋਕ ਆ, ਯੂਟਿਊਬ ਵੀਡੀਓ ਇਹ ਸਾਰੇ ਹੈਗੇ ਕਲਿੱਕ ਬੇਟ। ਸੋ ਮੇਰਾ ਕੋਈ ਇਰਾਦਾ ਨਹੀਂ ਕਿ ਇੱਦਾਂ ਦੇ ਛੋਟੀਆਂ ਝੂਠੀਆਂ ਖਬਰਾਂ ਲੋਕਾਂ ਨੂੰ ਐਕਸਾਈਟ ਕਰਨਾ। ਸੋ ਆਈ'll ਰੈਦਰ ਹੈਵ ਅ ਸਮਾਲ ਆਡੀਅੰਸ ਕਿ ਜਿਹੜੀ ਇੱਥੇ ਰੇਡੀਓ ਤੇ ਜਿਹੜੀ ਸੁਣਦੀ ਆ, ਸਮਝਦੀ ਆ, ਝੂਠੀ ਅਫਵਾਹਾਂ ਦੇ ਵਿੱਚ ਨਹੀਂ ਪੈਂਦੀ। ਸੋ ਇਸ ਲਈ ਜਿਹੜਾ ਤੁਹਾਡਾ ਸ਼ੋਅ ਆ, ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਕਿ ਇੱਕ ਮੈਨੂੰ ਪਲੇਟਫਾਰਮ ਦਿੱਤਾ ਤੁਸੀਂ ਸਾਰਿਆਂ ਨੇ ਲੋਕਾਂ ਨੂੰ ਦੱਸਣ ਦਾ। ਸੋ ਵੈਰੀ ਐਪਰੀਸ਼ੀਏਟਿਵ ਆਫ ਦੈਟ। ਥੈਂਕ ਯੂ ਸੋ ਜੀ। ਕਮਿੰਗ ਟੂ ਕੇਸ, ਕੀ ਕੇਸ ਜਿਹੜਾ ਕੀ ਹੈਗਾ, ਇਹ ਜਿਹੜਾ ਨਗੀਜ਼ ਦਾ ਕੇਸ ਹੈਗਾ, ਇਹ ਜੈਂਟਲਮੈਨ ਜਿਹੜਾ ਡੇਨੀਅਲ ਗ੍ਰਿਮਾਏ ਨਗੀ ਸੀਗਾ, ਇਹ 2 ਕੰਟਰੀਆਂ ਦਾ ਸਿਟੀਜ਼ਨ ਸੀਗਾ, ਐਰੀਟਰੀਅਨ ਤੇ ਇਥੀਓਪੀਅਨ। ਸੋ ਅਫਰੀਕਾ ਦੇ ਵਿੱਚ ਕੰਟਰੀਆਂ ਇਹ ਪੈਂਦੀਆਂ, ਉੱਥੇ ਦਾ ਇਹ ਸਿਟੀਜ਼ਨ ਸੀਗਾ। ਇਹਨੂੰ ਮਿਲਟਰੀ ਸਰਵਿਸ ਜਿੱਦਾਂ ਉੱਥੇ ਕਹਿ ਲਓ ਜੁਆਇਨ ਕਰਨੀ ਪੈਂਦੀ, ਮਿਲਟਰੀ ਸਰਵਿਸ ਦੇ ਵਿੱਚ ਇਹਨੇ ਪਹਿਲਾਂ ਮਿਲਟਰੀ ਸਰਵਿਸ ਜੁਆਇਨ ਕੀਤੀ, ਫਿਰ ਇਹਨੂੰ ਇੰਪ੍ਰਿਜ਼ਨ ਕਰ ਲਿਆ, ਉੱਥੇ ਟਾਰਚਰ ਕੀਤਾ ਕਾਫੀ ਜ਼ਿਆਦਾ ਮਿਲਟਰੀ ਵਾਲਿਆਂ ਨੇ। ਤੇ ਉੱਥੇ ਉੱਥੇ ਦੇ ਕੰਟਰੀ ਦੇ ਹਾਲਾਤ ਜਿਹੜੇ ਉੱਧਰਲੀਆਂ ਕੰਟਰੀਜ਼ ਹੈਗੀਆਂ ਕਾਫੀ ਮਾੜੇ ਹਾਲਾਤ ਨੇ, ਚਾਈਲਡ ਸੋਲਜਰਸ ਵਗੈਰਾ ਕਾਫੀ ਉੱਥੇ ਪ੍ਰੋਬਲਮ ਆ, ਸਟੇਬਲਾਈਜੇਸ਼ਨ ਨਹੀਂ ਹੈਗੀ, ਸਰਕਾਰਾਂ ਆਉਂਦੀਆਂ ਟੁੱਟਦੀਆਂ ਜੁੜਦੀਆਂ ਨਵੀਆਂ ਬਣਦੀਆਂ। ਸੋ ਇਹਨੂੰ ਉਹਨੇ ਮਿਲਟਰੀ 'ਚ ਕੰਮ ਕਰਦਾ ਸੀਗਾ, ਇਹਨੂੰ ਜੇਲ੍ਹ 'ਚ ਪਾ ਦਿੱਤਾ, ਟਾਰਚਰ ਕੀਤਾ ਬਹੁਤ ਜ਼ਿਆਦਾ ਇਹਦੇ ਨਾਲ। ਫਿਰ ਇਹਨੂੰ ਜਦੋਂ ਰਿਲੀਜ਼ ਕੀਤਾ ਤੇ ਇਸ ਤੋਂ ਬਾਅਦ ਇਹਨੂੰ ਉਸੀ ਜੇਲ੍ਹ ਦਾ ਇਹਨਾਂ ਨੇ ਪ੍ਰਿਜ਼ਨ ਗਾਰਡ ਬਣਾਇਆ ਜਿੱਥੇ ਇਹਦੇ ਨਾਲ ਟਾਰਚਰ ਹੋਇਆ ਸੀਗਾ ਕਿ ਤੂੰ ਇੱਥੇ ਆ ਕੇ ਹੁਣ ਕੰਮ ਕਰ। ਸੋ ਜਦੋਂ ਇਹ ਬੰਦੇ ਨੇ ਆਪਣੇ ਜਿਹੜੇ ਕੇਸ ਦੇ ਵਿੱਚ ਇਹ ਕੰਟੈਂਟ ਕੀਤਾ ਕਿ ਇਹਨੇ ਦੱਸਿਆ ਕਿ ਮੈਨੂੰ ਉਹਨਾਂ ਨੇ ਜੇਲ੍ਹ ਦਾ ਗਾਰਡ ਤਾਂ ਬਣਾ ਦਿੱਤਾ, ਹੁਣ ਐਜ਼ ਅ ਜੇਲ੍ਹ ਗਾਰਡ ਮੈਨੂੰ ਧੱਕੇ ਨਾਲ ਕਾਫੀ ਜ਼ਿਆਦਾ ਡਿਊਟੀਆਂ ਐਜ਼ ਅ ਜੇਲ੍ਹ ਗਾਰਡ ਕਰਨੀਆਂ ਪਈਆਂ। ਤੇ ਜਿਹੜੇ ਲੋਕਾਂ ਨੇ ਵੀ ਆਪਣਾ ਗ੍ਰੀਨ ਕਾਰਡ ਐਪਲੀਕੇਸ਼ਨ ਫਾਈਲ ਕੀਤੀ ਹੈ, ਸਿਟੀਜ਼ਨਸ਼ਿਪ ਫਾਈਲ ਕੀਤੀ ਹੈ, ਤੁਸੀਂ ਦੇਖੋਗੇ ਉੱਥੇ ਬਹੁਤ ਜ਼ਿਆਦਾ ਯੈਸ ਨੋ ਕੁਐਸਚਨ ਹੁੰਦੇ ਆ। ਤੇ ਕਈ ਵਾਰੀ ਮੈਂ ਕਿਉਂ ਪੁੱਛਦੇ ਰਹਿੰਦੇ ਇਹ ਕਲਾਇੰਟਾਂ ਨੂੰ ਇੱਦਾਂ ਜੀ। ਦੇ ਕੁਐਸਚਨ ਕਿ ਤੁਸੀਂ ਕਦੀ ਐਜ਼ ਅ ਜੇਲ੍ਹ ਦਾ ਗਾਰਡ ਤਾਂ ਨਹੀਂ ਕੰਮ ਕੀਤਾ, ਤੁਸੀਂ ਕਦੀ ਹਥਿਆਰ ਤਾਂ ਨਹੀਂ ਸਪਲਾਈ ਕੀਤੇ, ਤੁਸੀਂ ਕਦੀ ਕਿਸੇ ਨੂੰ ਰਿਲੀਜਨ ਪ੍ਰੈਕਟਿਸ ਕਰਨ ਤੋਂ ਤਾਂ ਨਹੀਂ ਰੋਕਿਆ। ਸੋ ਇਹ ਬੰਦੇ ਦੀ ਉਹੀ ਪ੍ਰੋਬਲਮ ਸੀਗੀ ਕਿ ਇਹਨੇ ਐਜ਼ ਅ ਜੇਲ੍ਹ ਦਾ ਗਾਰਡ ਕੰਮ ਕੀਤਾ, ਉਹ ਜੇਲ੍ਹ ਦੇ ਵਿੱਚ ਇਹਦੇ ਨਾਲ ਆਪ ਟਾਰਚਰ ਹੋਇਆ ਸੀਗਾ ਤੇ ਹੂੰ। ਅੱਗੇ ਇਹਦੇ ਥੱਲੇ, ਇਹਦੀ ਦੇਖ-ਰੇਖ ਦੇ ਥੱਲੇ ਲੋਕਾਂ ਦੇ ਨਾਲ ਹੋਰ ਵੀ ਟਾਰਚਰ ਹੋਇਆ। ਸੋ ਇਹ ਕਹਿੰਦਾ ਕਿ ਜਦੋਂ ਮੈਨੂੰ ਉੱਥੇ ਸੀਗਾ ਮੇਰੇ ਕੋਲ ਪੋਜੀਸ਼ਨ ਨਹੀਂ ਸੀਗੀ, ਮੈਨੂੰ ਉਹਨਾਂ ਨੇ ਮਾਰ ਦੇਣਾ ਸੀਗਾ। ਸੋ ਮੈਂ ਆਪਣੇ ਵੱਲੋਂ ਜਿਹੜਾ ਮੈਂ ਬੈਸਟ ਕਰ ਸਕਦਾ ਸੀਗਾ ਕਿ ਮੈਂ ਇੱਕ ਚੰਗਾ ਜੇਲਰ ਸੀਗਾ, ਮੈਂ ਕਾਫੀ ਜ਼ਿਆਦਾ ਉੱਥੇ ਪ੍ਰਿਜ਼ਨਰਾਂ ਦੀ ਹੈਲਪ ਕੀਤੀ, ਕਾਫੀ ਜ਼ਿਆਦਾ ਇਹਨੇ ਐਫੀਡੇਵਿਟ ਵਗੈਰਾ ਲਗਾਏ ਉੱਥੋਂ ਦੇ ਲੋਕਾਂ ਤੋਂ ਜਿਹੜੇ ਥੱਲੇ ਸੀਗੇ ਕਿ ਨਹੀਂ ਇਹ ਚੰਗਾ ਬੰਦਾ ਸੀਗਾ, ਮਾੜਾ ਮੋਟੀਆਂ ਵਧੀਕੀਆਂ ਤੇ ਕਰਨੀਆਂ ਹੀ ਪੈਂਦੀਆਂ ਫਿਰ, ਪਰ ਜਿਹੜੇ ਕਹਿ ਲਓ ਕਿ ਬੈਡ ਐਪਲਸ ਦੇ ਵਿੱਚ ਇਹ ਇੱਕ ਚੰਗਾ ਬੰਦਾ ਸੀਗਾ। ਸੋ ਫਿਰ ਇਹਨੂੰ ਮੌਕਾ ਮਿਲਿਆ 2004 ਦੇ ਵਿੱਚ ਇਹ ਆ ਗਿਆ, ਇਹਨੂੰ ਕਾਰਗੋ ਸ਼ਿਪ ਦੇ ਰਾਹੀਂ ਇਹ ਅਮਰੀਕਾ ਦੇ ਵਿੱਚ ਆਇਆ ਤੇ ਆ ਕੇ ਇਹਨੇ ਅਸਾਈਲਮ ਲਾਇਆ। ਹੁਣ ਜਿਹੜੇ ਸਾਡੇ ਅਮਰੀਕਾ ਦੇ ਲਾਅ ਉਹ ਬਹੁਤ ਜ਼ਿਆਦਾ ਕਲੀਅਰ ਹੈਗੇ, ਉਹ ਕਹਿੰਦੇ ਕਿ ਜਿਹੜੇ ਵੀ ਲੋਕੀ ਓਪਰੈਸਰ ਹੈਗੇ ਆ, ਪਰਸੀਕਿਊਟਰ ਖੁਦ ਹੈਗੇ ਆ, ਉਹਨਾਂ ਦੀ ਅਮਰੀਕਾ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਹੂੰ। ਸੋ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਪ੍ਰੋਸੀਕਿਊਟਰ ਬਾਰ ਉਹਨੂੰ ਕਹਿੰਦੇ ਆ ਕਿ ਜੇ ਤੁਸੀਂ ਪ੍ਰੋਸੀਕਿਊਟਰ ਸੀਗੇ, ਤੁਹਾਡੇ ਤੇ ਪ੍ਰੋਸੀਕਿਊਟਰ ਬਾਰ ਲੱਗ ਗਈ ਜਾਂ ਟੈਰੋਰਿਸਟ ਬਾਰ ਲੱਗ ਗਈ, ਜਿਹਦੇ ਕਰਕੇ ਤੁਹਾਨੂੰ ਨਾ ਹੀ ਤੁਹਾਨੂੰ ਅਸਾਈਲਮ ਦਿੱਤਾ ਜਾਊਗਾ, ਨਾ ਹੀ ਤੁਹਾਨੂੰ ਕੋਈ ਹੋਰ ਹੱਕ ਦਿੱਤੇ ਜਾਊਗੇ। ਸੋ ਇਹਨੇ ਆਰਗਿਊ ਕੀਤਾ ਕਿ ਮੈਨੂੰ ਪ੍ਰੋਸੀਕਿਊਟਰ ਬਾਰ ਮੇਰੇ ਤੇ ਨਹੀਂ ਲੱਗਦੀ ਕਿਉਂਕਿ ਮੈਨੂੰ ਧੱਕੇ ਨਾਲ, ਡਿਊਰੈਸ ਦੇ ਨਾਲ, ਕੋਰਜਨ ਦੇ ਨਾਲ ਮੇਰੇ ਤੋਂ ਕੰਮ ਕਰਾਇਆ ਸੀਗਾ। ਇਮੀਗ੍ਰੇਸ਼ਨ ਜੱਜ ਨੇ ਇਹਦੀ ਆਰਗੂਮੈਂਟ ਨਹੀਂ ਮੰਨੀ, ਕੇਸ ਡਿਨਾਈ ਕਰਤਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹਦਾ ਕੇਸ ਡਿਨਾਈ ਕਰਤਾ। 5th ਸਰਕਿਟ ਨੇ ਇਹਦਾ ਕੇਸ ਡਿਨਾਈ ਕਰਤਾ। ਤਿੰਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਕੋਈ ਐਕਸੈਪਸ਼ਨ ਨਹੀਂ ਹੈਗੀ, ਭਾਵੇਂ ਤੇਰੇ ਕੋਲ ਧੱਕੇ ਨਾਲ ਕੰਮ ਕਰਾਇਆ, ਜਸਟ ਬਿਕੋਜ਼
ਤੂੰ ਕੰਮ ਕੀਤਾ ਵਾ, ਏਦਾਂ ਦਾ ਕੰਮ ਕੀਤਾ, ਤੇਰੇ ਤੇ ਪ੍ਰੋਸੀਕਿਊਟਰ ਬਾਰ ਲੱਗਦੀ ਆ। ਆਪਾਂ ਕਿਸੇ ਵੀ ਪ੍ਰੋਸੀਕਿਊਟਰ ਨੂੰ ਕਿਸੇ ਵੀ ਕਿਸਮ ਦੀ ਕੋਈ ਐਕਸੈਪਸ਼ਨ ਨਹੀਂ ਦੇਣੀ। ਹੁਣ ਜਦੋਂ ਪ੍ਰੋਬਲਮ ਸਾਡੀ ਕੰਟਰੀ ਦੀ ਕੀ ਹੈ ਕਿ ਸਾਡੀ ਕੰਟਰੀ ਦੇ ਵਿੱਚ ਇੱਕ ਲੈਫਟ ਵਿੰਗ ਹੈ, ਇੱਕ ਰਾਈਟ ਵਿੰਗ ਹੈ। ਦੋਨੋਂ ਜਾਣੇ ਆਪਣਾ ਰੌਲਾ ਪਾਈ ਜਾਂਦੇ ਆ, ਹੈ ਨਾ। ਜਦੋਂ ਲੈਫਟ ਵਿੰਗ ਨੇ ਵੀ ਧਿਆ ਲਿਆ ਕਿ ਏਦਾਂ ਦੀ ਚੀਜ਼ ਨਹੀਂ ਕਰਨੀ, ਤੇ ਕਈ ਵਾਰੀ ਉਹ ਵੀ ਬਹੁਤ ਜ਼ਿਆਦਾ ਅਨਰੀਜ਼ਨੇਬਲ ਹੋ ਜਾਂਦਾ। ਜਿਹੜਾ ਰਾਈਟ ਵਿੰਗ ਆ ਉਹ ਵੀ ਕਈ ਵਾਰੀ ਬਹੁਤ ਜ਼ਿਆਦਾ ਅਨਰੀਜ਼ਨੇਬਲ ਹੋ ਜਾਂਦਾ। ਸੋ ਇਹ ਬੰਦੇ ਦਾ ਹੁਣ ਕੇਸ ਕੀ ਹੋਇਆ ਕਿ ਇਹਨੂੰ ਸਰਕਿਟ ਕੋਰਟ ਤੱਕ ਉੱਤੇ ਤੱਕ ਡਿਨਾਈ ਕਰਤਾ। ਸੋ ਗੇਮ ਓਵਰ। ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਸਰਕਿਟ ਕੋਰਟ ਨੇ ਜਦੋਂ ਡਿਨਾਈ ਕਰਤਾ, ਗੇਮ ਬੰਦੇ ਦੀ ਓਵਰ ਹੋ ਗਈ। ਜਿਹੜਾ ਸੁਪਰੀਮ ਕੋਰਟ ਆ, ਸੁਪਰੀਮ ਕੋਰਟ ਸਿਰਫ ਬੜੇ ਲਿਮਿਟਿਡ ਕੇਸ ਲੈਂਦਾ, ਜਿਹੜੇ ਬੜੇ ਇੰਪੋਰਟੈਂਟ ਕੇਸ ਆ। ਸੋ ਇਹ ਬੰਦੇ ਦਾ ਕੇਸ ਜਿਹੜਾ ਸੁਪਰੀਮ ਕੋਰਟ ਤੱਕ ਗਿਆ। ਹੁਣ ਤੁਸੀਂ ਦੇਖੋ ਕਿ ਹਰੇਕ ਬੰਦਾ ਸੁਪਰੀਮ ਕੋਰਟ ਤੱਕ ਨਹੀਂ ਜਾ ਸਕਦਾ। ਬਹੁਤ ਜ਼ਿਆਦਾ ਰਿਸੋਰਸਿਸ ਚਾਹੀਦੇ ਆ, ਬਹੁਤ ਜ਼ਿਆਦਾ ਪੈਸੇ ਚਾਹੀਦੇ, ਲਾਇਰਸ ਦੀ ਇੱਕ ਟੀਮ ਚਾਹੀਦੀ ਹੈ। ਇਹ ਨਹੀਂ ਕਿ ਕੋਈ ਵੀ ਲਾਇਰ ਉੱਠ ਕੇ ਕਹੇ ਕਿ ਮੈਂ ਸੁਪਰੀਮ ਕੋਰਟ ਤੱਕ ਜਾਣਾ। ਸੁਪਰੀਮ ਕੋਰਟ ਫਿਰ ਦੇਖਦਾ ਕਿਹੜੇ ਕੇਸ ਲੈਣੇ, ਕਿਹੜੇ ਕੇਸ ਨਹੀਂ ਲੈਣੇ। ਸੋ ਹੁਣ ਇਹ ਕੇਸ ਮੁੱਦਾ ਇਹਦਾ ਬਹੁਤ ਇੰਪੋਰਟੈਂਟ ਹੋ ਗਿਆ ਕਿ ਆਪਾਂ ਸਿਰਫ ਇੰਨੀ ਠੰਡੀ ਨਜ਼ਰ ਨਾਲ ਨਹੀਂ ਦੇ ਸਕਦੇ ਕਿ ਪ੍ਰੋਸੀਕਿਊਟਰ ਬਾਹਰ ਲੱਗੀ ਹੋਈ ਹੈ, ਇਹਦਾ ਕੇਸ ਆਪਾਂ ਸੁਣਨਾ ਹੀ ਨਹੀਂ। ਤਾਂ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਇਹਦੇ ਫੇਵਰ 'ਚ ਫੈਸਲਾ ਦਿੱਤਾ, ਉਹਨਾਂ ਨੇ ਥੱਲੇ ਰਿਵਰਸ ਕਰਤਾ, ਰਿਮਾਂਡ ਕਰਤਾ। ਸੁਪਰੀਮ ਕੋਰਟ ਜਿੱਦਾਂ ਆਪਾਂ ਦੇਖਿਆ ਕਿ ਉਹ ਬਹੁਤ ਜ਼ਿਆਦਾ ਟੈਕਨੀਕਲ ਸਹੀ ਡਿਸੀਜਨ ਦਿੰਦਾ, ਕੋਈ ਇਮੋਸ਼ਨ ਦੇ ਵਿੱਚ ਆ ਕੇ ਡਿਸੀਜਨ ਨਹੀਂ ਦਿੰਦਾ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ ਉਹ ਸਾਇਲੈਂਟ ਹੈਗਾ, ਤੇ ਉਹਦੇ ਵਿੱਚ ਕਲੀਅਰਲੀ ਇਹ ਲੇ ਡਾਊਨ ਨਹੀਂ ਕੀਤਾ ਕਿ ਜੇ ਕਿਸੇ ਨੂੰ ਧੱਕੇ ਨਾਲ ਪ੍ਰੋਸੀਕਿਊਟਰ ਦਾ ਕੰਮ ਕਰਾਇਆ ਹੋਵੇ, ਧੱਕੇ ਜੀ। ਵਜੋਂ ਕਿਸੇ ਨਾਲ ਮਜਬੂਰੀ ਖਾਤਰ ਕਿਸੇ ਨੂੰ ਜੇ ਕੰਮ ਕਰਨਾ ਪਵੇ, ਉਹਦੇ ਬਾਰੇ ਤੁਹਾਡਾ ਐਕਟ ਜਿਹੜਾ ਹੈਗਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਉਹ ਸਾਇਲੈਂਟ ਹੈਗਾ। ਸੋ ਸੁਪਰੀਮ ਕੋਰਟ ਕੀ ਕਹਿੰਦਾ ਕਿ ਕਿਉਂਕਿ ਉਹ ਸਾਇਲੈਂਟ ਹੈਗਾ, ਆਪਾਂ ਇਹਨੂੰ ਦੁਬਾਰਾ ਥੱਲੇ ਰਿਮਾਂਡ ਕਰਦੇ ਹਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੂੰ ਕਿ ਦੁਬਾਰਾ ਤੁਸੀਂ ਇਹਨੂੰ ਕੰਸੀਡਰ ਕਰੋ, ਕਿਉਂਕਿ ਜਿਹੜਾ ਲਾਅ ਉਹ ਅਨਕਲੀਅਰ ਹੈਗਾ, ਤੁਸੀਂ ਉਹਦੇ ਉੱਤੇ ਰੂਲਿੰਗ ਦਿਓ। ਸੋ ਸੁਪਰੀਮ ਕੋਰਟ ਨੇ ਆਪ ਨਹੀਂ ਰੂਲਿੰਗ ਦਿੱਤੀ। ਸੁਪਰੀਮ ਕੋਰਟ ਆਪ ਨਹੀਂ ਰੂਲ ਕਦੀ ਵੀ ਬਣਾਉਂਦਾ, ਕਈ ਵਾਰੀ ਬਣਾ ਵੀ ਦਿੰਦਾ ਇੰਪੋਰਟੈਂਟ ਜਿਹੜੇ ਡਿਸੀਜਨ ਆਉਂਦੇ ਆ। ਪਰ ਜਿੱਦਾਂ ਹੁਣ ਇਹਦੇ ਵਿੱਚ ਉਹਨੇ ਇੱਕ ਬੜੀ ਨੈਰੋ ਜੀ ਰੂਲਿੰਗ ਦਿੱਤੀ ਕਿ ਕੇਸ ਨੂੰ ਥੱਲੇ ਵਾਪਸ ਭੇਜੋ। ਇਹ ਦੇਖੋ ਤੁਸੀਂ 2004 ਦਾ ਸੀਗਾ, 2009 ਦੇ ਵਿੱਚ ਸੁਪਰੀਮ ਕੋਰਟ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੂੰ ਭੇਜਤਾ। 2009 ਤੋਂ ਲੈ ਕੇ 2018 ਦੇ ਵਿੱਚ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹਦੇ ਉੱਤੇ ਫੈਸਲਾ ਕੀਤਾ। ਹੁਣ ਜਿਹੜੇ ਕਈ ਸਾਡੇ ਕਲਾਇੰਟ ਆ ਪੁੱਛਦੇ ਆ ਮੇਰਾ ਫੈਸਲਾ ਕਦੋਂ ਆਊਗਾ, ਹੈ ਨਾ। ਤੇ ਆਹ ਦੇਖੋ ਤੁਸੀਂ ਟਾਈਮਲਾਈਨ ਦੇਖੋ, 2009 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ, ਜਿਹੜਾ ਕਿ ਦੇਖ ਲਓ ਐਡਾ ਇੰਪੋਰਟੈਂਟ ਹਾਈਐਸਟ ਕੋਰਟ ਆ ਕੰਟਰੀ ਦਾ, ਤੇ ਜੀ। 2018 ਦੇ ਵਿੱਚ ਜਾ ਕੇ ਉਹਦਾ ਫੈਸਲਾ ਆਇਆ। ਤਾਂ ਮਤਲਬ ਕਿ ਇਹ 10 ਸਾਲ ਲਟਕਿਆ ਰਿਹਾ ਬੰਦਾ ਕਿ ਦੁਬਾਰਾ ਦੂਜੀ ਵਾਰੀ ਪਹੁੰਚ ਗਿਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਅਪੀਲ ਨੇ ਵੀ ਇਹਦੇ ਫੇਵਰ 'ਚ ਫਿਰ ਫੈਸਲਾ ਦਿੱਤਾ। ਉਹਨਾਂ ਨੇ ਕਿਹਾ ਕਿ ਠੀਕ ਹੈ, ਕਿਉਂਕਿ ਸੁਪਰੀਮ ਕੋਰਟ ਕਹਿੰਦਾ ਕਿ ਜਿਹੜਾ ਇਹਨੂੰ ਦੁਬਾਰਾ ਇਹਦੇ ਉੱਤੇ ਵਿਚਾਰ ਕੀਤਾ ਜਾਵੇ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋਇਆ, ਡਿਊਰੈਸ ਜਿਹਨੂੰ ਕਹਿੰਦੇ ਆ, ਉਹ ਇੱਕ ਰੈਲੀਵੈਂਟ ਫੈਕਟਰ ਹੈਗਾ, ਆਪਾਂ ਉਹਨੂੰ ਜ਼ਰੂਰ ਕੰਸੀਡਰ ਕਰਾਂਗੇ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਫਿਰ ਇਹਦੇ ਕੇਸ ਦੇ ਵਿੱਚ ਇੱਕ ਸਕੀਮ ਲੇ ਡਾਊਨ ਕੀਤੀ ਕਿ ਕਿਹੜੇ ਸਰਕਮਸਟੈਂਸਸ ਦੇ ਵਿੱਚ ਡਿਊਰੈਸ ਨੂੰ ਆਪਾਂ ਕਾਊਂਟ ਕਰਨਾ, ਕਿਹੜੇ ਵਿੱਚ ਆਪਾਂ ਨਹੀਂ ਕਾਊਂਟ ਕਰਨਾ। ਸੋ ਹੁਣ ਇੱਥੇ ਬੰਦੇ ਦੀ ਜਿੱਤ ਹੋ ਜਾਣੀ ਚਾਹੀਦੀ ਸੀਗੀ, ਪਰ ਕੀ ਹੋਇਆ ਕਿ ਇਹਦੀ ਮਾੜੀ ਕਿਸਮਤ, ਉਦੋਂ ਟਰੰਪ ਸਰਕਾਰ ਆ ਗਈ। ਸੋ 2018 ਦੇ ਵਿੱਚ ਜਿਹੜੇ ਜੱਜ ਸੈਸ਼ਨ ਅਟਰਨੀ ਜਨਰਲ ਸੀਗੇ, ਉਹਨਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਨੂੰ ਡਾਇਰੈਕਟ ਕੀਤਾ ਕਿ ਇਹ ਕੇਸ ਸਿੱਧਾ ਤੁਸੀਂ ਉੱਥੋਂ ਦੀ ਚੱਕ ਕੇ ਮੇਰੇ ਕੋਲ ਭੇਜਿਆ ਜਾਵੇ। ਸੋ 2018 ਦੇ ਵਿੱਚ ਇਹਨੂੰ ਫੇਰ ਜਿੱਦਾਂ ਕਹਿ ਲਓ ਟੇਬਲ ਟੈਨਿਸ ਦੀ ਬਾਲ ਹੁੰਦੀ ਹੈ ਨਾ, ਪਿੰਗ ਪੌਂਗ ਇੱਕ ਦੂਜੀ ਜਗ੍ਹਾ ਬਾਉਂਸ ਹੁੰਦੀ, ਥੱਲੋਂ ਸਾਰੀਆਂ ਅਦਾਲਤਾਂ ਤੋਂ ਜਾ ਕੇ ਸੁਪਰੀਮ ਕੋਰਟ ਚਲ ਗਿਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਚਲ ਗਿਆ, ਉੱਥੋਂ ਜੀ। ਅਟਰਨੀ ਜਨਰਲ ਨੇ ਕਿਹਾ ਕਿ ਨਹੀਂ ਇਹਦਾ ਕੇਸ ਮੇਰੇ ਕੋਲ ਭੇਜੋ। ਨਵੰਬਰ 2020 ਦੇ ਵਿੱਚ ਆਪਣੇ ਬਾਈਡਨ ਦੇ ਆਉਣ ਤੋਂ ਪਹਿਲਾਂ ਅਟਰਨੀ ਜਨਰਲ ਨੇ ਕਿਹਾ ਕਿ ਜਿਹੜਾ 2018 ਦਾ ਬੋਰਡ ਆਫ ਇਮੀਗ੍ਰੇਸ਼ਨ ਦਾ ਜਿਹੜਾ ਡਿਸੀਜਨ ਅਪੀਲ ਦਾ, ਉਹਨੂੰ ਮੈਂ ਓਵਰਰੂਲ ਕਰਦਾ, ਕਿਉਂਕਿ ਇਹ ਮੈਟਰ ਨਹੀਂ ਕਰਦਾ ਕਿ ਇਹਨਾਂ ਧੱਕਾ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ। ਤੇ ਲਾਅ ਸਿਰਫ ਇਹ ਹੈਗਾ ਕਿ ਜੇ ਤੁਸੀਂ ਕਿਸੇ ਵੀ ਕਿਸਮ ਦੇ ਪ੍ਰੋਸੀਕਿਊਸ਼ਨ ਕੀਤੀ ਹੈ, ਤੁਸੀਂ ਜੇਲਰ ਸੀਗੇ, ਕੁਛ ਵੀ ਸੀਗੇ, ਤੁਸੀਂ ਕਿਸੇ ਵੀ ਕਿਸਮ ਦੀ ਟੈਰੋਰਿਸਟ ਦੀ ਕੋਈ ਵੀ ਹੈਲਪ ਕੀਤੀ ਹੈ ਜਾਂ ਲੋਕਾਂ ਨੂੰ ਪ੍ਰੋਸੀਕਿਊਟ ਕੀਤਾ, ਤੁਹਾਡੇ ਉੱਤੇ ਟੈਰੋਰਿਸਟ ਬਾਹਰ ਆ, ਪ੍ਰੋਸੀਕਿਊਟਰ ਬਾਹਰ ਆ, ਤੁਸੀਂ ਕੋਈ ਵੀ ਅੱਗੇ ਅਪੀਲ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ, ਉੱਥੇ ਹੀ ਖਤਮ ਹੋ ਜਾਂਦਾ। ਫਿਰ ਇਹਦੀ ਦੇਖੋ 3 ਵਾਰੀ ਹਾਰ ਹੋ ਕੇ, ਸੁਪਰੀਮ ਕੋਰਟ ਤੋਂ ਜਿੱਤ ਹੋ ਕੇ, ਬੋਰਡ ਆਫ ਇਮੀਗ੍ਰੇਸ਼ਨ ਤੋਂ ਜਿੱਤ ਹੋ ਕੇ, ਅਟਰਨੀ ਜਨਰਲ ਨੇ, ਟਰੰਪ ਦੀ ਪੋਲਿਟਿਕਸ ਨੇ ਇਹਦਾ ਕੇਸ ਚੱਕ ਕੇ ਉੱਤੋਂ ਨਾਰਮਲ ਸਿਸਟਮ ਤੋਂ ਚੱਕ ਕੇ ਇਹਦਾ ਕੇਸ ਹਾਰਤਾ, ਹੈ ਨਾ। ਫਿਰ ਦੁਬਾਰਾ ਇਹਨਾਂ ਬੰਦੇ ਨਾਲ ਧੱਕਾ ਹੋ ਗਿਆ। ਸੋ ਇਹ ਜਿਹੜਾ ਫਿਰ ਸੀਗਾ, ਇਹ ਡਿਸੀਜਨ ਦੀ ਕਰੰਟਲੀ ਅਪੀਲ ਜਿਹੜੀ ਪੈਂਡਿੰਗ ਸੀ, ਤੇ ਇਹਦੀ ਅਜੇ ਵੀ ਅਪੀਲ ਇਹਦੀ ਪੈਂਡਿੰਗ ਹੈ। ਜੀ। ਸੋ ਕਾਫੀ ਇੰਟਰਸਟਿੰਗ ਜਿਹੜਾ ਹੈਗਾ ਆ, ਕਈ ਰੋਚਕ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਹੈਗੀਆਂ ਆ। ਸੋ ਹੁਣ ਲੀਗਲ ਇਸ਼ੂ ਕੀ ਇਨਵੋਲਵਡ ਹੈਗੇ ਆ ਇਸ ਕੇਸ ਦੇ ਵਿੱਚ? ਹੁਣ ਜਦੋਂ ਦੇ ਅਟਰਨੀ ਜਨਰਲ ਸੈਸ਼ਨ ਉਹਨਾਂ ਨੇ ਆਪਣੇ ਕੋਲ ਇਸ ਨੂੰ ਮੰਗਾ ਲਿਆ ਆ, ਹੁਣ ਜਦੋਂ ਅਟਰਨੀ ਜਨਰਲ ਮੌਜੂਦਾ ਨੇ ਜਿਹੜੇ ਗਾਰਲੈਂਡ, ਉਹਨਾਂ ਨੇ ਜਦ ਦੇਖਣਾ ਆ ਕੀ ਲੀਗਲ ਇਸ਼ੂ ਹੈਗੇ ਆ ਇਸ ਕੇਸ ਦੇ ਵਿੱਚ, ਤੁਹਾਨੂੰ ਕੀ ਲੱਗਦਾ ਜੀ ਐਜ਼ ਏ ਲਾਇਰ ਵੀ ਪਲੜਾ ਜੀ ਕਿਹਦਾ ਭਾਰੀ ਹੈਗਾ? ਦੇਖੋ, ਜੇ ਤਾਂ ਹੁਣ
ਮਤਲਬ ਉੱਥੇ ਡਿਪੈਂਡ ਕਰਦਾ ਕਿਹੜੀ ਪਾਰਟੀ ਆਉਂਦੀ ਹੈ, ਹੈ ਨਾ। ਹੁਣ ਸਾਡੇ ਵੀ ਕਈ ਸਾਰੇ ਕਲਾਇੰਟ ਨੇ ਜਿਨ੍ਹਾਂ ਤੇ ਟੈਰਰਿਸਟ ਬਾਰ ਲੱਗੀ ਹੋਈ ਹੈ, ਪੰਜਾਬੀ ਕੇਸਿਸ ਜਿਹੜੇ 1984 ਚ ਕਿਸੇ ਨੇ ਧੱਕੇ ਨਾਲ ਪਾਣੀ ਪਿਲਾਇਆ ਸੀ ਕਿਸੇ ਨੂੰ, ਹੂੰ, ਕਿਸੇ ਨੇ ਹੂੰ, ਹੂੰ, ਰੋਟੀ ਹੂੰ। ਖਿਲਾਈ ਸੀਗੀ, ਉਹ ਸਾਰੇ ਟੈਰਰਿਸਟ ਬਾਰ ਵਾਲੇ ਕੇਸਿਸ ਆ, ਉਦੋਂ ਦੇ ਲਟਕੇ ਹੋਏ ਆ। ਸੋ ਬਹੁਤ ਇੱਕ ਕਹਿ ਲਓ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਕਿ ਇੰਨੇ ਪੁਰਾਣੇ ਵੀ ਕੇਸ ਜਿੱਦਾਂ ਹੁੰਦੇ ਆ, ਤੇ ਬਾਕੀ ਜਿੱਦਾਂ ਦੱਸਿਆ ਹਾਕੀ ਸਟਿਕ ਪੋਸਟਰ ਵਾਲੇ ਕੇਸ ਹੀ ਲੋਕੀ ਜੀ। ਕਰਕੇ ਰਾਜੀ ਸੀਗੇ। ਸੋ ਇਦਾਂ ਦੇ ਕੇਸ 'ਚ ਤੁਹਾਨੂੰ ਹੁਣ ਤੁਸੀਂ ਦੇਖ ਕੇ ਸਮਝ ਗਏ ਹੋਗੇ ਕਿੰਨਾ ਜ਼ਿਆਦਾ ਕੰਮ ਆ, ਕਿੰਨੀ ਜ਼ਿਆਦਾ ਟੈਕਨੀਕੈਲਿਟੀ ਹੈ, ਹੈ ਨਾ। ਹੂੰ, ਹੂੰ, ਹੂੰ। ਸੋ ਗੇਮ ਤਾਂ ਇਹਦੀ ਫੇਰ ਓਵਰ ਹੋ ਜਾਣੀ ਸੀ ਜੇ ਟਰੰਪ ਸਰਕਾਰ ਵਾਪਸ ਆ ਜਾਂਦੀ। ਹੁਣ ਬਾਈਡਨ ਸਰਕਾਰ ਆ ਗਈ, ਉਹਨਾਂ ਨੇ ਕਿਹਾ ਕਿ ਆਪਾਂ ਇਮੀਗ੍ਰੈਂਟਸ ਨੂੰ ਸਹੀ ਤਰੀਕੇ ਨਾਲ ਟਰੀਟ ਕਰਨਾ, ਜਿਹੜਾ ਬ੍ਰੋਕਨ ਸਿਸਟਮ ਉਹਨੂੰ ਫਿਕਸ ਕਰਨਾ। ਅਟਾਰਨੀ ਜਨਰਲ ਨੇ ਕਿਹਾ ਕਿ ਜਿਹੜਾ ਪੁਰਾਣਾ ਵਾਲਾ ਡਿਸੀਜਨ ਆ ਸੈਸ਼ਨ ਦਾ, ਉਹਨੂੰ ਮੈਂ ਦੁਬਾਰਾ ਰਿਵਿਊ ਕਰਨਾ। ਸੋ ਦੁਬਾਰਾ ਕਹਿ ਲਓ ਇਹਨੂੰ ਇੱਕ ਨਵਾਂ ਚਾਂਸ ਮਿਲ ਗਿਆ ਹੁਣ ਕਿ ਅਟਾਰਨੀ ਜਨਰਲ ਨੇ ਰਿਵਿਊ ਕਰਨਾ। ਸਾਨੂੰ ਪਤਾ ਨਹੀਂ ਕੀ ਰਿਵਿਊ ਕਰਨਾ, ਪਰ ਕਿਉਂਕਿ ਉਹਨਾਂ ਨੇ ਇਹ ਕੇਸ ਚੱਕਿਆ, ਇਹ ਸਾਰੀ ਕੇਸ ਦੀ ਹਿਸਟਰੀ ਆ। ਸੋ ਹੂੰ, ਬਹੁਤ ਹੂੰ। ਜ਼ਿਆਦਾ ਕਹਿ ਲਓ ਕਿ ਇਹਦੇ ਵਿੱਚ ਇੱਕ ਇੰਟਰਸਟਿੰਗ ਜਜਮੈਂਟ ਆਊਗੀ। ਦੇਖਦੇ ਆ ਕਿੱਦਾਂ ਇਹ ਸਾਰੀਆਂ ਚੀਜ਼ਾਂ ਨੂੰ ਉਹ ਆਰਗਿਊ ਕਰਦੇ ਆ, ਕਿੱਦਾਂ ਪ੍ਰੈਜ਼ੈਂਟ ਕਰਦੇ ਆ। ਸੋ ਲੀਗਲ ਆਰਗੂਮੈਂਟ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮੁੱਦੇ ਆ, ਕਾਫੀ ਡਿਟੇਲਡ ਮੁੱਦੇ ਆ, ਕਾਫੀ ਇੰਟਰਸਟਿੰਗ ਮੁੱਦੇ ਆ। ਜੀ। ਪਰ ਮੇਨ ਜਿਹੜੀ ਚੀਜ਼ ਹੈ ਕਿ ਭਾਵੇਂ ਗਾਰਲੈਂਡ ਹੋਵੇ, ਭਾਵੇਂ ਸੈਸ਼ਨ ਹੋਵੇ, ਡੈਮੋਕ੍ਰੈਟਸ ਹੋਣ, ਭਾਵੇਂ ਰਿਪਬਲਿਕਨ ਹੋਣ, ਇਹ ਲੀਗਲ ਮੁੱਦਿਆਂ ਤੇ ਟੱਚ ਕਰਦੇ ਆ। ਪਰ ਜਿਹੜੇ ਹੋਰ ਜ਼ਿਆਦਾ ਕਹਿ ਲਓ ਇਹ ਫੈਕਟ ਦੇ ਜਿਹੜੇ ਕੇਸ ਆ ਕਿ ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਕੀ ਹੈਗੀ ਆ, ਲਾਅ ਦੀ, ਇਮੀਗ੍ਰੈਂਟਸ ਨੂੰ ਐਕਚੁਅਲੀ ਦੇ ਵਿੱਚ 20 ਸਾਲ ਕੀ ਹੁੰਦੇ ਆ, ਉਹਦੇ ਬਾਰੇ ਨਹੀਂ ਉਹ ਡਿਸਕਸ ਕਰਦੇ। ਸੋ ਲੀਗਲ ਹੂੰ। ਮੁੱਦੇ ਤਾਂ ਹੋ ਗਏ ਜੀ ਸਾਡੇ। ਪਹਿਲਾ ਮੁੱਦਾ ਤਾਂ ਇਹ ਹੋਇਆ ਕਿ ਜਿਹੜਾ ਪਹਿਲਾਂ ਤਾਂ ਦੱਸੋ ਕਿ ਲਾਅ ਜਿਹੜਾ ਹੈਗਾ ਇਹ ਕਾਂਗਰਸ ਨੇ ਕਲੀਅਰ ਬਣਾਇਆ ਸੀਗਾ ਕਿ ਇਹ ਡਾਊਟਫੁਲ ਲਾਅ ਹੈ, ਕਿ ਕਲੀਅਰ ਨਹੀਂ ਹੈਗਾ, ਹੈ ਨਾ। ਉਹ ਇੱਕ ਮੁੱਦਾ ਹੋ ਗਿਆ। ਹੁਣ ਦੂਜਾ ਮੁੱਦਾ ਇਹ ਹੈਗਾ ਕਿ ਜਿਹੜਾ ਕਾਂਗਰਸ ਦਾ ਜਿਹੜਾ ਕਈ ਵਾਰੀ ਹੁੰਦਾ ਕਿ ਲਾਅ ਕਲੀਅਰਲੀ ਨਹੀਂ ਲਿਖਿਆ ਹੁੰਦਾ, ਫਿਰ ਉਹਦੇ ਵਿੱਚ ਕੀ ਹੈ ਕਿ ਜਿਹੜੇ ਜੱਜ ਹੈਗੇ, ਕੋਰਟ ਸਿਸਟਮ ਹੈਗੇ, ਉਹ ਇਸ ਚੀਜ਼ ਤੇ ਵਿਚਾਰ ਕਰਦੇ ਕਿ ਕਾਂਗਰਸ ਕੀ ਚਾਹੁੰਦੀ ਸੀਗੀ, ਹੈ ਨਾ। ਉਹ ਆਪਣੇ ਆਪ ਧਾਰਨਾ ਇੱਕ ਕੱਢਦੇ ਕਿ ਕਾਂਗਰਸ ਉਹੀ ਚਾਹੂਗੀ ਜਿਹੜਾ ਕਿ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਜ਼ ਦੇ ਅਕੋਰਡੈਂਸ ਦੇ ਵਿੱਚ ਸੀਗਾ ਕਿ ਨਹੀਂ ਸੀਗਾ। ਠੀਕ ਹੈ। ਦੂਜਾ ਹੂੰ। ਫਿਰ ਇਹ ਆ ਗਿਆ ਕਿ ਕ੍ਰਿਮੀਨਲ ਲਾਅ ਦੇ ਕੰਟੈਕਸਟ ਦੇ ਵਿੱਚ ਉਹ ਇਹ ਲੀਗਲ ਮੁੱਦਾ ਆ ਗਿਆ ਕਿ ਜੇ ਕਿਸੇ ਬੰਦੇ ਨਾਲ ਧੱਕਾ ਹੋਇਆ ਤੇ ਉਹਨੇ ਆਪ ਉਹ ਨਹੀਂ ਕੀਤਾ, ਕਿ ਉਹਦੀ ਸਜ਼ਾ ਵੀ ਉਹਨੂੰ ਦੇਣੀ ਚਾਹੀਦੀ ਆ। ਫਿਰ ਅਗਲਾ ਮੁੱਦਾ ਇਹਦੇ ਵਿੱਚ ਆ ਗਿਆ ਜੀ, ਇੱਕ ਰੂਲ ਆਫ ਲੈਨਿਟੀ ਹੁੰਦਾ। ਰੂਲ ਆਫ ਲੈਨਿਟੀ ਇਹ ਕਹਿੰਦਾ ਹੈਗਾ ਕਿ ਜਦੋਂ ਕੋਈ ਵੀ ਇਦਾਂ ਦਾ ਲਾਅ ਹੈਗਾ ਜਿਹੜਾ ਕਲੀਅਰ ਹੈਗਾ, ਅਨਕਲੀਅਰ ਹੈਗਾ ਜਾਂ ਐਂਬੀਗਸ ਹੈਗਾ, ਉਹਨੂੰ ਤੁਸੀਂ ਉਸ ਤਰੀਕੇ ਨਾਲ ਪੜ੍ਹਨਾ ਕਿ ਉਹ ਜਿਹੜਾ ਜਿਹਨੂੰ ਸਜ਼ਾ ਮਿਲ ਰਹੀ ਹੈ ਉਹਦੇ ਫੇਵਰ 'ਚ ਪੜ੍ਹਨਾ ਤੁਸੀਂ। ਸੋ ਉਹ ਇੱਕ ਲੀਗਲ ਮੁੱਦਾ ਆ ਗਿਆ। ਦੂਜਾ ਫਿਰ ਲੀਗਲ ਮੁੱਦਾ ਇਹਦੇ ਵਿੱਚ ਇਹ ਆ ਗਿਆ ਕਿ ਕੀ ਕੋਈ ਬੰਦਾ ਇਦਾਂ ਦਾ ਹੋ ਸਕਦਾ ਉਹ ਕਵੇ ਕਿ ਮੇਰੇ ਨਾਲ ਧੱਕਾ ਹੋਇਆ ਤੇ ਐਟ ਦਾ ਸੇਮ ਟਾਈਮ ਉਹਦੀ ਆਪ ਧੱਕਾ ਕਰਨ ਲਈ ਹਿਸਟਰੀ ਹੋਵੇ, ਕਿ ਮਤਲਬ ਤੁਹਾਡੇ ਨਾਲ ਪ੍ਰੋਸੀਕਿਊਸ਼ਨ ਹੋਈ ਹੈ ਬਟ ਐਟ ਦਾ ਸੇਮ ਟਾਈਮ ਤੁਸੀਂ ਪ੍ਰੋਸੀਕਿਊਟਰ ਹੋ। ਸੋ ਇਹ ਕੇਸ ਦੇ ਵਿੱਚ ਇਹ ਆ ਗਿਆ ਕਿ ਇਦਾਂ ਦੇ ਬੰਦੇ ਨੂੰ ਆਪਾਂ ਨੂੰ ਅਸਾਈਲਮ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਸੋ ਪਹਿਲਾਂ ਜਿੱਦਾਂ ਦੱਸਿਆ ਕਿ ਜਿਹੜਾ ਨਗਾਈਸ ਹੋਣੀ ਸੀਗੇ ਉਹ 2004 ਦੇ ਵਿੱਚ ਆਏ ਸੀਗੇ। ਸੋ 2004 ਤੋਂ ਆਉਣ ਤੋਂ ਬਾਅਦ ਦੇਖ ਲਓ ਤੁਸੀਂ ਕਿ 6 ਮਹੀਨਿਆਂ 'ਚ ਵਰਕ ਪਰਮਿਟ ਮਿਲਿਆ ਹੋਣਾ, ਤੇ ਉਹ 6 ਮਹੀਨਿਆਂ 'ਚ ਉਹ ਕਿੱਦਾਂ ਰਿਹਾ, ਵਰਕ ਪਰਮਿਟ ਤੋਂ ਬਿਨਾਂ ਉਹ ਕਿੱਦਾਂ ਰਿਹਾ ਸਾਨੂੰ ਨਹੀਂ ਪਤਾ। ਤੇ ਉਹਨੇ ਆਪਣੇ ਵਰਕ ਪਰਮਿਟ ਆਉਣ ਤੋਂ ਬਾਅਦ ਉਹਨੇ ਕਿੱਦਾਂ ਆਪਣੀ ਫੈਮਿਲੀ ਸਪੋਰਟ ਕੀਤੀ, ਆਲ ਦਾ ਵਾਈਲ 17 ਸਾਲ ਉਹਨੂੰ ਹੁਣ ਹੋ ਗਏ, ਹੈ ਨਾ, 2004 ਤੋਂ ਦੇਖਿਆ ਜਾਵੇ ਜੇ, ਤੇ 17 ਸਾਲਾਂ ਦੇ ਵਿੱਚ ਉਹਨੇ ਕੀ ਕੀਤਾ। ਭਾਵੇਂ ਇਹ ਰੈਲੀਵੈਂਟ ਨਹੀਂ ਹੈਗਾ ਕਿ ਉਹਨੇ ਘਰ ਖਰੀਦਿਆ, ਕਿ ਉਹਦਾ ਵਿਆਹ ਹੋਇਆ, ਕਿ ਉਹਨੇ ਅੱਗੇ ਬੱਚੇ ਕੀਤੇ, ਕਿ ਉਹਨੇ ਟੈਕਸ ਦਿੱਤੇ, ਕਿ ਉਹ ਕਮਿਊਨਿਟੀ ਦੇ ਵਿੱਚ ਐਕਟਿਵਲੀ ਇੰਗੇਜ ਰਿਹਾ, ਜੇ ਉਹਦੇ ਬੱਚੇ ਸੀਗੇ ਕਿ ਉਹ ਲੋਕਲ ਜਿਹੜੀ ਟੀਚਰ ਪੇਰੈਂਟ ਮੀਟਿੰਗ ਉੱਤੇ ਜਾਂਦਾ, ਕਿ ਉਹ ਵਲੰਟੀਅਰ ਕਰਦਾ ਸਿਟੀ ਲਈ, ਵਲੰਟੀਅਰ ਫਾਇਰ ਫਾਈਟਰ ਆ, ਕਿ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ। ਕਿਉਂਕਿ ਜਦੋਂ ਤੁਸੀਂ ਉਹ ਮੁੱਦੇ ਕਰਦੇ ਹੋ ਤਾਂ ਸਰਕਾਰ ਕਹਿੰਦੀ ਹੈ ਕਿ ਇਹ ਇਰਰੈਲੀਵੈਂਟ ਹੈਗੇ, ਇਹ ਮੁੱਦੇ ਤੁਸੀਂ ਡਿਸਕਸ ਨਹੀਂ ਕਰਨੇ। ਸੋ ਉਹ ਮੁੱਦੇ ਨਹੀਂ ਸਾਨੂੰ ਪਤਾ। ਹੁਣ ਗੱਲ ਕਰੀਏ ਜਦੋਂ ਜਰਮਨੀ ਵਾਲਾ ਜਦੋਂ ਵਰਲਡ ਵਾਰ 2 ਤੋਂ ਬਾਅਦ ਜਿਹੜੇ ਕਾਫੀ ਸਾਰੇ ਨਾਜ਼ੀ ਸੀਗੇ ਉਹਨਾਂ ਨੂੰ ਭੱਜ ਕੇ ਉੱਥੋਂ ਆਉਣਾ ਪਿਆ। ਕਾਫੀ ਸਾਰੇ ਨਾਜ਼ੀ ਜਿਹੜੇ ਪ੍ਰਿਜ਼ਨ ਗਾਰਡ ਸੀਗੇ। ਸੋ ਯੂਐਸ ਨੇ ਕਾਫੀ ਸਾਰੇ ਜਿਹੜੇ ਇਦਾਂ ਦੇ ਲੋਕ ਸੀਗੇ ਇਹਨਾਂ ਦੇ ਅਸਾਈਲਮ ਦੇ ਜਿਹੜੇ ਕੇਸ ਸੀਗੇ ਉਹ ਅਪਰੂਵ ਕੀਤੇ ਸੀਗੇ, ਤੇ ਇਹ ਆ ਕੇ ਇੱਥੇ ਆਰਾਮ ਨਾਲ ਅਮਰੀਕਨ ਟਾਊਨ ਦੇ ਵਿੱਚ ਕੁਆਇਟਲੀ ਆਪਣਾ ਰਹਿੰਦੇ ਸੀਗੇ। ਤੇ ਕਾਫੀ 10-10 15-15 ਸਾਲਾਂ ਬਾਅਦ ਕਈ ਵਾਰੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਸੀ ਕਿ ਇਹ ਤਾਂ ਨਾਜ਼ੀ ਸੀਗਾ, ਇਹ ਤਾਂ ਜੇਲਰ ਸੀਗਾ, ਇਦਾਂ ਕਰਦਾ ਸੀਗਾ, ਤੇ ਦੁਬਾਰਾ ਫਿਰ ਉਹਨੂੰ ਫੜ ਕੇ ਹੁਣ ਵੀ ਆਪਾਂ ਦੇਖੀਏ 40-40 50-50 ਸਾਲ ਬਾਅਦ ਵੀ ਉਹਨਾਂ ਨੂੰ ਕਈਆਂ ਨੂੰ ਉਹਨਾਂ ਨੇ ਪ੍ਰੋਸੀਕਿਊਟ ਕੀਤਾ। ਸੋ ਫਿਰ ਮੁੱਦਾ ਇਹ ਆ ਜਾਂਦਾ ਕਿ ਹੁਣ ਜਦੋਂ ਤੁਸੀਂ ਇੰਨੇ ਸਾਲ ਡੈਕੇਡਸ ਤੁਸੀਂ ਜਦੋਂ ਇੱਕ ਲਾਅ ਅਬਾਈਡਿੰਗ ਸਿਟੀਜ਼ਨ ਬਣ ਕੇ ਰਹਿੰਦੇ ਹੋ, ਤੇ ਪਰ ਉਹ ਜਿਹੜਾ ਤੁਸੀਂ ਪਿੱਛੇ ਆਪਣੀ ਅਬਿਊਜ਼ ਆਫ ਪਾਵਰ ਕੀਤੀ ਆ, ਲੋਕਾਂ ਨਾਲ ਟਾਰਚਰ ਕੀਤਾ, ਮਾਰਿਆ ਸਾਰਾ, ਉਹਨੂੰ ਉਹ ਓਵਰਕਮ ਨਹੀਂ ਕਰ ਸਕਦਾ ਭਾਵੇਂ ਤੁਸੀਂ 20 ਸਾਲ ਇੱਕ ਕਲੀਨ ਬਣ ਕੇ ਰਹੇ ਹੋ। ਜੀ। ਸੋ ਗੱਲ ਇਹ ਆ ਜਾਂਦੀ ਹੈ ਕਿ ਜੇ ਇਦਾਂ ਦੇ ਕਾਨੂੰਨ ਹੋ ਗਏ ਜਿਹੜੇ ਕਿ ਇੱਕ ਪੱਥਰ ਤੇ ਲਕੀਰ ਆ ਕਿ ਹੂੰ। ਜੇ ਤੁਸੀਂ ਪ੍ਰੋਸੀਕਿਊਟਰ ਸੀਗੇ ਜਾਂ ਇਦਾਂ ਸੀਗਾ ਤੇ ਆਪਾਂ ਤੁਹਾਡੀ ਆਪਾਂ ਗੱਲ ਹੀ ਨਹੀਂ ਸੁਣਨੀ। ਸੋ ਨਾ ਨੁਕਸਾਨ ਇਹ ਹੁੰਦਾ ਕਿ ਤੁਸੀਂ ਮਲਟੀਪਲ ਵਿਕਟਿਮ ਕ੍ਰੀਏਟ ਕਰ ਦਿੰਦੇ ਹੋ, ਘਰ ਵਾਲੇ, ਬੱਚੇ, ਨੇਬਰ। ਤੁਸੀਂ ਜਾ ਕੇ ਬਿਜ਼ਨਸ ਖੋਲ੍ਹਿਆ, ਤੁਹਾਡੇ EMPLOYEE ਆ, ਸੋ ਤੁਸੀਂ ਇਦਾਂ ਦੇ ਪੱਥਰ ਤੇ ਲਕੀਰ ਵਾਲੇ ਕਾਨੂੰਨ ਵੀ ਨਹੀਂ ਬਣਾ ਸਕਦੇ ਕਿ ਕਿਸੇ ਦੀ ਗੱਲ ਸੁਣਨੀ ਨਹੀਂ।
ਕਿਉਂਕਿ ਹੋਰ ਵੀ ਕਾਫੀ ਨਗੀਸੀ ਜਿਹੜੇ ਦੁਨੀਆ ਦੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਕਹਿ ਲਓ ਕਿ ਪ੍ਰੋਬਲਮ ਹੋ ਗਈ ਇਸ ਤੋਂ, ਹੈ ਨਾ। ਸੋ 4 ਇਹਦੇ ਵਿੱਚ ਜੀ ਮੇਨ ਮੁੱਦੇ ਉੱਠ ਕੇ ਆਉਂਦੇ ਆ ਸਾਹਮਣੇ। ਸਭ ਤੋਂ ਪਹਿਲਾ ਮੁੱਦਾ ਤਾਂ ਇਹ ਆ ਗਿਆ ਕਿ ਜਦੋਂ ਇੱਕ ਬੰਦੇ ਨੂੰ ਫੋਰਸੀਬਲੀ ਇਦਾਂ ਦਾ ਕੰਮ ਕਰਾਇਆ ਗਿਆ ਸੀਗਾ, ਉਹਨੂੰ ਇੱਕ ਓਪਰਚੁਨਿਟੀ ਮਿਲੀ ਕਿ ਮੈਂ ਇੱਥੋਂ ਭੱਜ ਜਾਵਾਂ ਹੁਣ। ਉਹ ਫਿਜ਼ੀਕਲੀ ਤਾਂ ਭੱਜ ਕੇ ਆ ਗਿਆ, ਪਰ ਯੂਐਸ ਦਾ ਸਿਸਟਮ ਕਹਿ ਲਓ ਇਦਾਂ ਦਾ ਕਿ ਲੀਗਲੀ ਨਹੀਂ ਉਹ ਭੱਜ ਕੇ ਕਦੀ ਆ ਸਕਿਆ। ਉਹ ਫਿਜ਼ੀਕਲੀ ਇੱਥੇ ਪਹੁੰਚ ਗਿਆ, ਪਰ ਲੀਗਲੀ ਅਜੇ ਵੀ ਉਹ ਗੁਲਾਮ ਹੀ ਆ, ਉਹਨੂੰ ਕੋਈ ਆਜ਼ਾਦੀ ਨਹੀਂ ਹੈਗੀ। ਹੂੰ, ਸੋ ਹੁਣ ਹੂੰ, ਪਹਿਲਾ ਕੁਐਸਚਨ ਇਹ ਆ ਗਿਆ ਅਟਾਰਨੀ ਜਨਰਲ ਦੇ ਮੂਹਰੇ, ਜੇ ਆਪਾਂ ਉਹਦੀ ਗੱਲ ਬੰਦੇ ਦੀ ਨਾ ਸੁਣੀਏ ਤੇ ਬੰਦਾ ਫਿਰ ਵਾਪਸ ਜੋ ਆਪਣਾ ਫੋਰਸ ਕਰਨ ਤੋਂ ਪਹਿਲਾਂ ਜਿੱਦਾਂ ਦਾ ਉਹ ਆਮ ਬੰਦਾ ਸੀਗਾ, ਜੇ ਹੁਣ ਉਹਨੇ ਇੱਕ ਚਾਂਸ ਲਿਆ, ਜੇ ਆਪਾਂ ਨੂੰ ਉਹ ਚਾਂਸ ਨਾ ਦਈਏ ਤੇ ਉਹ ਵਾਪਸ ਆਪਣੀ ਜਿਹੜੀ ਪਹਿਲੀ ਲਾਈਫ ਸੀਗੀ, ਨਾਰਮਲ ਲਾਈਫ ਸੀ, ਉਹ 'ਚ ਕਿੱਦਾਂ ਜਾਊਗਾ? ਮਤਲਬ ਉਹ ਹੋਰ ਕੀ ਕਰੂਗਾ? ਉਹ ਆਹੀ ਇੱਕ ਆਪਸ਼ਨ, ਆਪਣੀ ਕੰਟਰੀ 'ਚ ਜਾ ਨਹੀਂ ਸਕਦਾ, ਉੱਥੇ ਉਹਨੂੰ ਮਾਰ ਦੇਣਾ। ਉਹ ਬੈਟਰ ਹੋਣਾ ਚਾਹੁੰਦਾ ਹੈਗਾ। ਪਹਿਲਾਂ ਉਹ ਕੋਈ ਧੱਕੇ ਨਾਲ ਕੰਮ ਕਰਾਇਆ ਸੀਗਾ, ਉਹ ਕਹਿੰਦਾ ਰਿਹਾ ਕਿ ਮੈਂ ਲੋਕਾਂ ਦੀ ਮਦਦ ਕੀਤੀ ਸੀ, ਮੈਂ ਇੱਦਾਂ ਦਾ ਇਨਸਾਨ ਹਾਂ। ਤੇ ਕੀ ਉਹਨੂੰ ਆਪਾਂ ਨੂੰ ਵਾਪਸ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ, ਸਿਰਫ ਇਸ ਗਰਾਊਂਡ ਤੇ ਕਿ ਉਹਨੂੰ ਦੁਬਾਰਾ ਇੱਕ ਚਾਂਸ ਮਿਲਣਾ ਚਾਹੀਦਾ? ਦੂਜਾ, ਜੇ ਸਰਕਾਰ ਦੇ ਪੱਖੋਂ ਦੇਖੀਏ, ਸਰਕਾਰ ਦੇ ਪੱਖੋਂ ਇਹ ਆ ਗਿਆ ਕਿ ਆਪਾਂ ਆਪਣੀ ਜਿਹੜੀ ਸੁਸਾਇਟੀ ਆ, ਅਮਰੀਕਨ ਸੁਸਾਇਟੀ, ਆਪਾਂ ਇਹਦੇ ਵਿੱਚ ਕੋਈ ਵੀ ਗਲਤ ਬੰਦਾ ਵੜਨਾ ਨਹੀਂ ਚਾਹੁੰਦੇ। ਸੋ ਕਈ ਲੋਕੀ ਕਹਿੰਦੇ ਆ, ਸਪੈਸ਼ਲੀ ਜਿਹੜੇ ਰਿਪਬਲਿਕਨ ਪਾਰਟੀ, ਉਹ ਕਹਿੰਦੀ ਆ ਕਿ ਤੁਸੀਂ ਪ੍ਰੋਸੀਕਿਊਟਰ ਨੂੰ ਸਿੱਧੇ ਮਨਾ ਕਰ ਦਿਓ, ਵੜਨ ਦੀ ਲੋੜ ਹੀ ਨਹੀਂ, ਨਾ ਉਹ ਆਊਗੇ ਇੱਥੇ, ਨਾ ਉਹ ਗਲਤ ਕੰਮ ਇੱਥੇ ਆ ਕੇ ਕਰੂਗੇ। ਹੂੰ, 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 ਸੋ ਹੁਣ ਥਿਊਰੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹ ਸੁਣਨ ਨੂੰ ਵਧੀਆ ਲੱਗਦਾ ਕਿ ਠੀਕ ਆ, ਕਾਫੀ ਲੋਕੀ ਚਲੋ ਸੁਣਨ ਵਾਲੇ ਵੀ ਕਹੂਗੇ ਕਿ ਇਦਾਂ ਦੇ ਬੰਦੇ ਨੂੰ ਆਉਣ ਨਹੀਂ ਦੇਣਾ ਚਾਹੀਦਾ ਇੱਥੇ। ਹੂੰ, 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 ਪਰ ਗੱਲ ਹੈਗੀ ਕਿ ਇਦਾਂ ਦਾ ਬੰਦਾ ਆਲਰੇਡੀ ਇੱਥੇ 17 ਸਾਲ ਤੋਂ ਰਹਿ ਰਿਹਾ, ਉਹਨੇ ਇੱਥੇ ਆਲਰੇਡੀ ਘਰ ਲੈ ਲਿਆ, ਉਹਦੇ ਜਵਾਕ ਹੋ ਗਏ, ਜੌਬ ਕ੍ਰੀਏਟ ਕਰ ਰਿਹਾ। ਉਹ 17 ਸਾਲ ਦੇ ਵਿੱਚ, ਮਤਲਬ ਹੁਣ 17 ਸਾਲ ਨੂੰ ਤੁਸੀਂ ਕਿੱਦਾਂ ਵੈਲੂਏਟ ਕਰਦੇ ਹੋ ਕਿ ਜੋ ਉਹਨੇ 17 ਸਾਲ ਦੇ ਵਿੱਚ ਕੀਤਾ, ਐਜ਼ ਅ ਚੰਗਾ ਬੰਦਾ ਰਿਹਾ, ਆਲਰੇਡੀ ਤੁਹਾਡੀ ਸੁਸਾਇਟੀ ਦੇ ਵਿੱਚ ਮਿਕਸ ਹੋ ਗਿਆ। ਜੀ, ਤੀਜਾ ਫਿਰ ਮੁੱਦਾ ਇਹਦੇ ਵਿੱਚ ਜਿਹੜਾ ਮੇਨ ਇਹ ਆ ਗਿਆ ਕਿ ਜਿਹੜਾ 17 ਸਾਲ ਆ ਬਹੁਤ ਜ਼ਿਆਦਾ ਲੰਬਾ ਟਾਈਮ ਹੈ, ਹੈ ਨਾ। ਉਹਨੇ ਕਾਫੀ ਜ਼ਿਆਦਾ ਲੋਕੀ ਤੁਹਾਡੇ ਤੇ ਡਿਪੈਂਡ ਹੋ ਜਾਂਦੇ ਹੋ। ਤੁਸੀਂ ਇੰਪਲੋਇਰ ਹੋ, ਤੁਸੀਂ ਵਰਕਰ ਹੋ, ਤੁਸੀਂ ਨੇਬਰ ਹੋ ਕਿਸੇ ਦੇ, ਤੁਸੀਂ ਘਰ ਲਿਆ, ਤੁਸੀਂ ਕੋਈ ਬਿਜ਼ਨਸ ਚਲਾਇਆ, ਕਿਸੇ ਨੂੰ ਇੰਪਲੋਏ ਕੀਤਾ, ਤੁਹਾਡੇ ਬੱਚੇ ਯੂਐਸ ਸਿਟੀਜ਼ਨ ਇੱਥੇ ਹੋ ਗਏ। ਜੇ ਤੁਹਾਡੇ ਪਿਓ ਨੂੰ ਵਾਪਸ ਭੇਜ ਦਿੱਤਾ ਜਾਵੇ, ਤੁਹਾਡੇ ਪਿਓ ਨੇ ਕੋਈ ਇਸ ਗਰਾਊਂਡ ਤੇ ਵਾਪਸ ਭੇਜ ਦਿੱਤਾ ਜਾਵੇ ਕਿ ਤੁਹਾਡੇ ਪਿਓ ਨੇ ਕੋਈ ਮਾੜੇ ਕੰਮ ਕੀਤੇ ਆ ਜਿਹੜੇ ਉੱਥੋਂ ਧੱਕੇ ਨਾਲ ਕਰਾਏ ਗਏ ਸੀਗੇ, ਪਰ ਉਹ ਉਦੋਂ ਕਰਾਏ ਗਏ ਸੀਗੇ ਜਦੋਂ ਤੁਸੀਂ ਬੋਰਨ ਵੀ ਨਹੀਂ ਇੱਥੇ ਹੋਏ ਸੀਗੇ। ਸੋ ਜਿਹੜੇ ਇਦਾਂ ਦੇ ਬੱਚੇ ਆ, ਉਹ ਅਮਰੀਕਨ ਸੁਸਾਇਟੀ ਬਾਰੇ ਕੀ ਸੋਚੂਗੇ? ਕੀ ਆਪਾਂ ਇਦਾਂ ਦੀ ਸੁਸਾਇਟੀ ਕ੍ਰੀਏਟ ਕਰਨੀ ਹੈ ਕਿ ਨਹੀਂ ਸੁਸਾਇਟੀ ਇਦਾਂ ਦੀ ਕ੍ਰੀਏਟ ਕਰਨੀ ਹੈ? ਸੋ ਚੌਥਾ ਮੁੱਦਾ ਇਹਦੇ ਵਿੱਚ ਫਿਰ ਇਹ ਆ ਗਿਆ ਜੀ ਕਿ ਜਿਹੜਾ ਜਿੱਦਾਂ ਹੁਣ ਬਾਈਡਨ ਸਰਕਾਰ ਨੇ ਇਹ ਕਿਹਾ ਕਿ ਆਪਾਂ ਜਿਹੜੇ ਅਸਾਈਲਮ ਸੀਕਰ ਆ ਸਾਰੇ, ਉਹਨਾਂ ਨੂੰ ਆਪਾਂ ਇੱਕ ਹਿਊਮੇਨ ਸਿਸਟਮ ਬਣਾਉਣਾ, ਯੂਐਸ ਦੀ ਆਪਾਂ ਇਦਾਂ ਦੀ ਐਗਜ਼ਾਮਪਲ ਬਣਾਉਣੀ ਆ ਜਿਹੜੀ ਕਿ ਇਨ ਇਟਸੈਲਫ ਸਾਰੀ ਦੁਨੀਆ ਨੂੰ ਦੱਸੇ ਕਿ ਆਪਾਂ ਸਭ ਤੋਂ ਇੱਕ ਫੇਅਰ ਕੰਟਰੀ ਆ, ਲੋਕਾਂ ਨੂੰ ਇੱਥੇ ਵੈਲਕਮ ਹੈ, ਇੱਥੇ ਆ ਕੇ ਅਸਾਈਲਮ ਕਰ ਸਕਦੇ ਆ। ਤੇ ਜੇ ਆਪਾਂ ਇਦਾਂ ਦੇ ਲੋਕਾਂ ਨੂੰ ਹੁਣ ਵਾਪਸ ਭੇਜ ਦਈਏ ਤੇ ਵਾਪਸ ਜਾ ਕੇ ਉਹਨਾਂ ਨੂੰ ਕਹੀਏ ਕਿ ਉਹੀ ਦੁਨੀਆ 'ਚ ਤੁਸੀਂ ਜਾ ਕੇ ਰਹੋ ਜਿੱਥੋਂ ਤੁਸੀਂ ਆਏ ਸੀਗੇ, ਤੇ ਫਿਰ ਆਪਾਂ ਜਿਹੜੀ ਅਸਾਈਲਮ ਵਾਲੀ ਵਰਲਡ ਵਾਈਡ ਡਿਸਪਲੇਸਮੈਂਟ ਜਿਹੜੀ ਹੁੰਦੀ ਹੈ ਰਿਫਿਊਜੀਆਂ ਦੀ, ਆਪਾਂ ਵੀ ਉਹਦੇ ਵਿੱਚ ਕੰਟਰੀਬਿਊਟ ਕਰ ਰਹੇ ਹਾਂ। ਸੋ ਇਹ ਹੂੰ, ਜਿਹੜੇ ਹੂੰ, ਸਾਰੇ ਮੇਨ ਜਿਹੜੇ ਕੀ ਮੁੱਦੇ ਆ, ਕਾਫੀ ਇੰਪੋਰਟੈਂਟ ਡਿਸੀਜਨ ਹੈਗਾ, ਕਿਉਂਕਿ ਸਾਈਕੋਲੋਜੀਕਲ ਲੈਵਲ ਤੇ ਕਹਿ ਲਓ, ਸੁਸਾਇਟੀ ਦੇ ਲੈਵਲ ਤੇ, ਫੈਮਿਲੀ ਡਿਪੈਂਡੈਂਟ ਸਾਰਾ ਕੁਝ ਜੇ ਉਹਦੇ ਲੈਵਲ ਤੇ ਦੇਖਿਆ ਜਾਵੇ, ਇੰਨਾ ਸੌਖਾ ਨਹੀਂ ਹੈਗਾ ਕਿ ਇਹ ਬੰਦੇ ਨੂੰ ਸਿੱਧਾ ਚੱਕ ਕੇ ਵਾਪਸ ਤੋੜ ਦਿੱਤਾ ਜਾਵੇ ਜਦੋਂ ਇਹਨੇ ਕਿਹਾ ਕਿ ਮੇਰੇ ਕੋਲ ਬੰਦੂਕ ਦੇ ਜ਼ੋਰ ਤੇ ਕੰਮ ਕਰਾਇਆ ਗਿਆ ਸੀਗਾ। ਹੂੰ, ਹੂੰ, ਜੀ, ਜੀ, ਬਿਲਕੁਲ। ਇਹ ਗੱਲ ਬਿਲਕੁਲ, ਇਸ 'ਚ ਕੋਈ ਦੋ ਰਾਵਾਂ ਨਹੀਂ ਆ ਵੀ ਧੱਕੇ ਦੇ ਨਾਲ ਵੀ ਗਲਤ ਕੰਮ ਜਿਹੜੇ ਉਹ ਕਰਵਾਏ ਜਾਂਦੇ ਆ। ਸੋ ਬੇਸਿਕਲੀ ਦੋਹਰੀ ਮਾਰ ਉਹ ਬੰਦੇ ਨੂੰ ਜਿਹੜੀ ਉਹ ਝੱਲਣੀ ਪੈ ਰਹੀ। ਇੱਕ ਤਾਂ ਪਹਿਲੋਂ ਆਪ ਉਹ ਬੰਦਾ ਟਰੋਮੇ ਦੇ ਵਿੱਚੋਂ ਲੰਘੂਗਾ ਜਾਂ ਜੋ ਵੀ ਆ, ਉਹਨੂੰ ਅਬਿਊਜ਼ ਝੱਲਣਾ ਪਿਆ, ਤੇ ਫਿਰ ਉਸ ਅਬਿਊਜ਼ ਦੇ ਬਚਣ ਦੇ ਡਰ ਤੋਂ ਦੂਜੇ ਨੂੰ ਅਬਿਊਜ਼ ਜਿਹੜਾ ਉਸ ਤੋਂ ਕਰਵਾਇਆ ਗਿਆ। ਸੋ ਕਾਫੀ ਇੰਪੋਰਟੈਂਟ ਇੰਟਰਸਟਿੰਗ ਜਿਹੜਾ ਇਹ ਕੇਸ ਆ। ਪਰ ਅਟਾਰਨੀ ਟਿਰਕਿਆਨਾ ਜੀ, ਹੁਣ ਜਿੱਦਾਂ ਜੈਫ ਸੈਸ਼ਨ ਹੋਣਾ ਨੇ ਇਸ ਦੇ ਉੱਤੇ ਆਪਣਾ ਫੈਸਲਾ ਬਣਾਇਆ ਜਾਂ ਉਹਨਾਂ ਨੇ ਕੋਈ ਨਾ ਕੋਈ ਆਪਣਾ ਵਿਚਾਰ ਬਣਾਇਆ, ਮੈਰਿਕ ਗਾਰਲੈਂਡ ਆਏ, ਉਹ ਕਹਿੰਦੇ ਵੀ ਨਹੀਂ, ਚੱਲ ਮੈਂ ਇਹਨੂੰ ਦੁਬਾਰਾ ਦੇਖਦਾ। ਹੁਣ ਜਦੋਂ ਅਗਲੀ ਵਾਰੀ ਮੰਨ ਲਓ ਵੀ ਜੇ ਦੁਬਾਰਾ ਦੂਜੀ ਸਰਕਾਰ ਆ ਜਾਂਦੀ ਹੈ, ਦੂਜੇ ਅਟਾਰਨੀ ਜਨਰਲ ਆ ਜਾਂਦੇ ਆ, ਜੋ ਮੁੜ ਦੁਬਾਰਾ ਇਸ ਨੂੰ ਜਿਹੜਾ ਉਹ ਦੇਖਣਗੇ, ਤੇ ਇਹ ਤਾਂ ਵਾਕਿਆ ਵਿਚਾਰੇ ਪਿੰਗ ਪੋਂਗ ਦੀ ਗੇਂਦ ਹੀ ਬਣ ਗਿਆ। ਜੀ, ਸੋ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਜੇ ਸਰਕਾਰ ਨੇ ਡਿਸਾਈਡ ਕਰ ਲਿਆ ਕਿ ਸਾਰਿਆਂ ਨੂੰ ਅਸਾਈਲਮ ਦੇਣਾ, ਸਿਰਫ ਇੰਡੀਅਨਾਂ ਨੂੰ ਨਹੀਂ ਅਸਾਈਲਮ ਦੇਣਾ, ਤੇ ਜੇ ਕਾਂਗਰਸ ਉੱਦਾਂ ਦਾ ਲਾਅ ਬਣਾ ਦੇਵੇ ਤੇ ਕੰਟਰੀ ਦੇ ਜਿਹੜੇ ਲਾਅ ਆ, ਜਿਹੜੇ ਲੀਗਲ ਪ੍ਰੋਸੀਜਰ ਆ, ਉਹ ਸਾਰਿਆਂ ਨੂੰ ਰਿਸਪੈਕਟ ਕਰਨੇ ਪਊਗੇ। ਜਿੱਦਾਂ ਦੱਸਿਆ, ਉਹ ਕਹਿੰਦੇ ਪ੍ਰਿਵਿਲੇਜ ਆ, ਤੁਹਾਨੂੰ ਰਾਈਟ ਹੂੰ, ਨਹੀਂ ਤੁਹਾਡਾ ਹੈਗਾ, ਫੰਡਾਮੈਂਟਲ ਰਾਈਟ ਨਹੀਂ ਹੈਗਾ, ਹੈ ਨਾ। ਕਾਫੀ ਸਾਰੀਆਂ ਐਗਜ਼ਾਮਪਲਾਂ ਮੈਂ ਤੁਹਾਨੂੰ ਦੇ ਸਕਦਾ ਕਿ ਕਾਫੀ ਮੇਰੇ ਇਰਾਨੀ ਕਲਾਇੰਟ ਸੀਗੇ, ਬਿਜ਼ਨਸ ਕਰਦੇ ਸੀਗੇ, E2 ਵੀਜ਼ਾ ਜਿਹਦੇ ਬਾਰੇ ਆਪਾਂ ਡਿਸਕਸ ਜੀ, ਕੀਤਾ, ਹੂੰ, ਹੂੰ, ਤੇ ਟਰੰਪ ਨੇ ਆ ਕੇ ਟ੍ਰੀਟੀ ਕੈਂਸਲ ਕਰਤੀ। ਸੋ ਕਾਫੀ ਰੋਂਦੇ ਗਏ ਆਪਣੇ ਬੱਚੇ ਸਕੂਲਾਂ ਚੋਂ ਕਢਾ ਕੇ। ਮੈਂ ਕਿਹਾ ਹੁਣ ਟ੍ਰੀਟੀ ਕੈਂਸਲ ਕਰਤੀ, ਕਿੱਦਾਂ ਤੁਹਾਡੀ ਐਕਸਟੈਂਸ਼ਨ ਕੀਤੀ ਜਾਵੇ?
ਅਸਾਈਲਮ ਫਾਈਲ ਕਰਨ ਲਈ ਤੁਹਾਨੂੰ ਸਾਲ ਦੀ ਡੈਡਲਾਈਨ ਹੁੰਦੀ ਆ, ਉਹ ਨਹੀਂ ਮੀਟ ਕਰਦੇ। ਸੋ ਬਿਜ਼ਨਸ ਜਿਹੜੇ ਸੀਗੇ ਉਹਨਾਂ ਨੂੰ ਖੜੇ ਪੈਰ ਵੇਚਣੇ ਪਏ, ਮਹਿੰਗੇ ਬਿਜ਼ਨਸ ਆਪਣੇ ਸਸਤੇ ਭਾਅ ਵੇਚ ਕੇ ਜਾਣਾ ਪਿਆ। ਬਾਈਡਨ ਨੇ ਆ ਕੇ ਫਿਰ ਰਿਸਟੋਰ ਕਰਤੀ। ਸੋ ਬਿਲਕੁਲ ਜਦੋਂ ਮਾੜੀ ਪ੍ਰਸ਼ਾਸਨ ਆ ਗਈ, ਹੁਣ ਡੈਫੀਨਿਟਲੀ ਰਿਪਬਲਿਕਨ ਕਈ ਕਈ ਟੌਪਿਕਸ 'ਤੇ ਉਹ ਬਹੁਤ ਵਧੀਆ, ਇਕੋਨਮੀ ਲਈ ਵਧੀਆ ਸੀਗੇ, ਕਾਫੀ ਵਧੀਆ ਉਹਨਾਂ ਨੇ ਸਟੈਂਸ ਲਿਆ, ਇਕੋਨਮੀ ਡਿੱਗਣ ਨਹੀਂ ਦਿੱਤੀ, ਹੈ ਨਾ। ਕੋਵਿਡ ਦੇ ਵਿੱਚ ਸਟਰੋਂਗ ਇੱਕ ਕਹਿ ਲਓ ਸਟੈਂਸ ਲਿਆ, ਮੇਰਾ ਮੰਨਣਾ ਇਹ ਹੈ, ਹੈ ਨਾ। ਕਾਫੀ ਚੀਜ਼ਾਂ 'ਚ ਡੈਮੋਕ੍ਰੈਟਸ ਆ ਜਿਹੜੇ, ਹੁਣ ਕੈਲੀਫੋਰਨੀਆ, ਸੈਨ ਫਰਾਂਸਿਸਕੋ ਦੇਖੀਏ, ਹੋਮਲੈਸਨੈਸ ਦਾ ਦੇਖ ਲਓ ਕੀ ਹਾਲ ਆ, ਸਿਟੀ ਡੈਡ ਕਰਤਾ ਪੂਰਾ 2 ਸਾਲਾਂ 3 ਸਾਲਾਂ ਦੇ ਵਿੱਚ, ਮੇਰੇ ਮੂਹਰੇ ਡਿਟੀਓਰੇਟ ਹੋ ਗਿਆ, ਹੈ ਨਾ। ਸੋ ਪਾਰਟੀ ਕੋਈ ਵੀ ਵਧੀਆ ਨਹੀਂ, ਮਤਲਬ ਇਹ ਕਿ ਸਿਚੁਏਸ਼ਨ ਲਈ ਉਹਨਾਂ ਨੂੰ ਵੀ ਐਕਟ ਕਰਨਾ ਪੈਂਦਾ। ਪਰ ਇਹ ਹੈ ਕਿ ਬਿਲਕੁਲ ਪਿੰਗ ਪੋਂਗ ਦੀ ਬਾਲ ਆ, ਤਾਂ ਕਰਕੇ ਜਿਹੜੇ ਲੀਡਰ ਆ ਉਹੀ ਲੋਕਾਂ ਨੂੰ ਲੀਡ ਕਰਦੇ ਆ। ਸੋ ਇਹ ਜ਼ਰੂਰੀ ਆ ਕਿ ਲੋਕੀ ਜਾਗਰੂਕ ਰਹਿਣ, ਹੈ ਨਾ। ਅਤੇ ਆ ਜਿਹੜੀ ਰੇਡੀਓ ਸ਼ੋਅ ਆ, ਇਹਦੇ ਮਾਧਿਅਮ ਨਾਲ ਆਪਾਂ ਇਹੀ ਹੈ ਕਿ ਲੋਕਾਂ ਦੇ ਸਾਹਮਣੇ ਰੱਖੀਏ ਕਿ ਐਕਚੁਅਲ ਦੇ ਵਿੱਚ ਮੁੱਦੇ ਹੈ ਕੀ ਆ। ਇਹ ਨਹੀਂ ਕਿ ਟਿਕਟੋਕ 'ਤੇ ਕੀ ਲਾਅ ਪਾਸ ਹੋ ਜਾਣਾ, ਕਈ ਇੱਦਾਂ ਦੇ ਵੀ 10-10 ਸਾਲ ਤੋਂ ਵੇਟ ਕਰ ਰਹੇ, ਕਹਿੰਦੇ ਮੇਰੇ ਵਕੀਲ ਨੇ ਕਿਹਾ ਸੀ ਕੋਈ ਨਹੀਂ, ਆ ਜਾਣਾ ਵਾ, ਹੈ ਨਾ। ਸੋ ਤੁਹਾਨੂੰ ਇੱਕ ਸਿਚੁਏਸ਼ਨ ਦੀ ਪਤਾ ਲੱਗਦੀ ਰਹਿੰਦੀ ਹੈ। ਪਰ ਹਾਂਜੀ, ਪਿੰਗ ਪੋਂਗ ਬਾਲ ਹੀ ਹੈ, ਜੇ ਅੱਗੇ ਦੁਬਾਰਾ ਸਰਕਾਰ ਮਾੜੀ ਆ ਜਾਊਗੀ ਅਤੇ ਕਹੂਗੀ ਕਿ ਸਾਲਮ ਨੂੰ ਹੌਲੀ ਆਪਾਂ ਖ਼ਤਮ ਕਰ ਦੇਣਾ, ਤਾਂ ਹਾਂਜੀ ਉਹ ਕਰ ਸਕਦੇ ਆ, ਥ੍ਰੈਟ ਕਾਫੀ ਆ। ਪਰ ਇਹਦੇ ਨਾਲ ਇਹ ਹੈ ਕਿ ਲਾਇਰ ਦੀਆਂ ਸੰਸਥਾਵਾਂ, ACLU ਵਗੈਰਾ, ਹੋਰ ਜਿਹੜੇ ਐਡਵੋਕੇਸੀ ਗਰੁੱਪ ਵਗੈਰਾ ਹੈਗੇ ਆ, ਇਹਨਾਂ ਨੂੰ ਹੁਣ ਜਿੱਦਾਂ ਬਾਈਡਨ ਨੇ ਫੰਡ ਕਰਤਾ, ਉਹਨਾਂ ਨੇ ਇਹਨਾਂ ਦੀ ਫੰਡਿੰਗ ਕੱਟ ਲਈ, ਲੋਕੀ ਵੀ ਇਹਨਾਂ ਨੂੰ ਡੋਨੇਟ ਕਰਦੇ ਨੇ। ਤੁਹਾਨੂੰ ਵੀ ਕਰਨਾ ਚਾਹੀਦਾ, ਹੈ ਨਾ, ਕਿ ਜਿੱਦਾਂ ਇਹ ਸੁਪਰੀਮ ਕੋਰਟ ਤੱਕ ਜਾਣਾ ਇਹਨਾਂ ਦੇ ਲਈ ਸੌਖਾ ਨਹੀਂ ਹੁੰਦਾ। ਸੋ ਇਹ ਹੈ ਕਿ ਸਾਰਿਆਂ ਦੀ ਇੱਕ ਸਾਂਝੀ ਫਾਈਟ ਆ, ਇਹ ਨਹੀਂ ਕਿ ਮੇਰਾ ਗ੍ਰੀਨ ਕਾਰਡ ਆ ਗਿਆ ਹੁਣ ਮੈਨੂੰ ਕੀ ਫ਼ਰਕ ਹੈ, ਨਾ। ਇੱਦਾਂ ਦੇ ਵੀ ਅਟਰਨੀ ਵੀ ਹੈਗੇ ਆ, ਕੰਧਾਂ 'ਤੇ ਪੋਸਟਰ ਲਾਉਣ ਵਾਲੇ, ਹਾਕੀ ਸਟਿੱਕਾਂ ਵਾਲੇ ਕਲਾਇੰਟ ਵੀ ਕਈ ਉੱਦਾਂ ਦੇ ਹੈਗੇ ਆ ਕਿ ਠੀਕ ਆ, ਮੈਨੂੰ ਕੀ ਕਿਸੇ ਨਾਲ ਲੈਣਾ ਦੇਣਾ। ਪਰ ਮੈਂ ਇਮੀਗ੍ਰੇਸ਼ਨ ਲਾਅ ਤਾਂ ਨਹੀਂ ਕਰਦਾ ਕਿ ਕੰਧਾਂ 'ਤੇ ਪੋਸਟਰ ਲਵਾ ਕੇ ਕੇਸ ਲੈ ਲਿਆ, ਪੈਸੇ ਲੈ ਲਏ। ਮੈਂ ਕਿਹਾ ਇੱਕ ਸਾਡੀ ਮੋਰਲ ਇੱਕ ਰਿਸਪੋਂਸੀਬਿਲਿਟੀ ਵੀ ਹੈਗੀ ਕਿ ਇੱਕ ਜਿਹੜਾ ਸਾਰਾ ਓਵਰਆਲ ਸਿਸਟਮ ਹੈ, ਜਿਹੜਾ ਕੰਧਾਂ 'ਤੇ ਪੋਸਟਰ ਤੇ ਹਾਕੀ ਸਟਿੱਕਾਂ ਤੋਂ ਬਿਯੋਂਡ ਵੀ ਜਿਹੜਾ ਇਹ ਸਿਸਟਮ ਹੈ, ਉਹਨੂੰ ਓਨਰ ਕਰਨਾ ਪੈਣਾ। ਅਤੇ ਜੋ ਸਾਡੀ ਡਿਊਟੀ ਐਜ਼ ਅ ਕਲਾਇੰਟ ਆ, ਐਜ਼ ਅ ਲਾਇਰ ਆ, ਐਜ਼ ਅ ਮੈਂਬਰ ਆਫ ਸੁਸਾਇਟੀ ਆ, ਸਾਨੂੰ ਇਹ ਸਾਰਾ ਜਿਹੜਾ ਸਿਸਟਮ ਹੈ ਇਹਨੂੰ ਇੰਟੈਕਟ ਰੱਖਣਾ ਪੈਣਾ। ਜੇ ਦੁਬਾਰਾ ਦੂਜੀ ਸਰਕਾਰ ਆ ਗਈ, ਉਹ ਇਹਨੂੰ ਤੋੜ ਸਕਦੀ ਆ ਅਤੇ ਬਿਲਕੁਲ ਨੁਕਸਾਨ ਹੋ ਸਕਦਾ ਤੁਹਾਡਾ। ਜੀ, ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਵੀ ਪਹਿਲੋਂ ਕਈ ਵਾਰੀ ਕਿਹਾ ਵੀ ਕਿਸਮਤ ਆ ਵੀ ਜਦੋਂ ਤੁਸੀਂ ਫਾਈਲ ਕਰਦੇ ਆ ਵੀ ਵਾਰੀ ਕਿਹਦੇ ਅੰਡਰ ਆਉਂਦੀ ਆ, ਵੀ ਬਿਲਕੁਲ, ਬਿਲਕੁਲ। ਕਿਹੜੇ ਪ੍ਰਸ਼ਾਸਨ ਅਧੀਨ ਜਿਹੜੀ ਉਹ ਵਾਰੀ ਆਉਂਦੀ, ਵੀ ਤੁਹਾਡੇ ਪ੍ਰਤੀ ਉਹ ਲੀਨੀਅੰਟ ਨੇ ਜਾਂ ਸਟ੍ਰਿਕਟ ਨੇ। ਇਹ ਇਸ ਚੀਜ਼ ਦਾ ਬਹੁਤ ਮੈਟਰ ਕਰਦਾ ਆ। ਸੋ ਕਾਫੀ ਇੰਪੋਰਟੈਂਟ ਕੇਸ ਹੈ, ਗ੍ਰੇਟ ਕੇਸ ਮੈਨੂੰ ਲੱਗਦਾ ਇਹ ਹੋਊਗਾ। ਸੋ ਤੁਸੀਂ ਤਾਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋ। ਹੁਣ ਇਸ ਤੋਂ ਇਹ ਪਤਾ ਲੱਗਦਾ ਵੀ ਆਪਣੇ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਆ, ਉਹ ਵੀ ਇਸ ਕੇਸ ਦੇ ਫੈਸਲੇ ਦੇ ਉੱਤੇ ਉਹਨਾਂ ਦੀ ਵੀ ਕਹਿ ਲਓ ਵੀ ਤਲਵਾਰ ਜਿਹੜੀ ਲਟਕ ਰਹੀ ਆ, ਉਹਨਾਂ ਨੂੰ ਪਤਾ ਲੱਗੂਗਾ ਵੀ ਰਹਿਣਾ ਆ ਜਾਂ ਉਹਨਾਂ ਨੂੰ ਕੱਢਣਾ ਆ, ਕੀ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਹੋਣਾ ਆ। ਸੋ ਆਪਣੇ ਹੋਰ ਵੀ ਕਾਫੀ ਕੇਸ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਇਸ ਦੇ ਵਿੱਚ ਡੈਫੀਨੇਟਲੀ ਹੋਣਗੇ। ਜੀ ਬਿਲਕੁਲ। ਜਿਹੜੀ ਮੇਨ ਵੇਵ ਸੀਗੀ ਇੰਡੀਆ ਦੇ ਵਿੱਚ ਟੈਰਰਿਜ਼ਮ ਦੀ, ਆਪਾਂ ਦੇਖਿਆ ਹੈ ਨਾ 80s ਤੇ 90s ਦੇ ਵਿੱਚ ਜ਼ਿਆਦਾ ਸੀਗੀ। ਬਹੁਤ ਲੋਕੀ ਉਦੋਂ ਆਏ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਉਦੋਂ ਮਤਲਬ ਕਿ ਉਦੋਂ ਤੇ ਹੁਣ ਦੇ ਵਿੱਚ ਜਿਹੜੇ ਆਏ ਆ ਕਾਫੀ, ਉਦੋਂ ਤੇ ਮਤਲਬ ਕਹਿ ਲਓ ਕਿ ਆਪਸ਼ਨ ਹੀ ਨਹੀਂ ਨਾ ਬੰਦੇ ਕੋਲ ਸੀਗੀ, ਰਾਤੋਂ ਰਾਤ ਭੱਜ ਕੇ ਲੋਕੀ ਜਿਹੜੇ ਆਏ ਆ। ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਦੇ ਵਿੱਚੋਂ ਦੀ ਕਈ ਕੇਸ ਜਿਹੜੇ ਲਟਕੇ ਹੋਏ ਆ ਜਾਂ ਕਈ ਡਿਨਾਈ ਕਰਤੇ ਆ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਟੈਰਰਿਸਟ ਬਾਰ ਲਾਤੀ ਸੀਗੀ। ਸੋ ਟੈਰਰਿਸਟ ਬਾਰ ਇੱਦਾਂ ਲਾਈ ਕਿ ਉਹ ਬੇਸਿਕਲੀ ਉਗਰਵਾਦ ਦਾ ਟਾਈਮ ਸੀਗਾ, ਕਈ ਸਾਰੇ ਐਲੀਮੈਂਟ ਵਿੱਚ ਇਨਵੋਲਵ ਸੀਗੇ, ਮਤਲਬ ਕਈ ਸਾਰੀਆਂ ਮਲਟੀਪਲ ਪਾਰਟੀ ਸੀਗੀਆਂ। ਮਤਲਬ ਕਿ ਕਹਿ ਲਓ ਕਿ ਜਦੋਂ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਆ, ਗਵਰਨਮੈਂਟ ਦੇ ਹੱਥੋਂ ਚੀਜ਼ਾਂ ਬਾਹਰ ਨਿਕਲ ਜਾਂਦੀਆਂ ਅਤੇ ਕੋਈ ਵੀ ਬੰਦਾ ਕੁਛ ਕਰ ਨਹੀਂ ਸਕਦਾ, ਹੈ ਨਾ। ਲੋਕੀ ਘਰੇ ਜਾਂਦੇ ਸੀ, ਮੈਨੂੰ ਰੋਟੀ ਖਿਲਾ, ਕਿਸੇ ਨੇ ਬੰਦੂਕ ਰੱਖਤੀ, ਕਿਸੇ ਦੇ ਸਿਰ 'ਤੇ ਕੁਛ ਰੱਖਤਾ। ਹੁਣ ਜਿਹੜੀ US ਗਵਰਨਮੈਂਟ ਆ, ਕਈ ਆਰਗਨਾਈਜੇਸ਼ਨਾਂ ਇੱਦਾਂ ਦੀਆਂ ਸੀਗੀਆਂ, ਉਹਨਾਂ ਨੇ ਸਿੱਧਾ ਹੀ ਕਹਿ ਤਾ ਕਿ ਟੀਅਰ 3 ਆਰਗਨਾਈਜੇਸ਼ਨ, ਟੈਰਰਿਸਟ ਆਰਗਨਾਈਜੇਸ਼ਨਸ ਹੈਗੀਆਂ। ਸੋ ਜੇ ਕਈ ਵਾਰੀ ਬੰਦੇ ਨੇ ਕਿਹਾ ਕਿ ਮੈਂ ਉਹਨੂੰ ਪੁੱਛਿਆ, ਉਹਨੇ ਸਰਕਾਰੀ ਵਕੀਲ ਨੇ, ਕਿ ਤੂੰ ਕਦੀ ਇਹਨਾਂ ਨੂੰ ਰੋਟੀ ਪਾਣੀ ਪਿਲਾਇਆ ਜਦੋਂ ਤੇਰੇ ਘਰੇ ਜਦੋਂ ਆਏ ਸੀ? ਉਹਨੇ ਕਹਿਣਾ ਆਹੋ। ਉਹਨੇ ਕਿਹਾ ਕਿ ਆਹੋ ਇਹ ਟੈਰਰਿਸਟ ਬਾਹਰ ਲੱਗ ਗਈ ਤੇਰੇ ਉੱਤੇ, ਤੇਰਾ ਕੇਸ ਡਿਨਾਈ ਆ, ਹੈ ਨਾ। ਪਹਿਲਾਂ ਤਾਂ ਇਹ ਹੈ ਕਿ ਕਈ ਉਦੋਂ ਦੇ 80s ਦੇ ਕੇਸ ਲਟਕੇ ਹੋਏ ਆ, ਉਹ ਹੁਣ ਸਾਡੇ ਕੋਲ ਆਏ ਆ। ਕਹਿੰਦੇ ਕਿ ਮੈਨੂੰ ਵਕੀਲ ਹੀ ਨਹੀਂ ਲੱਭਾ ਇੰਨੇ ਸਾਲ ਕੋਈ, ਜਿਹੜੀ ਮਟੀਰੀਅਲ ਸਪੋਰਟ ਬਾਰ ਆ ਉਹਨੂੰ ਕਰ ਸਕੇ, ਹੈ ਨਾ। ਅਤੇ ਕਈ ਕੇਸਿਸ ਜਿਹੜੇ ਆਲਰੇਡੀ ਮੇਰੇ ਮਤਲਬ ਇੱਥੇ ਜੁਆਇਨ ਆਪਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਿਹੜੇ ਡਿਨਾਈ ਹੋ ਗਏ ਆ। ਸੋ ਇਹ ਜਿਹੜੇ ਵੀ ਉਹ ਕੇਸ ਸੀਗੇ, ਜਿਹਨਾਂ ਦਾ ਵੀ ਕੇਸ ਟੈਰਰਿਸਟ ਬਾਰ, ਮਟੀਰੀਅਲ ਸਪੋਰਟ ਬਾਰ 'ਤੇ ਡਿਨਾਈ ਹੋਇਆ, ਜਦੋਂ ਆਹ ਵਾਲਾ ਡਿਸੀਜਨ ਆਊਗਾ, ਆਪਾਂ ਅਨਾਊਂਸ ਕਰਾਂਗੇ, ਤੁਹਾਡੇ ਫਿਰ ਸਾਰਿਆਂ ਦੇ ਜਿਹੜੇ ਕੇਸ ਆ ਉਹ ਇੱਕ ਤਾਂ ਰੀਓਪਨ ਹੋ ਸਕਦੇ ਆ ਇਸ ਕੇਸ ਦੇ ਅੰਡਰ। ਜੇ ਮਟੀਰੀਅਲ ਸਪੋਰਟ ਦੀ ਡੈਫੀਨੇਸ਼ਨ ਆ, ਰੀਓਪਨ ਦਾ ਇਹੀ ਹੈ ਕਿ ਜੇ ਲਾਅ ਰਿਵਰਸ ਹੋ ਗਿਆ, ਹੈ ਨਾ, ਦੇਖਦੇ ਹਾਂ ਕਿ ਉਹ ਅਪਰਚੁਨਿਟੀ ਸਾਨੂੰ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਸੋ ਕਈ ਸਾਡੇ ਕੇਸ ਆ ਉਹ ਆਲਰੇਡੀ ਪੈਂਡਿੰਗ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਇਸ ਵੇਲੇ, ਹੈ ਨਾ। ਜਿੱਦਾਂ 2 ਸਾਲ ਪਹਿਲਾਂ ਮੈਂ ਫਾਈਲ ਕੀਤੇ ਸੀਗੇ, ਉਹਨਾਂ ਦੀ ਬਰੀਫਿੰਗ ਜਿੱਦਾਂ ਹੁਣ ਆ ਜਾਣੀ ਆ। ਸੋ ਮੈਂ ਉਹਨਾਂ ਦੀ
ਮੈਂ ਉਹਨੂੰ ਰਿਕੁਐਸਟ ਹੀ ਕਰ ਸਕਦਾ ਕਿ ਉਹਨਾਂ ਦੀ ਬਰੀਫਿੰਗ ਨਾ ਆਵੇ ਜਦ ਤੱਕ ਇਹ ਡਿਸੀਜਨ ਨਾ ਆਵੇ, ਕਿਉਂਕਿ ਇਹ ਡਿਸੀਜਨ ਮੇਰੇ ਫੇਵਰ 'ਚ ਆਊਗਾ। ਜੇ ਡਿਸੀਜਨ ਮੇਰੇ ਫੇਵਰ 'ਚ ਆਊਗਾ, ਜਿਹੜੀ ਉਹਦੀ ਬਰੀਫਿੰਗ ਆ, ਮੈਂ ਉਹ 'ਚੋਂ ਵਧੀਆ ਕੰਮ ਕਰਕੇ ਉਹਨਾਂ ਨੂੰ ਰਿਵਰਸ ਕਰਾ ਸਕੂੰਗਾ। ਜੇ ਉਹਨਾਂ ਦੀ ਬਰੀਫਿੰਗ ਅੱਜ ਦੀ ਡੇਟ ਦੇ ਵਿੱਚ ਆਉਂਦੀ ਆ, ਅਤੇ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਆਰਗੂਮੈਂਟ ਹੈ ਨਹੀਂ ਗੇ, ਕੋਈ ਪੁਰਾਣਿਆਂ ਦੇ ਵਿੱਚ ਜਾਣਾ ਪੈਣਾ ਸੈਸ਼ਨ ਦੇ ਹਿਸਾਬ ਨਾਲ। ਜਿਹੜਾ ਜਸਟ ਸੈਸ਼ਨ ਦੇ ਆਰਗੂਮੈਂਟ ਆ ਉਹਦੇ ਹਿਸਾਬ ਨਾਲ ਇਹ ਆ ਕਿ ਜਿੱਤੇ ਟੈਰੋਰਿਸਟ ਬਾਹਰ ਲੱਗੀ ਆ, ਹੋਰ ਕੋਈ ਸਵਾਲ ਨਹੀਂ ਪੁੱਛਣਾ, ਭਾਵੇਂ ਧੱਕੇ ਨਾਲ ਕੰਮ ਕਰਾਇਆ ਸੀਗਾ ਨਹੀਂ ਕਰਾਇਆ ਸੀਗਾ। ਸੋ ਤਾਂ ਕਰਕੇ ਜਿਹੜੇ ਇਹ ਡਿਸੀਜਨ ਆ ਸਾਡੀ ਕਮਿਊਨਿਟੀ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਡਿਸੀਜਨ ਹੋਊਗਾ, ਸਪੈਸ਼ਲੀ ਉਹ ਲੋਕਾਂ ਲਈ ਜਿਹਨਾਂ ਤੇ ਟੈਰੋਰਿਸਟ ਬਾਹਰ ਲੱਗੀ ਆ। ਅਤੇ ਜਿਹੜੇ ਨਵੇਂ ਬੰਦੇ ਆ, ਜਿਹੜੇ ਨਵੇਂ ਬੰਦਿਆਂ ਦੇ ਕੇਸ ਆ, ਹੈ ਨਾ, ਜੀ ਪਹਿਲਾਂ ਵੀ ਆਪਾਂ ਦੱਸਿਆ ਕਿ ਜਦੋਂ ਤੁਸੀਂ ਹਮੇਸ਼ਾ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਨਾ, ਭਾਵੇਂ ਜੋ ਵੀ ਤੁਹਾਡੀਆਂ ਮੰਗਾਂ ਫਾਰਮਰਸ ਪ੍ਰੋਟੈਸਟ ਦੇ ਥੱਲੇ, ਕਿਸੇ ਵੀ ਚੀਜ਼ ਥੱਲੇ, ਜਿਹੜਾ ਅਸਾਈਲਮ ਦਾ ਇੱਥੇ ਜਿਹੜਾ ਫੰਡਾਮੈਂਟਲ ਬੇਸਿਸ ਹੈਗਾ ਉਹ ਪੀਸਫੁਲ ਪ੍ਰੋਟੈਸਟ ਹੈਗਾ। ਅਤੇ ਕਦੀ ਵੀ ਮਤਲਬ ਕੋਈ ਇੱਦਾਂ ਨਹੀਂ ਕਹਿਣਾ ਕਿ ਪੁਲਿਸ ਮੈਨੂੰ ਮਾਰਦੀ ਸੀ ਤਾਂ ਕਰਕੇ ਮੈਂ ਵਾਪਸ ਝੜਪ ਕੀਤੀ। ਸੋ ਅੱਜ ਦੀ ਡੇਟ ਦੇ ਵਿੱਚ ਅਮੈਰੀਕਨ ਸਿਸਟਮ ਦੇ ਅੰਡਰ ਉੱਦਾਂ ਦੀ ਕੋਈ ਜਗ੍ਹਾ ਨਹੀਂ ਹੈਗੀ, ਹੈ ਨਾ। ਸੋ ਬੇਸਿਕਲੀ ਹਮੇਸ਼ਾ ਜਦੋਂ ਤੁਸੀਂ ਆਪਣਾ ਕੇਸ ਵੀ ਇੱਥੇ ਪ੍ਰੈਜ਼ੈਂਟ ਕਰਨਾ, ਤੁਸੀਂ ਕੁਛ ਵੀ ਦੱਸਦੇ ਹੋ, ਅਤੇ ਨਾਲ ਇਹ ਜ਼ਰੂਰ ਤੁਸੀਂ ਦੱਸਣਾ ਕਿ ਸ਼ਾਂਤਮਈ ਤਰੀਕੇ ਨਾਲ ਮੇਰੀ ਮੰਗ ਸੀਗੀ, ਹੈ ਨਾ। ਸੋ ਉਹਨੂੰ ਕਈ ਵਾਰੀ ਲੋਕ ਮਿਸ ਕਰ ਜਾਂਦੇ ਆ। ਫਿਰ ਅੱਗੋਂ ਜੇ ਵਕੀਲ ਨੇ ਵੀ ਤਿਆਰੀ ਨਾ ਕਰਾਈ ਹੋਵੇ, ਕਈ ਵਾਰੀ ਜਿਹੜਾ DHS ਦਾ ਅਟਰਨੀ ਉਹ ਵੀ ਕਹਿ ਲੈਂਦਾ ਕਿ ਅੱਛਾ ਤੁਹਾਡੀ ਮੰਗ ਸੀਗੀ, ਤੁਸੀਂ ਇਹ ਮੰਗ ਲਈ ਕੁਛ ਵੀ ਕਰ ਸਕਦੇ ਹੋ, ਅਤੇ ਕਈ ਵਾਰੀ ਉਹਨਾਂ ਨੂੰ ਉਲਝਾ ਲੈਂਦੇ। ਸੋ ਜਿਹੜੀ ਟੈਰੋਰਿਜ਼ਮ ਬਾਰ ਆ, ਮਟੀਰੀਅਲ ਸਪੋਰਟ ਬਾਰ ਆ, ਇਹਦੇ ਵਿੱਚ ਨਹੀਂ ਫਸਣਾ ਕਦੀ ਕਿਸੇ ਨੇ। ਜੀ ਜੀ ਜੀ। ਸੋ ਆਪਾਂ ਇੱਥੇ ਹੁਣ ਆਪਾਂ ਅਟਰਨੀ ਟਿਰਕਿਆਣਾ ਜੀ ਲੈਂਦੇ ਆਪਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਸਰੋਤਿਓ ਆਪਾਂ ਕਾਲਸ ਦੇਵਾਂਗੇ। ਕਾਲ ਕਰਨ ਦੇ ਲਈ ਤੁਸੀਂ ਹੁਣ ਸਟੂਡੀਓ 'ਚ ਨੰਬਰ ਡਾਇਲ ਕਰ ਸਕਦੇ ਹੋ 408 272 5200 4082725200 ਤੇ ਸਰੋਤਿਓ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਤੇ 2 ਹਫ਼ਤੇ ਸਾਨੂੰ ਦਿਓ ਹੋਰ, ਤੇ ਸਾਡਾ ਜਿਹੜਾ ਫੋਨ ਸਿਸਟਮ ਉਹ ਸੌਰਟ ਆਊਟ ਹੋ ਜਾਊਗਾ। ਜੀ, ਤੇ ਬਾਕੀ ਜਿਹੜੇ ਉਹ ਕਾਹਲੇ ਨਾ ਪਾਓ। ਸੋ ਜਦੋਂ ਕੋਈ ਇੰਪਲੋਈ ਜਾਂਦਾ ਹੈ, ਜਿਹੜਾ ਮੇਨ ਫੋਨ ਹੈਂਡਲਸ ਕਰਦਾ ਹੈ, ਸੋ ਉਹਦੀ ਥਾਂ ਦੇ ਉੱਤੇ ਹੁਣ ਟਰਾਂਸਫਰ ਜਿਹੜੇ ਉਹ ਕਰਨ ਦੇ ਲਈ, ਉਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਥੋੜ੍ਹਾ ਜਿਹਾ ਵਕਤ ਜਿਹੜਾ ਉਹ ਲੱਗੇਗਾ। ਸੋ ਨਾਲੇ ਜਿੱਦਾਂ ਇਹਨਾਂ ਨੇ ਅਟਰਨੀ ਟਿਰਕਿਆਣਾ ਉਹਨਾਂ ਨੇ ਦੱਸਿਆ ਵੀ ਰਾਈਟ ਨਾਓ ਫੋਕਸ ਉਹਨਾਂ ਦਾ ਹੈਗਾ ਵੀ ਜਿਹਦੇ ਕੇਸ ਲੱਗੇ ਆ, ਵੀ ਉਹਨਾਂ ਨੂੰ ਪਹਿਲਾਂ ਜਿਹੜਾ ਆ ਉਹ ਤਰਜੀਹ ਦੇ ਉੱਤੇ ਜਿਹੜਾ ਉਹ ਕੀਤਾ ਜਾਵੇ। ਬਾਕੀ ਜਿਨ੍ਹਾਂ ਦੇ ਅਜੇ ਥੋੜ੍ਹਾ ਜਿਹਾ ਸਮਾਂ ਹੈਗਾ, ਸੋ ਥੋੜ੍ਹਾ ਪੇਸ਼ੈਂਸ ਰੱਖੋ। 1-2 ਹਫ਼ਤਿਆਂ ਦੇ ਵਿੱਚ ਸਾਰਾ ਕੁਛ ਜਿਹੜਾ ਸਟ੍ਰੀਮਲਾਈਨ ਜਿਹੜਾ ਹੋ ਜਾਊਗਾ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਆਪਾਂ ਇਹ ਵੀ ਦੱਸਦੇ ਜਾਂਦੇ ਹਾਂ, ਅਟਰਨੀ ਟਿਰਕਿਆਣਾ ਹੁਣੀ ਅਗਲੇ ਹਫ਼ਤੇ ਜਿਹੜਾ ਆਪਣਾ ਸ਼ਨਿਚਰਵਾਰ ਦਾ ਜਿਹੜਾ ਇਹ ਪ੍ਰੋਗਰਾਮ ਆ, ਉਹ ਯੂਬਾ ਸਿਟੀ ਦਾ ਨਗਰ ਕੀਰਤਨ ਸਭ ਨੂੰ ਹੀ ਪਤਾ ਆ ਵੀ ਨੈਕਸਟ ਵੀਕ ਜਿਹੜਾ ਅਗਲੇ ਐਤਵਾਰ ਨੂੰ ਉਹ ਹੋਣਾ ਆ। ਸੋ ਅਟਰਨੀ ਟਿਰਕਿਆਣਾ ਹੁਣੀ ਆਪਣੇ ਕੋਲ ਉੱਥੇ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਮੌਜੂਦ ਹੋਣਗੇ ਯੂਬਾ ਸਿਟੀ ਦੇ ਵਿੱਚ। ਸੋ ਉਹ ਵਾਲਾ ਨੈਕਸਟ ਜਿਹੜਾ ਇਮੀਗ੍ਰੇਸ਼ਨ ਦਾ ਅਪਡੇਟ ਅਮਰੀਕਾ ਵਾਲਾ ਜਿਹੜਾ ਪ੍ਰੋਗਰਾਮ ਆਪਾਂ ਉੱਥੋਂ ਕਰਾਂਗੇ। ਸੋ ਜ਼ਰੂਰ ਜਿਹੜਾ ਉਹ ਦੇਖਿਓ। ਸੋ ਆਪਣੇ ਬੂਥ ਦੇ ਵਿੱਚ ਵੀ ਉੱਥੇ ਜਿਹੜਾ ਉਹ ਆਉਣਗੇ। ਤੇ ਆਓ ਹੁਣ ਆਪਾਂ ਕਾਲਸ ਲੈਣੀਆਂ ਜਿਹੜੀਆਂ ਜੀ ਸ਼ੁਰੂ ਕਰਦੇ ਹਾਂ ਸਰੋਤਿਓ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜੀ ਸੁਰਿੰਦਰ ਸਿੰਘ ਜੀ। ਜੀ ਸੁਰਿੰਦਰ ਜੀ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੈਂ ਨਾ ਆਪਣੀ ਸੱਸ ਮਾਂ ਦਾ ਨਹੀਂ ਪਟੀਸ਼ਨ ਪਾਈ ਸੀ, ਮੇਰੇ ਵਾਈਫ ਸਿਟੀਜ਼ਨ ਨੇ ਜੀ। ਤੇ ਉਹ ਪਟੀਸ਼ਨ ਪਾਉਣ ਤੋਂ ਬਾਅਦ ਉਹਨਾਂ ਨੇ ਡਾਕੂਮੈਂਟ ਮੰਗੇ ਕਿ ਤੁਸੀਂ ਪ੍ਰੂਫ ਕਰੋ ਕਿ ਤੁਹਾਡੇ ਮਾਤਾ ਜੀ ਨੇ। ਉਹ ਡਾਕੂਮੈਂਟ ਜੋ ਐਫੀਡੇਟ ਆਪਾਂ ਪੈਦਾ ਕਰ ਦਿੱਤੇ, ਯਾਨੀ ਕਿ ਐਫੀਡੇਟ ਤੋਂ ਬਾਅਦ ਉਹਨਾਂ ਨੇ ਕੇਸ ਡਿਨਾਈ ਕਰਤਾ। ਉਹ ਕਹਿੰਦੇ ਜੀ ਹੁਣ ਤੁਸੀਂ ਪ੍ਰੂਫ ਨਹੀਂ ਕਰ ਪਾਏ ਤੁਹਾਡੇ ਮਾਤਾ ਜੀ ਨੇ, ਤੇ ਤੁਹਾਡਾ ਕੇਸ ਡਿਨਾਈ ਕੀਤਾ ਜਾਂਦਾ, ਪਰ ਤੁਹਾਡੇ ਕੋਲ ਹੁਣ 1 ਮਹੀਨੇ ਦੀ ਅਪੀਲ ਵਾਸਤੇ ਸਮਾਂ ਦਿੱਤਾ ਜਾਂਦਾ। ਤੁਸੀਂ ਅਪੀਲ ਕਰ ਸਕਦੇ ਹੋ, ਹੋਰ ਕੁਝ ਨਹੀਂ ਕਰ ਸਕਦੇ ਜੀ। ਸੋ ਪਹਿਲਾਂ ਤਾਂ ਇੱਦਾਂ ਭਾਜੀ, ਪਹਿਲਾਂ ਵੀ ਦੱਸਿਆ ਕਿ ਜਦੋਂ ਰਿਕੁਐਸਟ ਫॉर ਐਵੀਡੈਂਸ ਵਗੈਰਾ ਆ ਜਾਂਦੀ ਹੈ, ਉਹਨੂੰ ਥੋੜ੍ਹਾ ਜਿਹਾ ਸੀਰੀਅਸਲੀ ਲੈਣਾ ਹੈ। ਉਦੋਂ ਲਾਇਰ ਨੂੰ ਕੰਟੈਕਟ ਕਰਨਾ ਹੈ। ਤੁਹਾਡੇ ਡਿਨਾਈ ਤਾਂ ਕਰਕੇ ਹੋਇਆ ਕਿਉਂਕਿ ਤੁਸੀਂ ਉਹਨਾਂ ਨੂੰ ਜੋ ਰੈਗੂਲੇਸ਼ਨ ਦੇ ਮੁਤਾਬਿਕ ਚਾਹੀਦਾ ਸੀਗਾ ਉਹ ਦਿੱਤਾ ਨਹੀਂ। ਸੋ ਇਕੱਲੇ ਐਫੀਡੇਵਿਟਸ ਨਾਲ ਗੱਲ ਨਹੀਂ ਬਣਦੀ। ਸੋ ਤੁਹਾਡਾ ਸਹੀ ਡਿਨਾਈ ਕੀਤਾ ਉਹਨਾਂ ਨੇ। ਬੇਸਿਕਲੀ ਤੁਹਾਨੂੰ ਚਾਹੀਦਾ ਸੀਗਾ ਕਿ ਜਾਂ ਤਾਂ ਤੁਹਾਨੂੰ DNA ਅਤੇ ਜਾਂ ਫਿਰ ਤੁਹਾਨੂੰ ਨੋਨ ਅਵੇਲੇਬਿਲਿਟੀ ਲੈਟਰ, ਜਿਹੜੀ ਉੱਥੋਂ ਦੀ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਤੋਂ ਲੈ ਕੇ, ਅਤੇ ਨਾਲ ਫਿਰ ਐਫੀਡੇਵਿਟਸ ਅਤੇ ਸੈਕੰਡਰੀ ਐਵੀਡੈਂਸ, ਇਹ ਸਾਰੀਆਂ ਚੀਜ਼ਾਂ ਜਦੋਂ ਜਾਂਦੀਆਂ ਤਾਂ ਫਿਰ ਉਹ ਤੁਹਾਡਾ ਜਿਹੜਾ ਕੇਸ ਆ ਉਹ ਅਪਰੂਵ ਕਰਦੇ ਆ। ਸੋ ਹੁਣ ਬੇਸਿਕਲੀ ਕੀ ਹੈ ਕਿ ਤੁਹਾਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋਰੇ ਇਹਨੂੰ ਕਰਨਾ ਪੈਣਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਆਪਾਂ ਰਿਮਾਂਡ ਦੀ ਰਿਕੁਐਸਟ ਕਰ ਸਕਦੇ ਹਾਂ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਮਰਜ਼ੀ ਹੈ ਕਿ ਰਿਮਾਂਡ ਕਰਨੀ ਹੈ ਕਿ ਨਹੀਂ ਕਰਨੀ ਹੈ। ਉਹ ਇਹ ਵੀ ਫੈਸਲਾ ਲੈ ਸਕਦੇ ਆ ਕਿ ਤੁਹਾਨੂੰ ਮੌਕਾ ਦਿੱਤਾ ਸੀਗਾ, ਤੁਸੀਂ ਉਦੋਂ ਸਾਰੇ ਡਾਕੂਮੈਂਟ
ਕਿਉਂ ਨਹੀਂ ਦਿੱਤੇ ਹੈ ਨਾ। ਸੋ ਤੁਹਾਨੂੰ ਉਹ ਵੀ ਐਕਸਪਲੇਨ ਕਰਨਾ ਪੈਣਾ ਕਿ ਕਿਉਂ ਨਹੀਂ ਦਿੱਤੇ ਉਦੋਂ ਹੈ ਨਾ। ਅਤੇ ਮੈਨੂੰ ਪਤਾ ਨਹੀਂ ਸੀਗਾ, ਵੈਲਿਡ ਰੀਜ਼ਨ ਨਹੀਂ ਹੈਗਾ। ਸੋ ਤੁਹਾਨੂੰ ਅਪੀਲ ਕਰਨੀ ਪੈਣੀ ਹੈ, ਜੇ ਤੁਹਾਡੇ ਕੋਲ ਟਾਈਮ ਬਚਿਆ ਹੋਇਆ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ। ਜੀ ਜੀ। ਸੋ ਇਹਨਾਂ ਦੇ ਆਫਿਸ ਦਾ ਨੰਬਰ 415-909-0503 ਜਿਹੜਾ ਉਸ ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਬਾਕੀ ਤੁਸੀਂ ਜਿਸ ਉੱਤੇ ਹੁਣ ਤੁਸੀਂ ਸਟੂਡੀਓ 'ਚ ਕਾਲ ਕਰਕੇ ਪੁੱਛਣਾ ਚਾਹੁੰਦੇ ਹੋ, ਉਸ ਟੈਲੀਫੋਨ ਨੰਬਰ ਹੈ 408-272-52। ਅਗਲੇ ਕਾਲਰ ਗੁਰਦੀਪ ਜੀ। ਹਾਂਜੀ, ਦੋਨੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕਿਉਂਕਿ ਤੁਸੀਂ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦਿੰਦੇ ਜੀ। ਮੇਰਾ ਕੁਐਸਚਨ ਇਹ ਆ ਵੀ ਅਸੀਂ ਗ੍ਰੀਨ ਕਾਰਡ ਦੇ ਇੱਥੇ ਆਏ ਸੀਗੇ 2015 ਦੇ ਵਿੱਚ। ਅਸੀਂ ਬੇਟੇ ਦਾ ਅਪਲਾਈ ਕਰਿਆ ਸੀਗਾ, ਉਹਦੀ ਉਮਰ ਉਸ ਟਾਈਮ 21 ਸਾਲ ਤੋਂ ਵੱਧ ਸੀਗੀ, ਅਤੇ ਆਪਣਾ ਜੂਨ 2015 ਦਾ ਅਪਲਾਈ ਕਰਿਆ ਵਾ। ਅਤੇ ਤੁਸੀਂ ਕਿਹਾ ਜੀ ਵੀ ਸਤੰਬਰ 2015 ਦੇ ਕੇਸ ਨਿਕਲ ਰਹੇ ਆ, ਵੀ ਸਾਨੂੰ ਹਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਇਹਦੇ ਬਾਰੇ ਪੁੱਛਣਾ ਸੀ ਵੀ ਸਾਨੂੰ ਕੀ ਕਰਨਾ ਪਊ ਜੀ। ਤੁਸੀਂ ਅਜੇ ਵੀ ਗ੍ਰੀਨ ਕਾਰਡ ਹੋਲਡਰ ਹੀ ਆ? ਹਾਂਜੀ, ਗ੍ਰੀਨ ਕਾਰਡ ਹੋਲਡਰ। ਹਾਂਜੀ, ਸੋ ਸਤੰਬਰ 2015 ਦੇ ਕੇਸ ਨਿਕਲ ਰਹੇ ਆ, ਪਰ ਨਾਲ ਮੈਂ ਇਹ ਵੀ ਕਿਹਾ ਸੀਗਾ ਕਿ ਕਿਉਂਕਿ ਕੋਵਿਡ ਕਰਕੇ ਉਹ ਕੇਸ ਸਾਰਿਆਂ ਦੇ ਕਰ ਨਹੀਂ ਰਹੇ। ਉਹਨਾਂ ਦੀ ਜਿਹੜੀ ਪ੍ਰੈਫਰੈਂਸ ਹੈਗੀ ਆ ਉਹ ਹੈਗੀ ਆ ਮਾਈਨਰ ਬੱਚਿਆਂ ਦੀ, ਅਤੇ ਉਹਨਾਂ ਦੀ ਪ੍ਰੈਫਰੈਂਸ ਹੈਗੀ ਆ ਜਿਹੜੇ ਆਪਣੇ ਸਪਾਊਸ ਹੋ ਗਏ ਅਤੇ ਫਿਆਂਸੇ ਹੋ ਗਏ। ਅਤੇ 2015 ਦਾ ਤੁਹਾਡਾ ਹੈਗਾ, ਅਤੇ ਜਦੋਂ ਇਹ ਓਪਰੇਸ਼ਨਸ ਰਿਜ਼ਿਊਮ ਕਰੋਗੇ ਅਤੇ ਮੇਰੇ ਹਿਸਾਬ ਨਾਲ ਅਗਲੇ 1 ਸਾਲ ਦੇ ਵਿੱਚ ਤੁਹਾਡੀ ਵਾਰੀ ਆ ਜਾਣੀ ਚਾਹੀਦੀ ਹੈ। ਸੋ ਇਹਨਾਂ ਨੂੰ ਹੁਣ ਤੱਕ ਉੱਦਾਂ ਵੈਸੇ ਕੋਈ ਚਿੱਠੀ ਪੱਤਰ ਜਾਂ ਕੋਈ ਲੈਟਰ ਕੁਛ ਇੱਦਾਂ ਦੀ ਚੀਜ਼ ਆਈ ਹੋਣੀ ਚਾਹੀਦੀ ਹੈ ਜਿਸ ਤੇ ਇੰਤਜ਼ਾਰ ਕਰ ਰਹੇ ਹੋਣ, ਜਾਂ ਕੀ ਹੈਗਾ ਉਸ ਇਹਨਾਂ ਨੂੰ ਇੱਕ ਈਮੇਲ ਜ਼ਰੂਰ ਆਈ ਹੋਣੀ ਚਾਹੀਦੀ ਆ NVC ਤੋਂ। ਜੇ ਉਹਨਾਂ ਨੂੰ ਈਮੇਲ ਨਹੀਂ ਆਈ ਤਾਂ ਇਹ NVC ਨੂੰ ਕੰਟੈਕਟ ਕਰ ਲੈਣ ਇੱਕ ਵਾਰੀ, NVC ਨੂੰ। ਅਤੇ NVC ਵਾਲਿਆਂ ਨੂੰ ਐਜ਼ ਲੌਂਗ ਐਜ਼ ਇਹਨਾਂ ਨੇ ਕੰਟੈਕਟ ਕਰ ਲਿਆ ਤਾਂ ਇਹਨਾਂ ਦਾ ਕੇਸ ਲੈਪਸ ਨਹੀਂ ਕਰੂਗਾ। ਖਤਰਾ ਇਹੀ ਹੁੰਦਾ ਕਿ ਕਈ ਵਾਰੀ ਲੋਕ ਐਡਰੈਸ ਮੂਵ ਕਰ ਲੈਂਦੇ ਜਾਂ ਈਮੇਲ ਗਲਤ ਦੇ ਦਿੰਦੇ ਆ ਹੈ ਨਾ, ਫਾਰਮ ਵਗੈਰਾ ਦੇ ਵਿੱਚ। ਅਤੇ ਠੀਕ ਹੈ। NVC ਕਹਿੰਦੀ ਤੁਸੀਂ ਸਾਨੂੰ ਸਾਲ ਤੋਂ ਵੱਧ ਕੰਟੈਕਟ ਨਹੀਂ ਕੀਤਾ, ਆਪਾਂ ਤੁਹਾਡਾ ਕੇਸ ਖਾਰਜ ਕਰਦੇ ਹਾਂ। ਸੋ ਉਹਨਾਂ ਨੂੰ ਬਸ ਇਹ ਹੈ ਕਿ NVC ਨੂੰ ਇੱਕ ਵਾਰੀ ਕੰਟੈਕਟ ਕਰ ਲਓ ਅਤੇ ਤੁਹਾਡਾ ਡਾਕੂਮੈਂਟ ਹੋ ਜਾਊਗਾ ਕਿ ਤੁਸੀਂ ਕੰਟੈਕਟ ਕੀਤਾ ਸੀਗਾ, ਅਤੇ NVC ਰਿਪਲਾਈ ਵੀ ਦੇ ਦੂਗੀ, ਅਤੇ ਫਿਰ ਅਗਲੇ ਸਾਲ ਤੇ ਹੀ ਹੈ ਤੁਹਾਡੀ ਵਾਰੀ ਆ ਜਾਊਗੀ, ਫਿਰ ਕੇਸ ਲੈਪਸ ਨਹੀਂ ਹੋਊਗਾ। ਜੀ। ਦਲਜਿੰਦਰ ਜੀ। ਹਾਂਜੀ ਦਲਜਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਜੀ। ਸਵਾਲ ਭਾਜੀ ਦਾ ਹਾਂਜੀ ਭਾਜੀ, ਮੇਰਾ ਕੁਐਸਚਨ ਹੈ ਕਿ ਭਾਜੀ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਨਵਾਂ ਆਫਿਸ ਨਿਊਯਾਰਕ 'ਚ ਹੋਏਗਾ, ਤੇ ਜੇ ਮੈਂ ਮਿਲਣਾ ਚਾਹਾਂ ਤੇ ਇੱਥੇ ਮਿਲ ਸਕਦਾ ਨਿਊਯਾਰਕ 'ਚ? ਜੀ ਮਿਲ ਸਕਦੇ ਹੋ। ਤੇ ਅਪਾਇੰਟਮੈਂਟ ਬਣਾਉਣੀ ਪਏਗੀ ਭਾਜੀ ਪਹਿਲਾਂ? ਹਾਂਜੀ ਬਿਲਕੁਲ। ਸੋ ਨਿਊਯਾਰਕ ਦਾ ਮੈਂ ਦੱਸ ਦਿੰਦਾ ਸਾਰਿਆਂ ਨੂੰ। ਸੋ ਫਾਰਮੈਟ ਕੀ ਹੋਣਾ, ਸੋ ਸਾਡੇ ਹੁਣ ਇਸ ਵੇਲੇ 3 ਲਾਇਰਸ ਨੇ ਨਾ ਮੇਰੇ ਆਫਿਸ ਜਿਹੜੇ ਕੰਮ ਕਰਦੇ ਨੇ। ਅਤੇ ਜਿਹੜਾ ਨਿਊਯਾਰਕ ਦਾ ਆਫਿਸ ਹੈ ਸਾਡਾ ਨਵਾਂ ਆਫਿਸ ਹੈ। ਸੋ ਮੇਰਾ ਨਿਊਯਾਰਕ ਆਫਿਸ ਦਾ ਪਲਾਨ ਕੀ ਹੈ ਕਿ ਉੱਥੇ ਮੇਰਾ ਕੋਲੀਗ ਹੀ ਸੀਗਾ ਮਨਮੀਤ, ਉਹ ਇਮੀਗ੍ਰੇਸ਼ਨ ਦੇ ਵਿੱਚ ਨਵਾਂ ਵਾ। ਉਹ ਜਿਹੜਾ ਕਹਿ ਲਓ ਉੱਥੇ ਗਰਾਊਂਡ ਦੇ ਵਿੱਚ ਓਪਰੇਸ਼ਨਸ ਹੈਂਡਲ ਕਰੂਗਾ, ਲੋਕਾਂ ਨੂੰ ਮਿਲੂਗਾ ਸਾਰਾ। ਮੈਂ ਨਿਊਯਾਰਕ 'ਚ ਹਰ ਵਾਰੀ ਨਹੀਂ ਹੋਣਾ, ਮੈਂ ਉੱਥੇ ਸਿਰਫ ਜਿਹੜੇ ਕੇਸ ਆ ਮੇਨ ਜਿਹੜੇ ਇੰਪੋਰਟੈਂਟ ਕੇਸ ਆ ਉਹ ਲੜਨ ਜਾਇਆ ਕਰਨਾ। ਤੁਸੀਂ ਮੈਨੂੰ ਜਿਹੜੀ ਅਪੋਇੰਟਮੈਂਟ ਆ ਤੁਸੀਂ ਆਫਿਸ 'ਚ ਉੱਥੇ ਜਾ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ, ਮੈਂ ਤੁਹਾਨੂੰ ਜ਼ੂਮ ਰਾਹੀਂ ਜੁਆਇਨ ਕਰ ਸਕਦਾ। ਮਨਮੀਤ ਤੁਸੀਂ ਇਨ ਪਰਸਨ ਮਿਲ ਸਕਦੇ ਹੋ। ਅਤੇ ਫਿਰ ਜਿਹੜਾ ਤੁਹਾਡਾ ਕੇਸ ਹੈ ਹੈਂਡਲ ਸਾਰਾ ਆਪਣਾ ਬੇਸਿਕਲੀ ਕੈਲੀਫੋਰਨੀਆ ਜਾਂ ਨਿਊਯਾਰਕ ਡਿਪੈਂਡਿੰਗ ਕਿੱਥੇ ਸਟਾਫ ਉੱਥੋਂ ਹੋਊਗਾ। ਅਤੇ ਫਾਈਨਲ ਫਿਰ ਜਿਹੜੀ ਤਰੀਕ ਹੈ ਉਹ ਤਾਂ 3-4 ਸਾਲ ਦਾ ਜਿਹੜਾ ਵਕਫਾ ਲੱਗ ਹੀ ਜਾਂਦਾ ਇੰਨਾ ਕੁ, ਅਤੇ ਤਦ ਤੱਕ ਸਾਡਾ ਫਿਰ ਨਿਊਯਾਰਕ ਵਾਲਾ ਆਫਿਸ ਵੀ ਐਕਸਪੈਂਡ ਕਰ ਜੂਗਾ। ਮਤਲਬ ਨਿਊਯਾਰਕ ਆਫਿਸ ਵਾਲਾ ਨਵਾਂ ਵਾ, ਅਤੇ ਤੁਸੀਂ ਜੇ ਅਪੋਇੰਟਮੈਂਟ ਮੇਰੇ ਨਾਲ ਬਣਾਉਣੀ ਹੈ ਪਰਸਨਲੀ ਤੁਹਾਨੂੰ ਕੈਲੀਫੋਰਨੀਆ ਬਣਾਉਣੀ ਪੈਣੀ ਹੈ। ਅਤੇ ਜੇ ਤੁਸੀਂ ਨਿਊਯਾਰਕ ਆਫਿਸ ਜਾਂਦੇ ਹੋ, ਮਨਮੀਤ ਨਾਲ ਮਿਲਦੇ ਹੋ, ਅਤੇ ਮੈਂ ਤੁਹਾਨੂੰ ਉੱਥੋਂ ਵੀਡੀਓ ਰਾਹੀਂ ਜੁਆਇਨ ਕਰ ਸਕਦਾ। ਠੀਕ ਹੈ ਜੀ। ਜੀ ਥੈਂਕ ਯੂ। ਸੋ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਸੀਗਾ ਵੀ ਮੇ ਬੀ ਐਵਰੀ ਮੰਥ ਵਿੱਚ ਇੱਕ ਗੇੜਾ ਵੀ ਉੱਥੇ ਮਾਰਿਆ ਕਰਨਾ ਹੈ, ਉਦੋਂ ਬਸ ਸਿਰਫ ਤੁਸੀਂ ਕੇਸ ਅਦਾਲਤ ਲਈ ਜਾਇਆ ਕਰਨਾ ਹੈ? ਹਾਂਜੀ, ਸੋ ਜੋ ਵੀ ਰਿਕੁਆਇਰਮੈਂਟ ਹੋਈ ਹੈ ਨਾ ਆਫਿਸ ਦੇ ਵਾਸਤੇ ਮੇਨ ਜਿਹੜੇ ਇੰਪੋਰਟੈਂਟ ਕੰਮ ਆ, ਹਾਂਜੀ ਬਿਲਕੁਲ। ਸੋ ਜੇ ਤੁਸੀਂ ਮੇਰੇ ਨਾਲ ਬੇਸਿਕਲੀ ਤਾਂ ਜਿਹੜਾ ਮੀਟਿੰਗ ਆ, ਜੇ ਤੁਸੀਂ ਉੱਥੇ ਜਾਓ, ਉੱਥੇ ਇਨ ਪਰਸਨ ਜਾ ਕੇ ਮੀਟਿੰਗ ਕਰਨੀ ਹੈ, ਅਤੇ ਮੈਂ ਤੁਹਾਨੂੰ ਵੀਡੀਓ ਰਾਹੀਂ ਜੁਆਇਨ ਕਰੂੰਗਾ ਮੋਸਟ ਲਾਈਕਲੀ। ਜੀ ਅਭੀ। ਹਾਂਜੀ ਅਭੀ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੁਐਸਚਨ ਆ, ਮੇਰੇ ਡੈਡ ਨੂੰ ਇੱਥੇ 6 ਸਾਲ ਹੋ ਗਏ ਆਏ ਨੂੰ ਗ੍ਰੀਨ ਕਾਰਡ ਹੋਲਡਰ, ਤੇ 2 ਸਾਲ ਉਹਨਾਂ ਨੂੰ ਮੈਂ ਜਿਹੜੀ ਪਰਮਿਸ਼ਨ ਨਹੀਂ ਮਿਲਦੀ ਸੀ ਉਹ ਲੈ ਕੇ ਦਿੱਤੀ ਸੀਗੀ ਜੀ, ਤੇ ਬਾਕੀ 3 ਸਾਲ ਲਗਾਤਾਰ ਹੋ ਗਏ ਇਹਨਾਂ ਨੂੰ ਰਹਿੰਦਿਆਂ ਨੂੰ ਇੱਥੇ, ਤੇ 6 ਮਹੀਨੇ ਉਹ ਇੱਥੇ ਹੋ ਰਹੇ ਆ, ਕਿ ਟੋਟਲ 4 ਈਅਰ ਹੋ ਗਏ ਆ ਜੀ। ਤੇ ਪ੍ਰੋਬਲਮ ਉਹਨਾਂ ਦੀ ਕਿ ਮਤਲਬ ਉਹ ਥੋੜ੍ਹਾ ਜਿਹਾ ਮਤਲਬ ਜ਼ਿਆਦਾ 73 ਈਅਰ ਓਲਡ ਦਾ, ਤੇ ਮਤਲਬ ਉਹਨਾਂ ਨੂੰ ਕੋਈ ਮੈਮਰੀ ਕੋਈ ਯਾਦ ਨਹੀਂ ਕੁਛ ਵੀ ਰਹਿੰਦਾ ਹੈਗਾ, ਕਿ ਜੇ ਕੋਈ ਹੁਣ ਗੱਲ ਕਹੋ ਤੇ ਕੱਲ ਨੂੰ ਉਹਨਾਂ ਨੂੰ ਭੁੱਲ ਜਾਂਦੀ ਆ ਜੀ। ਤੇ ਮੈਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਉਹਨਾਂ ਵਾਸਤੇ, ਤੇ ਮਤਲਬ ਕੀ ਹੋ ਸਕਦਾ?
ਤੁਹਾਨੂੰ ਭਾਜੀ ਡਾਕਟਰ ਲੱਭਣਾ ਪੈਣਾ ਤੇ ਡਾਕਟਰ ਜਿਹੜਾ ਆਹ ਮੈਂਟਲ ਹੈਲਥ ਵਾਲੇ ਜਿਹੜੇ ਡਾਕਟਰ ਹੁੰਦੇ ਆ ਨਾ, ਤੇ ਡਾਇਗਨੋਸਿਸ ਕਰਾਉਣਾ ਪੈਣਾ ਇਹ ਸਾਰਾ। ਜੇ ਤਾਂ ਜੈਨੂਇਨ ਡਾਇਗਨੋਸਿਸ ਵਗੈਰਾ ਹੈਗਾ ਕਿ ਉਹਨਾਂ ਨੂੰ ਕੋਈ ਵਾਕਈ ਡਿਟੈਕਟੇਬਲ ਪ੍ਰੋਬਲਮ ਹੈਗੀ ਹੈ, ਮੈਡੀਕਲ ਪ੍ਰੋਬਲਮ ਹੈਗੀ ਹੈ, ਤੇ ਉਹਦੇ ਬੇਸ ਤੇ ਫਿਰ ਤੁਹਾਡਾ ਜਿਹੜਾ ਉਹ ਸਿਟੀਜ਼ਨਸ਼ਿਪ ਵਗੈਰਾ ਦੇ ਟੈਸਟ ਵਗੈਰਾ ਮਾਫ ਕਰ ਸਕਦੇ ਆ। ਜੀ। ਸੋ ਤੁਹਾਨੂੰ ਡਾਕਟਰ ਤੋਂ ਜਿਹੜਾ ਉਹ ਚੈੱਕ ਕਰਾ ਕੇ ਕਰਨਾ ਪੈਣਾ ਆ। ਤੇ ਡਾਕਟਰ ਇਦਾਂ ਕਿ ਇਹ ਨਹੀਂ ਕਿ ਕੋਈ ਵੀ ਇੰਡੀਅਨ ਡਾਕਟਰ ਫੜ ਲੈਣਾ ਜਿਹੜੇ ਲੈਫਟ ਰਾਈਟ ਪੇਪਰ ਬਣਾ ਕੇ ਦਿੰਦੇ ਆ, ਤੇ ਇਦਾਂ ਦਾ ਡਾਕਟਰ ਨਾ ਕਦੀ ਵੀ ਫੜਿਓ ਜਿਹੜਾ ਸਿਰਫ ਆਪਣਾ ਕਹਿ ਲਓ ਕਿ ਇਮੀਗ੍ਰੇਸ਼ਨ ਦੇ ਪੇਪਰ ਬਣਾ ਕੇ ਦਿੰਦਾ, ਕਿਉਂਕਿ ਦੇਰ ਸਵੇਰ ਉਹ ਫਸ ਜਾਂਦੇ ਆ ਤੇ ਗਲਤ ਵੀ ਕਾਫੀ ਹੋਏ ਵੀ ਆ ਕਿ ਜਿਹਨੂੰ ਨਹੀਂ ਵੀ ਮੈਮਰੀ ਦੀ ਪ੍ਰੋਬਲਮ ਆ ਉਹਨੂੰ ਵੀ ਮੈਮਰੀ ਦਾ ਲਿਖਤਾ। ਤੁਹਾਨੂੰ ਜੇ ਜੈਨੂਇਨ ਪ੍ਰੋਬਲਮ ਆ ਤੁਸੀਂ ਪ੍ਰੋਪਰ ਜਿਹੜਾ ਹੈਗਾ ਆਪਣਾ ਉਹ ਵਾਲੇ ਡਾਕਟਰ ਕੋਲ ਜਾਓ ਜਿਹੜਾ ਕਿ ਸਿੰਪਲ ਤੁਹਾਡਾ ਇਲਾਜ ਕਰਕੇ ਡਾਇਗਨੋਸਿਸ ਦਿੰਦਾ, ਕਿ ਨਾ ਕਿ ਸਿਰਫ ਇਮੀਗ੍ਰੇਸ਼ਨ ਦੀ ਲੈਟਰ ਲਿਖਦਾ। ਉਹ ਵਾਲਾ ਤੁਸੀਂ ਡਾਇਗਨੋਸ ਲਗਾਓ ਤੇ ਤੁਹਾਡੇ ਫਿਰ ਜਿਹੜੇ ਚਾਂਸ ਆ ਜਿੱਤਣ ਦੇ ਵੀ ਜ਼ਿਆਦਾ। ਤੇ ਦੂਜੀ ਫਿਰ ਇਹ ਵੀ ਹੈ ਕਿ ਜਿਹੜਾ ਉੱਦਾਂ ਦਾ ਡਾਕਟਰ ਉਹਨੇ ਫਿਰ ਗਲਤ ਕੰਮ ਨਹੀਂ ਕਰਨਾ ਤੇ ਸੂਨਰ ਔਰ ਲੇਟਰ ਉਹਨੇ ਬਸਟ ਨਹੀਂ ਹੋਣਾ, ਕਿਉਂਕਿ ਉਹ ਜੈਨੂਇਨ ਕੰਮ ਕਰਦਾ ਵਾ, ਤੇ ਫਿਰ ਤੁਹਾਨੂੰ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਫਿਊਚਰ 'ਚ। ਜੀ ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਬੱਚਿਆਂ ਦੀਆਂ ਪਟੀਸ਼ਨਾਂ ਕੀਤੀਆਂ ਸੀ 2009 ਚ ਸਿਟੀਜ਼ਨ ਹੋ ਕੇ, ਵਿਆਹਿਆ ਬੱਚਿਆਂ ਦੀਆਂ, ਜੀ, ਤੇ ਅਜੇ ਤੱਕ ਕੋਈ ਚਿੱਠੀ ਪੱਤਰ ਨਹੀਂ ਆਇਆ। ਦੂਸਰੀ ਨਾਲੇ ਗੱਲ ਇਹ ਆ, ਮੇਰੀ ਬੇਟੀ ਦੀ ਇੰਡੀਆ ਡੈਥ ਹੋ ਗਈ ਆ ਜੀ, ਵਾਲੀ ਦੀ। ਮੈਂ ਜੀ। ਇਹਦੇ ਬਾਰੇ ਪੁੱਛਣਾ ਕੋਈ ਹੋ ਸਕਦਾ ਜਾਂ ਕਿੱਦਾਂ? ਜੀ। ਸੋ ਪਹਿਲਾਂ ਤਾਂ ਇਹ ਹੈ ਕਿ ਨਵੰਬਰ 2008 ਚੱਲ ਰਿਹਾ ਵਾ, ਵਿਆਹੇ ਬੱਚਿਆਂ ਦਾ ਤੁਸੀਂ 9 'ਚ ਕੀਤਾ, ਤੁਹਾਨੂੰ ਸਾਲ ਤੇ ਤੁਹਾਡਾ ਸਿੱਧਾ ਹੀ ਹੋ ਗਿਆ, ਥੋੜ੍ਹਾ ਜਿਹਾ ਜ਼ਿਆਦਾ ਲੱਗੂਗਾ, 3 ਕੁ ਸਾਲ ਲੱਗ ਸਕਦੇ ਆ ਤੁਹਾਨੂੰ। ਤੇ ਜਿਹਦੀ ਡੈਥ ਹੋਈ ਹੈ ਉਹਦੇ ਤੁਸੀਂ ਫੈਮਿਲੀ ਮੈਂਬਰ ਜਿਹੜੇ ਹੈਗੇ ਉਹਨਾਂ ਨੂੰ ਲਿਆਉਣਾ ਬਹੁਤ ਔਖਾ ਹੋ ਜਾਣਾ। ਆਪਾਂ ਜਿੱਦਾਂ ਕੀਤਾ ਕਿ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ ਉਹਨਾਂ ਸਰਕਮਸਟੈਂਸਸ 'ਚ ਐਪਲੀਕੇਬਲ ਨਹੀਂ, ਤੀਰ ਤੁੱਕਾ ਲਾਉਣ ਵਾਲੀ ਗੱਲ ਆ। ਸੋ ਬੈਸਟ ਉਹਨਾਂ ਕੇਸਾਂ ਦੇ ਵਿੱਚ ਇਹ ਰਹਿੰਦਾ ਕਿ ਜੇ ਤੁਹਾਡਾ ਇੱਥੇ ਬਿਜ਼ਨਸ ਆ, ਤੁਹਾਡੇ ਇੱਥੇ ਕੋਈ ਪੈਸੇ ਹੈਗੇ ਆ, ਤੇ ਤੁਸੀਂ ਉਹਨਾਂ ਦਾ ਇੱਕ EB-5 ਜਿਹੜਾ ਵੀਜ਼ਾ, ਇਨਵੈਸਟਮੈਂਟ ਵੀਜ਼ਾ ਹੁੰਦਾ, ਉਹਦੇ ਰਾਹੀਂ ਤੁਸੀਂ ਉਹਨੂੰ ਪਰਸੂ ਕਰੋ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ। ਜੀ। ਅਗਲੇ ਕਾਲਰ ਰਵਿੰਦਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ, ਹਾਂਜੀ ਭਾਜੀ, ਮੈਂ ਪੁੱਛਣਾ ਸੀ, ਸਾਡੇ ਕੋਲ ਫੈਮਿਲੀ ਮੈਂਬਰ ਹੈ, ਉਹਨਾਂ ਦਾ ਸਿਟੀਜ਼ਨ ਦੀ ਆਪਣਾ ਉਹਨਾਂ ਨੇ ਲੈਟਰ ਵੀ ਪੂਰੇ ਫੈਮਿਲੀ ਦੀ ਕਹਿੰਦੇ ਸੀ ਅਸੀਂ ਭੇਜੀ ਹੈ, ਪਰ ਉਹਨਾਂ ਨੇ ਰਿਸੀਵ ਨਹੀਂ ਕੀਤੀ। ਤੇ ਉਹ ਹੋਰ ਵੀ ਕਈ ਕੇਸ ਐਸੇ ਆਏ ਆ ਵੀ ਉਹਨਾਂ ਨੂੰ ਮਿਲੀ ਨਹੀਂ, ਪਰ ਉਹ ਕਹਿੰਦੇ ਸੀ ਲੈਟਰ ਪਾਈ ਹੈ। ਤੇ ਹੁਣ ਉਸ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਦੁਬਾਰਾ ਉਹ ਕਰੋ, ਤੇ ਉਹਨਾਂ ਨੇ ਦੁਬਾਰਾ ਵੀ ਕਾਫੀ ਵਾਰੀ ਇਨਕੁਆਇਰੀ ਕੀਤੀ ਹੈ, ਪਰ ਕੋਈ ਵੀ ਜਵਾਬ ਨਹੀਂ ਦੇ ਰਹੇ। ਉਹ ਇਹੀ ਕਹੀ ਜਾਂਦੇ ਵੇਟ ਕਰੋ ਤੇ ਆਲਰੇਡੀ ਮੈਂ 2-3 ਮਹੀਨੇ ਹੋ ਗਏ। ਉਹ ਉਹਨਾਂ ਦੀ ਵੀ ਇੰਟਰਵਿਊ ਹੋ ਚੁੱਕੀ ਹੈ, ਪਰ ਓਥ ਦੀ ਵੇਟ ਕਰ ਰਹੇ ਹਾਂ ਜੀ। ਜੀ। ਸੋ ਭਾਜੀ uscis.gov ਤੇ ਜਾਓ, ਤੇ uscis.gov ਦੇ ਉੱਤੇ ਇੱਕ ਟੂਲ ਹੈਗਾ ਹੈ ਕਿ ਨੋਟਿਸ ਨਹੀਂ ਮਿਲਿਆ, ਤੇ ਉੱਥੇ ਜਾ ਕੇ ਇਨਕੁਆਇਰੀ ਕਰੋ। ਇਹਨੂੰ ਕਾਲ ਕਰਨ ਦਾ ਨਹੀਂ ਕੋਈ ਫਾਇਦਾ, ਤੇ ਉੱਥੇ ਇਨਕੁਆਇਰੀ ਪਾਓ ਕਿ ਮਿਸਿੰਗ ਨੋਟਿਸ ਵਾਲੀ। ਉਹਨਾਂ ਨੇ ਟੂਲ ਬਣਾਇਆ ਹੋਇਆ, ਉੱਥੇ ਇੱਕ ਕਲਿੱਕ ਕਰੋ ਤੇ ਉੱਥੇ ਇਨਕੁਆਇਰੀ ਪਾਓ। ਠੀਕ ਹੈ ਜੀ, ਨੋਟਿਸ ਮਿਸਿੰਗ। ਅਗਲੇ ਕਾਲਰ ਹਰਦਿਆਲ। ਸਤਿ ਸ਼੍ਰੀ ਅਕਾਲ ਭਾਈ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੈਗਾ ਤੇ ਆਪਣਾ ਟਰੈਵਲ ਡਾਕੂਮੈਂਟ ਕਿੰਨਾ ਟਾਈਮ ਲੱਗਦਾ, ਕਿੰਨੀ ਫੀਸ ਆ, ਤੇ ਕੈਨੇਡਾ ਵਾਸਤੇ ਦੀ ਲੋੜ ਹੈ ਕਿ ਉੱਧਰ ਜਾ ਸਕਦੇ? ਕਿਹੜਾ ਡਾਕੂਮੈਂਟ? ਟਰੈਵਲ ਡਾਕੂਮੈਂਟ ਨੂੰ ਟਰੈਵਲ ਡਾਕੂਮੈਂਟ, ਹਾਂਜੀ। ਭਾਜੀ ਫੀਸ ਫੂਸ ਤਾਂ ਚਲੋ ਤੁਸੀਂ ਸੈਪਰੇਟਲੀ ਕਰੋ, ਮੈਂ ਕੰਫਰਟੇਬਲ ਨਹੀਂ ਤੁਹਾਨੂੰ ਫੋਨ ਇੱਥੇ ਦੱਸਣ ਲਈ ਸ਼ੋਅ ਦੇ ਉੱਤੇ। ਸੋ ਕਿੰਨਾ ਕੁ ਟਾਈਮ ਲੱਗਦਾ? 6 ਤੋਂ 7 ਮਹੀਨੇ ਲੱਗਦੇ ਆ ਔਨ ਐਵਰੇਜ। ਤੇ ਕੈਨੇਡਾ ਦੂਜਾ ਸਵਾਲ ਕੀ ਸੀਗਾ ਕੈਨੇਡਾ ਬਾਰੇ? ਕੈਨੇਡਾ ਵਾਸਤੇ ਇਹਦੀ ਲੋੜ ਹੈ ਕਿ ਉੱਧਰ ਜਾ ਸਕਦੇ ਆ? ਨਹੀਂ ਭਾਜੀ, ਸੋ ਇਦਾਂ ਹੈ ਕਿ ਜਿਹੜਾ ਕੈਨੇਡਾ ਲੋਕੀ ਨਾਰਮਲੀ ਚੱਲਦਾ ਇਦਾਂ ਵੀ ਜਾਂਦੇ ਆ, ਪਰ ਇਹ ਹੈ ਕਿ ਜਿਹਨਾਂ ਦੇ ਵੀ ਅਸਾਈਲਮ ਦੇ ਕੇਸ ਪਾਸ ਹੋਏ ਨਾ, ਲੀਗਲੀ ਜਿਹੜੀ ਰਿਕੁਆਇਰਮੈਂਟ ਉਹ ਇਹ ਆ ਕਿ ਤੁਸੀਂ ਕਦੀ ਆਪਣੀ ਕੰਟਰੀ ਦਾ ਪਾਸਪੋਰਟ ਨਹੀਂ ਯੂਜ਼ ਕਰਨਾ, ਤੁਸੀਂ ਕਦੀ ਉਹਨਾਂ ਦੇ ਬੈਨਰ ਥੱਲੇ ਨਹੀਂ ਆਉਣਾ ਕਿ ਇੰਡੀਅਨ ਸਿਟੀਜ਼ਨ ਆ, ਟਰੈਵਲ ਕਰ ਰਿਹਾ ਇੱਧਰ ਉੱਧਰ। ਤਾਂ ਕਰਕੇ ਜਿਹੜਾ ਟਰੈਵਲ ਡਾਕੂਮੈਂਟ ਹੁੰਦਾ ਨਾ, ਉਹ ਇੱਕ ਪਾਸਪੋਰਟ ਵਰਗੀ ਕਾਪੀ ਹੁੰਦੀ ਹੈ, ਤੇ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਉਹਦੇ ਪੰਨੇ ਹੁੰਦੇ ਆ ਪ੍ਰੋਪਰ। ਸੋ ਭਾਵੇਂ ਤੁਸੀਂ ਕੈਨੇਡਾ ਜਾਣਾ, ਮੈਕਸੀਕੋ ਜਾਣਾ, ਕਿਤੇ ਵੀ ਜਾਣਾ, ਜਦੋਂ ਜੇ ਠੱਪਾ ਲਾਣਾ ਉਹਨਾਂ ਨੇ, ਤੇ ਉਹ ਬਜਾਏ ਪਾਸਪੋਰਟ ਦੇ ਉਹਦੇ ਵਿੱਚ ਲਾਉਂਦੇ ਨੇ। ਸੋ ਐਜ਼ ਅ ਪਾਸਪੋਰਟ ਉਹ ਕੰਮ ਕਰਦਾ। ਸੋ ਸਾਰਿਆਂ ਨੂੰ ਇਹ ਮੈਂਡੇਟਡ ਹੈ ਕਿ ਤੁਸੀਂ ਉਹਨੂੰ ਲੈ ਕੇ ਜਾਓ, ਸਿੱਧਾ ਨਾ ਤੀਰ ਤੁੱਕਾ ਮਾਰੋ। ਰਿਲੇਟਿਵਲੀ ਇੰਨਾ ਮਹਿੰਗਾ ਪ੍ਰੋਸੈਸ ਨਹੀਂ ਹੈਗਾ। ਸੋ ਜਿੰਨੇ ਅਸਾਈਲਮ ਕਰ ਲਿਆ, ਇੰਨੇ ਵਕੀਲਾਂ ਨੇ ਤੁਸੀਂ ਪੈਸੇ ਦਿੱਤੇ, ਤੇ ਇਹ ਵੀ ਚੀਜ਼ ਨੂੰ ਤੁਸੀਂ ਜ਼ਰੂਰ ਕਰੋ। ਜੀ ਜੀ। ਅਗਲੇ ਕਾਲਰ ਨੇ ਜੀ ਤਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਜੀ, ਸਤਿ ਸ਼੍ਰੀ ਅਕਾਲ ਜੀ।
ਸਰ ਮੈਂ ਪੁੱਛਣਾ ਸੀਗਾ ਜੀ, ਜਿਹੜਾ ਨੈਸ਼ਨਲ ਬੈਨੀਫਿਟ ਸੈਂਟਰ ਹੈ ਜੀ ਓਵਰਲੈਂਡ ਪਾਰਕ ਕੈਂਸਸ ਦੇ ਵਿੱਚ, ਅਸਾਈਲਮ ਬੇਸ ਗ੍ਰੀਨ ਕਾਰਡ ਤੇ ਕਿੰਨੀ ਕੁ ਵੇਟਿੰਗ ਹੈ ਜੀ? ਭਾਜੀ ਗ੍ਰੀਨ ਕਾਰਡ ਦੀ ਜਿਹੜੀ ਸੁਣੀ ਹੈ ਲੋਕਾਂ ਦੀ, ਕਈਆਂ ਨੂੰ 2-2 2.5 ਸਾਲ ਜਿੱਦਾਂ ਹੋ ਗਏ ਆ ਜਿਹੜੇ ਕਾਲ ਕਰਦੇ ਸੀਗੇ। ਸੋ ਮੈਨੂੰ ਐਗਜ਼ੈਕਟ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਤਾਂ ਨਹੀਂ ਪਤਾ ਇਹਨਾਂ ਦਾ, ਪਰ ਸੁਣਨ ਨੂੰ ਆਇਆ ਕਿ ਕਈਆਂ ਦੇ ਜਿੱਦਾਂ 3-3 ਸਾਲ 3.5 ਸਾਲ ਵੀ ਲਾਏ ਇਹਨਾਂ ਨੇ। ਸਰ ਐਕਚੁਅਲੀ ਮੈਂ ਤਾਂ ਪੁੱਛਣਾ, ਬਾਕੀ ਸੈਂਟਰਾਂ ਦਾ ਸ਼ੋਅ ਕਰਦਾ ਵਾ, ਪਰ ਮੈਂ ਜਦੋਂ ਉਹਦਾ ਲੱਭਦਾ ਵਾਂ ਕਿਸੇ ਵੀ ਆਪਾਂ ਨੂੰ ਮਿਲਦਾ ਨਹੀਂ ਹੈਗਾ। ਹਾਂਜੀ, ਸੋ 3-3.5 ਸਾਲ ਜਿਹੜਾ ਡੇਟਾ ਮਿਲਿਆ ਲੋਕਾਂ ਤੋਂ ਹੈ ਨਾ, ਉਹ ਇਹ ਹੈ ਕਿ 3-3.5 ਸਾਲ ਤੱਕ ਲੱਗ ਜਾਂਦੇ ਆ ਜੀ। ਸੋ ਇੰਤਜ਼ਾਰ ਇਹੀ ਰਾਈਟ ਨਾਓ ਹੈਗਾ ਹੈ ਜੀ। ਮੇਜਰ ਸਿੰਘ ਜੀ। ਹਾਂਜੀ ਮੇਜਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਜੀ ਮੇਰਾ ਜੀ ਆਪਣੇ ਰਿਸ਼ਤੇਦਾਰ ਸੀ ਕੈਨੇਡਾ, ਮੁੰਡਾ ਸੀ ਕੱਚਾ ਸੀ ਉੱਥੇ ਜੀ। ਇੱਥੇ ਕੁੜੀ ਪੱਕੀ, ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ, ਕਿਸ ਤਰ੍ਹਾਂ ਵੀ ਉਹ ਆ ਸਕਦਾ ਇੱਧਰ ਕਿਸ ਹਿਸਾਬ ਨਾਲ ਕਿ ਨਹੀਂ ਜੀ? ਕੈਨੇਡਾ ਕੱਚਾ ਸੀਗਾ? ਹਾਂਜੀ। ਸੋ ਭਾਜੀ ਉਹਨੂੰ ਨਾ ਜਿਹੜਾ ਕੈਨੇਡਾ ਕੱਚਾ, ਜਿਹੜੀ ਕੁੜੀ ਇੱਥੇ ਦੀ ਪੱਕੀ ਆ ਉਹਨੂੰ ਕੈਨੇਡਾ ਭੇਜੋ, ਕੈਨੇਡਾ ਜਾ ਕੇ ਵਿਆਹ ਕਰਾਓ, ਕੁੜੀ ਇੱਥੋਂ ਦੀ ਫਾਈਲ ਕਰੂਗੀ, ਲੀਗਲ ਤੌਰ ਤੇ ਬੰਦੇ ਨੂੰ ਤੁਸੀਂ ਮੰਗਾਓ। ਤੇ ਜੇ ਉੱਥੇ ਜਦੋਂ ਇੰਟਰਵਿਊ ਦੀ ਉਹਦੀ ਵਾਰੀ ਆਣੀ ਆ, ਇਹ ਹੋਇਆ ਕਿ US ਕੌਂਸੂਲੇਟ ਇਹ ਕਹਿ ਸਕਦਾ ਕਿ ਕੱਚਾ ਵਾ, ਇਹਨੂੰ ਆਪਾਂ ਇੱਥੇ ਦੇਣਾ ਨਹੀਂ। ਸੋ ਇਹ ਹੋ ਸਕਦਾ ਕਿ ਤੁਸੀਂ ਹੁਣ ਕੈਨੇਡਾ ਦੇ ਕੀ ਰੂਲ ਆ, ਆਈ ਡੋਂਟ ਕੇਅਰ ਕੀ ਰੂਲ ਹੈਗੇ ਆ ਉੱਥੇ। ਜੇ ਬੈਠਾ ਮੈਨੂੰ ਕੈਨੇਡਾ ਨਾਲ ਕੋਈ ਲੈਣਾ ਦੇਣਾ ਨਹੀਂ। ਤੁਸੀਂ ਪ੍ਰੋਸੈਸ ਫਾਈਲ ਕਰੋ, ਤੇ ਪ੍ਰੋਸੈਸ ਜਿਹੜਾ ਫਾਈਲ ਕਰੋ ਇੰਡੀਆ ਦੇ ਹਿਸਾਬ ਨਾਲ, ਤੇ ਜਦੋਂ ਬੰਦੇ ਦਾ ਨੰਬਰ ਆ ਜਾਂਦਾ ਉਦੋਂ ਉਹ ਇੰਡੀਆ ਐਮਬੈਸੀ ਦੇ ਕੇ ਆਪਣਾ ਜਾਵੇ, ਸਿੱਧਾ ਕਰਾ ਕੇ ਇੱਥੇ ਆ ਜਾਵੇ। ਤੇ 2 ਨੰਬਰ ਦੇ ਵਿੱਚ ਤਾਂ ਅਮਰੀਕਾ ਆ ਕੇ ਸਿੱਧਾ ਜਿਹੜਾ ਤੁਹਾਡਾ ਵਿਆਹ ਵਾਲਾ ਕੇਸ ਨੂੰ ਖਰਾਬ ਨਾ ਕਰੋ, ਸਿੰਪਲ ਕੇਸ ਨੂੰ ਸਿੰਪਲ ਰੱਖੋ ਜੀ। ਸੋ ਕੁੜੀ ਨੂੰ ਉੱਥੇ ਘੱਲੋ ਤੇ ਉਹ ਉੱਥੇ ਵਿਆਹ ਕਰਕੇ ਆਵੇ ਜੀ। ਤੇ ਅਗਲੇ ਕਾਲਰ ਨੇ ਸੀਮਾ। ਸਤਿ ਸ਼੍ਰੀ ਅਕਾਲ ਭਾਜੀ ਜੀ। ਮੈਂ 2017 ਵਿੱਚ ਇੱਥੇ ਆਈ ਸੀ। 2020 ਵਿੱਚ ਮੇਰਾ ਕੇਸ ਅਪਰੂਵ ਹੋਇਆ ਸੀ ਗ੍ਰੀਨ ਕਾਰਡ ਦਾ। ਉਸ ਤੋਂ ਬਾਅਦ ਮੇਰੇ ਹਸਬੈਂਡ ਦੀ ਡੈਥ ਹੋ ਗਈ। ਹੁਣ ਇਹਨਾਂ ਨੇ 2021 ਦੀ ਇੰਟਰਵਿਊ ਰੱਖੀ ਹੈ, ਮੇਰਾ ਗ੍ਰੀਨ ਕਾਰਡ ਨਹੀਂ ਆਇਆ। ਔਰ ਮੈਨੂੰ ਪੁੱਛਣਾ ਸੀ ਕਿ ਮੈਂ ਡਿਸੇਬਲ ਹੋ ਗਈ, ਇਸ ਟਾਈਮ ਤੇ ਡਿਸੇਬਿਲਿਟੀ ਲੈ ਸਕਦੀ ਹਾਂ ਜਾਂ ਨਹੀਂ? ਤੁਹਾਡੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਸੀਗਾ? ਹਾਂਜੀ। 2 ਸਾਲ ਵਾਲਾ ਜਿਹੜਾ ਹੁੰਦਾ ਨਾ, ਤੇ ਪੱਕਾ ਤੁਸੀਂ ਹਾਂਜੀ ਮਤਲਬ ਤੁਸੀਂ 751 ਫਾਈਲ ਕੀਤਾ ਨਾ, ਪੈਂਡਿੰਗ ਤੁਹਾਡਾ? ਹਾਂਜੀ ਉਹ ਪੈਂਡਿੰਗ ਹੈ। ਹਾਂਜੀ, ਸੋ ਇੱਦਾਂ ਕਿ ਬੈਨੀਫਿਟਸ ਬਾਰੇ ਤਾਂ ਨਹੀਂ ਮੈਂ ਦੱਸ ਸਕਦਾ, ਮੈਂ ਇਮੀਗ੍ਰੇਸ਼ਨ ਦਾ ਲਾਇਰ ਹਾਂ, ਪਰ ਜਿਹੜੀ ਡਿਸੇਬਿਲਿਟੀ ਜਿਹੜੀ ਤੁਹਾਡੀ ਹੈਗੀ ਹੈ, ਇੰਜਰੀ ਜਿਹੜੀ ਉਹ ਮੇਰੇ ਖਿਆਲ ਭਾਜੀ ਰਾਜਕਰਨ ਜੀ ਆਪਣੇ ਦੈਟ ਆਰ ਨਾਟ ਮੀਨ ਟੈਸਟਡ ਬੈਨੀਫਿਟ, ਹੈ ਨਾ, ਜਿਹੜੇ ਡਿਸੇਬਿਲਿਟੀ? ਆਈ ਥਿੰਕ ਨਹੀਂ, ਉਹ ਤਾਂ ਬੇਸਿਕਲੀ ਡਿਸੇਬਿਲਿਟੀ ਹੋਈ ਆ। ਜੇ ਤੁਸੀਂ ਕੰਮ ਕਰਦੇ ਸੀਗੇ, ਹੁਣ ਤੁਸੀਂ ਕੰਮ ਨਹੀਂ ਕਰ ਸਕਦੇ, ਤਾਂ ਉਹਦੇ ਆਧਾਰ ਦੇ ਉੱਤੇ ਤੁਹਾਨੂੰ ਜਿਹੜਾ ਉਹ ਦੇ ਰਹੇ ਹੈਗੇ ਨੇ। ਸੋ ਜਿੱਦਾਂ ਅਨਇੰਪਲੋਇਮੈਂਟ ਹੁੰਦੀ ਆ ਵੀ ਤੁਸੀਂ ਕੰਮ ਕਰਦੇ ਸੀਗੇ, ਅਨਇੰਪਲੋਇਮੈਂਟ ਇੰਸ਼ੋਰੈਂਸ ਆ ਵੀ ਹਾਂ ਹੁਣ ਤੁਹਾਡੇ ਕੋਲ ਕੰਮ ਨਹੀਂ ਹੈਗਾ, ਤੇ ਜਿੰਨੇ ਤੁਸੀਂ ਕਟਾਉਂਦੇ ਰਹੇ ਉਸ ਹਿਸਾਬ ਦੇ ਨਾਲ ਮਿਲਦੇ ਰਹੇ। ਸੋ ਮੇ ਬੀ ਉਸ ਦੇ ਨਾਲ ਆ, ਪਰ ਆਈ ਥਿੰਕ ਹੁਣ ਇਹ ਨਹੀਂ ਕਹਿ ਸਕਦੇ ਵੀ ਕਿਤੇ ਤੋਂ ਕਨਫਰਮ ਜਿਹੜਾ ਉਹ ਤੁਸੀਂ ਕਰ ਸਕਦੇ ਆ। ਮੈਂ ਤੁਹਾਡਾ ਇਹ ਜਵਾਬ ਅੱਜ ਨਹੀਂ ਦੇ ਸਕਦਾ, ਪਰ ਮੈਂ ਤੁਹਾਡਾ ਨੋਟ ਕਰ ਲੈਣਾ। ਮੈਂ ਇਹਦੇ ਬਾਰੇ ਪੜ੍ਹ ਕੇ ਤੇ ਮੈਂ ਅਗਲੇ ਹਫਤੇ ਤੁਹਾਨੂੰ ਇਹਦਾ ਜਵਾਬ ਦੇ ਦੂੰਗਾ। ਠੀਕ ਹੈ ਜੀ। ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਜਾ ਕੇ ਬੈਨੀਫਿਟ ਲੈ ਲਓ, ਫਿਰ ਕੋਈ ਪ੍ਰੋਬਲਮ ਆ ਜਾਵੇ। ਮੇਰੇ ਹਿਸਾਬ ਨਾਲ ਜਿਹੜਾ ਮੇਰਾ ਮੰਨਣਾ ਇਹ ਹੈ ਕਿ ਆਣੀ ਨਹੀਂ ਚਾਹੀਦੀ, ਕਿਉਂਕਿ ਉਹ ਇਨਫੋਰਸ ਨਹੀਂ ਕਰ ਰਹੇ, ਕਿਉਂਕਿ ਕੁਐਸਚਨ ਉਹ ਪੁੱਛ ਨਹੀਂ ਰਹੇ ਹੈਗੇ ਹੁਣ ਕਿ ਪਬਲਿਕ ਚਾਰਜ ਵਾਲੇ। ਪਰ ਤੁਸੀਂ ਹੁਣ ਟੈਕਨੀਕਲ ਜਿਹੇ ਸਵਾਲ ਪੁੱਛਿਆ, ਹੋਰ ਵੀ ਸੁਣਨ ਵਾਲੇ ਬਥੇਰੇ ਆ। ਸੋ ਮੈਂ ਇਹਦਾ ਤੁਹਾਨੂੰ ਦੇਖ ਕੇ ਅਗਲੇ ਹਫਤੇ ਆਨਸਰ ਦੇ ਦੂੰਗਾ। 1 ਵੀਕ ਹੋਰ ਇੰਤਜ਼ਾਰ ਕਰ ਲਓ ਜੀ। ਬਰਜਿੰਦਰ। ਹੈਲੋ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਜੀ। ਤੇ ਮੇਰਾ ਕੁਐਸਚਨ ਸੀਗਾ, ਮੇਰੀ ਛੋਟੀ ਭਰਜਾਈ ਆ ਇੰਡੀਆ, 3 ਸਾਲ ਹੋ ਗਏ ਉਹਦੀ ਪਟੀਸ਼ਨ ਕੀਤੀ ਸੀਗੀ ਤੇ ਅਪਰੂਵਲ ਲੈਟਰ ਵੀ ਆ ਗਿਆ ਸੀਗਾ। ਹੁਣ 5 ਮਹੀਨੇ ਹੋ ਗਏ ਆ, ਐਵਰੀ 2 ਮਹੀਨਿਆਂ ਬਾਅਦ ਉਹ ਈਮੇਲ ਕਰ ਦਿੰਦੇ ਆ ਕਿ 2 ਮਹੀਨਿਆਂ 'ਚ ਦੱਸਾਂਗੇ, ਫਿਰ ਕਹਿਤਾ 2 ਮਹੀਨਿਆਂ 'ਚ। ਹੁਣ ਫਿਰ ਉਹਨਾਂ ਨੇ ਈਮੇਲ ਕਰਤੀ ਆ 21 ਤਰੀਕ ਨੂੰ ਕਿ 2 ਮਹੀਨਿਆਂ 'ਚ ਦੱਸਾਂਗੇ। ਜੀ, ਮੈਨੂੰ ਇਹ ਦੱਸੋ ਕਿੰਨੇ ਕਿਹਦੇ ਲਈ ਫਾਈਲ ਕੀਤਾ ਸੀਗਾ? ਮੇਰੇ ਬ੍ਰਦਰ ਨੇ, ਉਹ ਗ੍ਰੀਨ ਕਾਰਡ ਆ ਇੱਥੋਂ, ਤੇ ਉਹਨੇ ਬ੍ਰਦਰ ਨੇ ਆਪਣੀ ਸਿਸਟਰ ਲਈ ਕੀਤਾ ਸੀਗਾ? ਵਿਆਹ ਕਰਾ ਕੇ ਆਇਆ। ਹਾਂਜੀ। ਤੇ ਆਪਣਾ ਗ੍ਰੀਨ ਕਾਰਡ ਹੋਲਡਰ ਤਾਂ ਫਾਈਲ ਕਰ ਨਹੀਂ ਸਕਦਾ ਆਪਣੇ ਭੈਣ ਭਰਾ ਲਈ? ਨਹੀਂ ਭੈਣ ਭਰਾ ਨਹੀਂ, ਆਪਣੀ ਵਾਈਫ ਲਈ। ਅੱਛਾ ਠੀਕ ਹੈ। ਇਹਨਾਂ ਦੀ ਭਰਜਾਈ। ਅੱਛਾ ਠੀਕ ਹੈ। ਨਹੀਂ, ਉਹਦੇ ਵਿੱਚ ਨਾ ਦੇਖੋ, ਤੁਹਾਨੂੰ ਤਾਂ ਉਹ ਇੰਨੀ ਵਾਰੀ ਰਿਪਲਾਈ ਕਰ ਰਹੇ ਆ,
ਕਈ ਤਾਂ ਕਲਾਇੰਟ ਹੈਗੇ ਉਹਨਾਂ ਨੂੰ ਤਾਂ ਈਮੇਲਾਂ ਦਾ ਜਵਾਬ ਵੀ ਨਹੀਂ ਦਿੱਤਾ ਜੇ ਤੁਹਾਨੂੰ ਐਵਰੀ 2 ਮੰਥ ਦੇ ਰਹੇ ਆ। ਸੋ ਤੁਹਾਡਾ ਕੇਸ ਪ੍ਰੋਸੈਸ ਦੇ ਵਿੱਚ ਆ, ਜਿੱਦਾਂ ਪਹਿਲਾਂ ਵੀ ਦੱਸਿਆ ਕਿ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਸਪਾਊਸ ਉਹਨਾਂ ਦੇ ਪਹਿਲ ਨਹੀਂ ਹੈਗੀ, ਪਹਿਲ ਅਜੇ ਦੂਜੇ ਕੇਸ ਬਹੁਤ ਇਹਨਾਂ ਦੇ ਜਿਹੜੇ ਸਿਟੀਜ਼ਨ ਵਾਲੇ ਲਟਕੇ ਹੋਏ ਆ। ਸੋ ਤੁਹਾਨੂੰ ਥੋੜੀ ਜਿਹੀ ਵੇਟ ਹੀ ਕਰਨੀ ਪੈਣੀ ਹੈ ਇਹਦੀ, ਹੋਰ ਨਹੀਂ ਕੁਛ ਕਰ ਸਕਦੇ ਜੀ। ਸੋ ਇੰਨਾ ਹੈਗਾ ਵੀ ਤੁਹਾਡੇ ਨਾਲ ਉਹਨਾਂ ਨੇ ਫਿਰ ਵੀ ਰਾਬਤਾ ਬਣਾ ਕੇ ਰੱਖਿਆ ਹੋਇਆ ਆ। ਮਨਜੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਜਿਹੜਾ ਤੁਸੀਂ ਅੱਜ ਦੱਸਿਆ ਸੀਗਾ ਕਿ ਜਿਹੜਾ ਟੈਰੋਰਿਸਟ ਦੀ ਬਾਹਰ ਲੱਗੀ ਹੋਈ ਆ, ਉਹਦੇ ਬਾਰੇ ਦੇ ਵਿੱਚ ਕੀ ਰੀਓਪਨ ਕੇਸ ਹੋ ਸਕਦਾ ਆ? ਲਾਈਕ ਮੇਰੇ ਹਸਬੈਂਡ ਦਾ ਆ, ਉਹ ਉਹਨਾਂ ਨੂੰ ਲਾਈਕ ਸੇਮ ਥਿੰਗ ਲਾਈਕ ਤੁਸੀਂ ਦੱਸਿਆ ਆ ਕਿ ਜਿਹੜਾ ਫੂਡ ਕਹਿੰਦੇ ਆ ਕਿ ਖਿਲਾਇਆ ਸੀਗਾ, ਹਾਊਸ ਕੀਤੀ ਸੀਗੀ, ਇਹਦੇ ਕਰਕੇ ਬਾਹਰ ਲੱਗੀ ਹੋਈ ਆ। ਤੁਸੀਂ ਇਹਨਾਂ ਰੇਡੀਓ ਸਾਡਾ ਸੁਣਦੇ ਰਹੀ ਹੋ, ਕਿਉਂਕਿ ਤੁਹਾਡਾ ਕੇਸ ਹੁਣ ਤੁਹਾਡਾ ਕੇਸ ਰੀਓਪਨ ਕਰਨ ਦਾ ਕੋਈ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੁਰੇ ਫਾਇਦਾ ਨਹੀਂ ਹੋਣਾ, ਤੇ ਮੇਰੇ ਕੋਲ ਇੰਨੇ ਸਟਰੋਂਗ ਆਰਗੂਮੈਂਟ ਨਹੀਂ ਹੈਗੇ। ਮੈਟਰ ਆਫ ਨਗੀਸ ਨੂੰ ਇੱਕ ਵਾਰੀ ਆ ਲੈਣ ਦਿਓ, ਰੇਡੀਓ ਸ਼ੋ ਸੁਣਦੇ ਰਹੋ। ਜਦੋਂ ਮੈਂ ਕਹਿ ਦਿੱਤਾ ਕਿ ਉਹ ਵਾਲਾ ਐਪੀਸੋਡ ਸੁਣਿਓ ਤੇ ਫਿਰ ਮੈਨੂੰ ਉਦੋਂ ਆਹ ਵਾਲਾ ਸਵਾਲ ਪੁੱਛਿਓ ਕਿ ਰੀਓਪਨ ਕਰਨ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ। ਜੀ। ਸੋ ਅਜੇ ਅਟਾਰਨੀ ਜਨਰਲ ਜਿੰਨੀ ਦੇਰ ਤੱਕ ਆਪਣਾ ਨਿਰਣਾ ਨਹੀਂ ਬਣਾਉਂਦੇ, ਕੋਈ ਰਾਏ ਨਹੀਂ ਬਣਾਉਂਦੇ, ਉਨੀ ਦੇਰ ਤੱਕ ਜੋ ਹੈਗਾ ਆ ਸਟੇਟਸ ਕੋਈ ਜੋ ਚੱਲ ਰਿਹਾ ਆ ਉਹੀ ਚੱਲਦਾ ਰਹੂਗਾ। ਸੋ ਉਨੀ ਦੇਰ ਤੱਕ ਇੰਤਜ਼ਾਰ ਆ। ਸੋ ਫਿਰ ਚਾਹੇ ਬੰਦੇ ਨੂੰ ਇੰਡੀਆ ਨੂੰ ਵੀ ਘੱਲ ਦਿੱਤਾ ਗਿਆ ਹੈ, ਉੱਥੋਂ ਵੀ ਫਿਰ ਬੰਦਾ ਕਰ ਸਕੂਗਾ। ਇਹ ਚਲੋ ਮਤਲਬ ਇਹ ਆ, ਆਪਾਂ ਇਹ ਇਫ ਲਾ ਕੇ ਚੱਲਦੇ ਹਾਂ ਵੀ ਜੇ ਉਹ ਕਹਿੰਦੇ ਵੀ ਹਾਂ ਵੀ ਇਹ ਟੈਰਰਿਸਟ ਬਾਰ ਨਹੀਂ ਲੱਗ ਸਕਦੀ ਅਜਿਹੀ ਚੀਜ਼ ਦੇ ਵਿੱਚ। ਜੀ, ਪਹਿਲਾਂ ਤਾਂ ਰਾਜਕਰਨ ਜੀ ਦੇਖੋ, ਮੈਂ ਕਿਹਾ ਤੁਹਾਡਾ ਜਿਹੜਾ ਰੇਡੀਓ ਦਾ ਪਲੇਟਫਾਰਮ ਆ, ਮੈਂ ਕਿਹਾ ਨਾ ਇੱਦਾਂ ਦੇ ਕਲਾਇੰਟਾਂ ਨੂੰ ਵਕੀਲ ਲੱਭਣੇ, ਨਾ ਵਕੀਲਾਂ ਨੂੰ ਇੱਦਾਂ ਦਾ ਕਲਾਇੰਟ ਲੱਭ ਸਕਦਾ। ਸੋ ਅੱਜ ਹੀ ਆਪਾਂ ਇੱਦਾਂ ਡਿਸਕਸ ਕੀਤਾ। ਸੋ ਹੋਪਫੁਲੀ ਕਾਫੀ ਜ਼ਿਆਦਾ ਕੇਸ ਇੱਦਾਂ ਦੇ ਹੋਣਗੇ, ਜਿੱਦਾਂ ਕਿ ਕਿਹਾ ਕਿ ਹਾਕੀ ਸਟਿੱਕਾਂ ਪੋਸਟਰਾਂ ਵਾਲਿਆਂ ਤੋਂ ਇਲਾਵਾ ਵੀ ਕਾਫੀ ਜਿਹੜੇ ਕਮਿਊਨਿਟੀ ਦੇ ਕੇਸਿਸ ਖਰਾਬ ਹੋਏ ਆ। ਤੇ ਦੈਟ ਇਜ਼ ਵਾਟ ਕਿ ਜਿਹੜੀ ਤੁਹਾਡੇ ਪਲੇਟਫਾਰਮ ਦੀ ਆ, ਐਪਰੀਸ਼ੀਏਟ ਹੈ ਕਿ ਇੱਦਾਂ ਦਾ ਪਲੇਟਫਾਰਮ ਆ ਕਿ ਜਿੱਤੇ ਨਾ ਸਿਰਫ ਇਹ ਸਿਰਫ ਦੱਸਿਆ ਜਾ ਸਕਦਾ, ਪਰ ਮੈਂ ਕਿਹਾ ਲੋਕਾਂ ਦੀ ਐਕਚੁਅਲ ਦੇ ਵਿੱਚ ਕੋਈ ਹੈਲਪ ਵੀ ਹੋ ਸਕਦੀ ਹੈ। ਤੇ ਹਾਂਜੀ ਬਿਲਕੁਲ। ਤੇ ਜਿਹੜਾ ਜੇ ਤਾਂ ਟੈਰੋਰਿਸਟ ਬਾਹਰ ਉਹਨਾਂ ਨੇ ਉਹ ਕਰਤੀ ਨਾ, ਫਿਰ ਇਹ ਹੈ ਕਿ ਜਿਹੜਾ ਬੰਦਾ ਆਲਰੇਡੀ ਇੰਡੀਆ ਜਾ ਚੁੱਕਾ ਹੈ ਨਾ, 10 ਸਾਲ ਬਾਅਦ ਤੁਹਾਡੀ ਜਿਹੜੀ ਡੀਪੋਰਟੇਸ਼ਨ ਉਹ ਖਤਮ ਹੋ ਜਾਂਦੀ ਨਾਰਮਲੀ। ਸੋ ਮਤਲਬ ਹੁਣ ਉਹ ਬੰਦਾ ਤੁਹਾਡਾ ਰਿਮੂਵਲ ਆਰਡਰ ਜਿਹੜਾ ਤੁਹਾਡਾ ਚੱਲ ਜਾਂਦਾ, ਤੇ ਤੁਹਾਡਾ ਫਿਰ ਜਿਹੜਾ ਆਪਣਾ ਇੰਡੀਪੈਂਡੈਂਟ ਬੇਸਿਸ ਆ, ਕਾਫੀ ਮੇਰੇ ਕਲਾਇੰਟ ਇੱਦਾਂ ਦੇ ਹੈਗੇ ਜਿਹਦੇ ਇੰਡੀਪੈਂਡੈਂਟ ਬੇਸਿਸ ਹੈਗਾ, ਫੈਮਿਲੀ ਇਮੀਗ੍ਰੇਸ਼ਨ ਥਰੂ ਸਪਾਊਸ ਸੀ, ਜੇ ਤੇ ਟੈਰੋਰਿਸਟ ਬਾਹਰ ਲੱਗ ਗਿਆ ਉਹਨੂੰ ਕਹਿੰਦੇ ਤੇਰਾ ਸਾਰਾ ਕੁਝ ਖਤਮ ਆ ਨਾ। ਸੋ ਉਹ ਕੇਸਾਂ ਦਾ ਇਹ ਹੈ ਕਿ ਫਿਰ ਆਪਾਂ ਫਾਈਲ ਕਰਾਂਗੇ, ਜਦੋਂ ਉਹਨਾਂ ਨੇ ਕਹਿਣਾ ਕਿ ਨਹੀਂ ਤੁਹਾਡਾ ਆਪਾਂ ਡਿਨਾਈ ਕਰਦੇ ਹਾਂ ਟੈਰੋਰਿਸਟ ਬਾਹਰ ਕਰਕੇ, ਫਿਰ ਆਪਾਂ ਦੁਬਾਰਾ ਉਹਨਾਂ ਨੂੰ ਸਮਝਾਵਾਂਗੇ ਕਿ ਨਹੀਂ ਇਹ ਹੁਣ ਹਾਲਾਤ ਇਹ ਨਹੀਂ ਰਹੇ, ਹੁਣ ਆ ਨਵਾਂ ਆ ਗਿਆ ਮੈਟਰ ਨਗੀ, ਇਹਦੇ ਥੱਲੇ ਟੈਰੋਰਿਸਟ ਬਾਹਰ ਨਹੀਂ ਲੱਗਦੀ ਬੰਦੇ ਤੇ ਤੁਹਾਨੂੰ ਆਹ ਕੇਸ ਜਿਹੜਾ ਪ੍ਰੂਵ ਕਰਨਾ ਪੈਣਾ। ਫਿਰ ਮੰਗਾ ਸਕਦੇ ਆ ਉਹਨਾਂ ਨੂੰ ਜੇ ਉਹਨਾਂ ਕੋਲ ਕੋਈ ਬੇਸਿਸ ਹੈਗਾ ਪੱਕੇ ਹੁੰਦਾ। ਜੀ, ਥੈਂਕ ਯੂ। ਸੁਰਜੀਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ। ਹਾਂਜੀ, ਮੈਂ ਨਾ ਆਪਣੇ ਬੇਟੇ ਦਾ ਸਿਟੀਜ਼ਨ ਹੋ ਕੇ 2009 ਚ ਕੀਤਾ ਸੀ ਜੀ। ਉਹਨਾਂ ਦਾ ਕੇਸ ਹੈ, ਤਾਂ ਉਸ ਤੋਂ ਬਾਅਦ ਕੋਈ ਹੈ ਨਾ ਜਿਹੜੀ ਉਹਨਾਂ ਦੀ ਕੇਸ ਨੰਬਰ ਸਾਨੂੰ ਆ ਗਿਆ ਸੀਗਾ, ਉਸ ਤੋਂ ਬਾਅਦ ਕੋਈ ਅੱਜ ਤਾਈਂ ਨਹੀਂ ਕੋਈ ਚਿੱਠੀ ਹੋਰ ਆਈ। ਤੇ ਉਹ ਜਿਸ ਚਿੱਠੀ ਤੇ ਕੇਸ ਦੇ ਨੰਬਰ ਲਾਇਆ ਸੀ ਉਹ ਮੈਨੂੰ ਚਿੱਠੀ ਨਹੀਂ ਲੱਭ ਰਹੀ, ਤਾਂ ਇਹਦਾ ਕੁਝ ਹੋ ਸਕਦਾ? ਮੈਂ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗਾ? ਕੋਈ ਵੀ ਡਾਕੂਮੈਂਟ ਨਹੀਂ ਹੈਗਾ ਉਹਨਾਂ ਕੋਈ ਇਮੀਗ੍ਰੇਸ਼ਨ ਵੱਲੋਂ? ਨਹੀਂ, ਡਾਕੂਮੈਂਟ ਪਹਿਲੀਆਂ ਜਿਹੜੀਆਂ ਚਿੱਠੀਆਂ ਪਾਈਆਂ ਜਿਹ ਤੇ ਸਾਡੀ ਉਹਨੇ ਫੀਸ ਹੈ ਨਾ ਲਈ ਆ ਉਹ ਹੈਗੀਆਂ, ਜਿਹਦੇ ਤੇ ਕੇਸ ਨੰਬਰ ਆਇਆ ਉਹ ਚਿੱਠੀ ਗੁਆਚ ਗਈ, ਉਹ ਲੱਭਦੀ ਨਹੀਂ। ਉਹ ਤੁਸੀਂ ਨਹੀਂ, ਠੀਕ ਹੈ, ਫਿਰ ਤੁਸੀਂ NVC ਨੂੰ ਸੰਪਰਕ ਕਰ ਲਓ ਤੇ ਉਹ ਤੁਹਾਨੂੰ ਦੁਬਾਰਾ ਕੇਸ ਨੰਬਰ ਵਾਲੀ ਚਿੱਠੀ ਦੇ ਦੇਣਗੇ। ਉਹਦਾ ਤਾਂ ਕੋਈ ਐਡੀ ਬਿਗ ਡੀਲ ਨਹੀਂ, ਉਹਨਾਂ ਨੇ ਦੁਬਾਰਾ ਤੁਹਾਨੂੰ ਰੀਇਸ਼ੂ ਕਰ ਦੋਗੇ। ਉਹਦੇ ਲਈ ਇਹਨਾਂ ਨੂੰ ਚਾਹੀਦਾ ਕੀ ਹੋਊਗਾ? ਕਿਹੜਾ ਕੋਈ ਨੰਬਰ ਉਹਨਾਂ ਨੂੰ ਦੱਸਣਾ ਪਊਗਾ ਵੀ ਇਹਨਾਂ ਨੇ NVC ਨੂੰ ਕੰਟੈਕਟ ਕਰਨਾ, NVC ਨੂੰ ਇਨਕੁਆਇਰੀ ਕਰਨੀ। ਜਿਹੜਾ ਇਹਨਾਂ ਕੋਲ ਪਹਿਲਾਂ ਕੇਸ ਆਇਆ 130 ਵਗੈਰਾ ਦਾ, ਜਿਹੜਾ 130 ਦਾ ਰਸੀਟ ਨੰਬਰ ਸੀਗਾ, 130 ਦਾ ਰਸੀਟ ਨੰਬਰ ਚਾਹੀਦਾ, ਪਟੀਸ਼ਨਰ ਦਾ ਨਾਮ ਚਾਹੀਦਾ, ਬੈਨੀਫੀਸ਼ਰੀ ਦਾ ਨਾਮ ਚਾਹੀਦਾ, ਡੇਟ ਆਫ ਬਰਥ ਵਗੈਰਾ ਚਾਹੀਦੀ ਹੈ, ਤੇ ਉਹਦੇ ਨਾਲ NVC ਇਹਨਾਂ ਨੂੰ ਦੇ ਦਊਗੀ। ਚਲੋ ਜੀ, NVC ਦੇ ਨਾਲ ਮਾਤਾ ਜੀ ਕਰੋ ਜੀ ਸੰਪਰਕ, ਤੇ ਉਹਨਾਂ ਨੂੰ ਜਿਹੜੀ ਤੁਹਾਡੇ ਕੋਲ ਜਿੰਨੀ ਜਾਣਕਾਰੀ ਹੈਗੀ ਉਹ ਘੱਲੋ, ਤੇ ਫਿਰ ਦੇਖੋ ਕੀ ਦੱਸਦੇ ਨੇ ਉਹ ਤੁਹਾਨੂੰ। ਹੋਪਫੁਲੀ ਤੁਹਾਨੂੰ ਜਿਹੜਾ ਗਵਾਚ ਗਿਆ ਤੁਹਾਡੇ ਤੋਂ ਤੁਹਾਨੂੰ ਨਵਾਂ ਘੱਲ ਦੇਣਗੇ। ਬਲਜੀਤ ਕੌਰ। ਹੈਲੋ ਜੀ। ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ। ਹਾਂਜੀ, ਮੈਂ ਪੁੱਛਣਾ ਸੀ, ਮੈਂ ਕਿਹਾ ਮੇਰਾ ਨਾ ਗ੍ਰੀਨ ਕਾਰਡ ਸਾਲ ਵਾਸਤੇ ਵੈਲਿਡ ਹੈਗਾ ਤੇ ਮੈਂ ਇੰਡੀਆ ਨੂੰ ਜਾਣਾ, ਤੇ ਰਿਟਰਨ ਜਦੋਂ ਮੈਂ ਵਾਪਸ ਆਉਣਾ ਕਿੰਨੇ ਸਮੇਂ ਵਾਸਤੇ ਵੈਲਿਡ ਹੋਣਾ ਚਾਹੀਦਾ? ਤਾਂ ਤੁਸੀਂ ਗ੍ਰੀਨ ਕਾਰਡ ਕਿੱਦਾਂ ਲਿਆ ਸੀਗਾ ਆਪਣਾ? ਆਪਣਾ ਤਾਂ ਫੈਮਿਲੀ ਦਾ ਸੀਗਾ, ਠੀਕ ਹੈ। ਤਾਂ ਤੁਸੀਂ ਭਾਜੀ ਏਦਾਂ ਕਿ ਦੁਬਾਰਾ ਦੱਸ ਦਿੰਨੇ ਆ,
ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ ਕਿ 6 ਮਹੀਨੇ ਤੋਂ ਜਿਹੜੇ ਵੀ ਉੱਤੇ ਟ੍ਰਿਪ ਹੈਗੇ ਉਹ ਕੁਐਸਚਨ ਹੁੰਦੇ ਆ, 6 ਮਹੀਨੇ ਤੋਂ ਘੱਟ ਵਾਲੇ ਟ੍ਰਿਪ ਕੁਐਸਚਨ ਬਿਲਕੁਲ ਨਹੀਂ ਹੁੰਦੇ। 6 ਮਹੀਨੇ ਤੋਂ ਉੱਤੇ ਸਾਲ ਤੋਂ ਘੱਟ ਵਾਲੀ ਟ੍ਰਿਪ ਦੇ ਵਿੱਚ ਤੁਹਾਨੂੰ ਕੁਐਸਚਨਿੰਗ ਕੀਤੀ ਜਾਊਗੀ ਤੇ ਤੁਸੀਂ ਜੇ ਉਹਨਾਂ ਨੂੰ ਦੱਸ ਦਿਓ ਕਿ ਤੁਹਾਡਾ ਘਰ ਯੂਐਸ 'ਚ ਹੀ ਸੀਗਾ, ਬਿੱਲ, ਬੈਂਕ ਸਟੇਟਮੈਂਟ ਵਗੈਰਾ ਸਾਰਾ ਕੁਝ ਇੱਥੇ ਚੱਲ ਰਿਹਾ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਸਾਲ ਤੋਂ ਉੱਤੇ ਤੁਸੀਂ ਕੱਢਤਾ ਤੇ ਤੁਹਾਡਾ ਗ੍ਰੀਨ ਕਾਰਡ ਜਿਹੜਾ ਉਹ ਕੈਂਸਲ ਹੋ ਜਾਊਗਾ। ਤੇ ਇੱਥੋਂ ਜੇ ਤੁਸੀਂ ਬਚਣਾ ਤੇ ਫਿਰ ਤੁਸੀਂ ਇੱਕ ਰੀਐਂਟਰੀ ਪਰਮਿਟ ਹੁੰਦਾ, ਤੁਸੀਂ ਰੀਐਂਟਰੀ ਪਰਮਿਟ ਲੈ ਕੇ ਜਾਓ, ਫਿਰ ਤੁਸੀਂ 2 ਸਾਲ ਤੱਕ ਬਾਹਰ ਰਹਿ ਸਕਦੇ ਹੋ। ਸੋ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਕੋਸ਼ਿਸ਼ ਕਰਨੀ 6 ਮਹੀਨੇ ਤੋਂ ਵੱਧ ਟ੍ਰਿਪ ਨਹੀਂ ਲਾਣਾ, ਜੇ 6 ਮਹੀਨੇ ਤੋਂ ਵੱਧ ਲਾਣਾ ਤੇ ਰੀਐਂਟਰੀ ਪਰਮਿਟ ਤੁਹਾਡਾ ਫਰੈਂਡ ਆ। ਜੀ। ਸੋ ਮੈਨੂੰ ਲੱਗਦਾ ਵੈਸੇ ਉਹ ਪੁੱਛ ਰਹੇ ਸੀ ਵੀ ਜਦੋਂ ਵਾਪਸ ਆਉਣ ਤੇ ਪਿੱਛੇ ਕੋਈ ਬਕਾਇਆ ਸਮਾਂ ਹੋਣਾ ਚਾਹੀਦਾ ਨਾ, ਜਿੱਦਾਂ ਕਈ ਵਾਰੀ ਪਾਸਪੋਰਟ ਦੇ ਵਿੱਚ ਹੁੰਦਾ ਵੀ ਘੱਟੋ ਘੱਟ 6 ਮਹੀਨੇ ਵੈਲਿਡ ਹੋਵੇ ਜਦੋਂ ਤੁਸੀਂ ਕਿਸੇ ਟੂਰਿਸਟ ਵੀਜ਼ੇ ਤੇ ਜਾਣ ਲੱਗੇ ਹੈਗੇ ਆ, ਜਾਂ ਇਦਾਂ ਦਾ ਕੋਈ ਚੱਕਰ ਨਹੀਂ ਗ੍ਰੀਨ ਕਾਰਡ ਦਾ ਵੀ ਕਿੰਨੇ ਸਮਾਂ ਬਚਿਆ ਹੋਣਾ ਚਾਹੀਦਾ ਜਦੋਂ ਵਾਪਸ ਆ ਰਹੇ ਆ? ਨਹੀਂ, ਏਦਾਂ ਦਾ ਕੋਈ ਨਹੀਂ। ਉਹ ਸਮੇਂ ਦਾ ਮਤਲਬ ਹੀ ਵੈਲਿਡਿਟੀ ਦਾ ਹੀ ਹੁੰਦਾ ਕਿ ਇਸ ਤਰੀਕ ਤੱਕ ਵੈਲਿਡ ਹੈ, ਸੋ ਲਾਸਟ ਡੇ ਤੱਕ ਤੁਸੀਂ ਯੂਜ਼ ਕਰ ਸਕਦੇ ਉਸ ਤੋਂ ਪਹਿਲਾਂ ਜਿਹੜਾ ਉਹ ਆ ਜਾਓ ਤਾਂ ਫਿਰ ਠੀਕ ਹੀ ਆ, ਤੇ ਬਾਕੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ ਆ ਉਹ ਨਾਲ ਉਹ ਰਹਿਣੀਆਂ ਹੀ ਰਹਿਣੀਆਂ। ਜੀ ਅਗਲੇ ਕਾਲਰ ਰਾਣੀ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈਗਾ ਕਿ ਜੇ ਕਿਸੇ ਦੇ ਨਾਲ ਨਾ ਮਤਲਬ ਫਰੋਡ ਹੋਇਆ ਹੋਵੇ, ਕੋਈ ਕਿਸੇ ਦੇ ਪੈਸੇ ਮਾਰ ਲਵੇ ਤੇ ਬਾਅਦ ਵਿੱਚ ਉਹ ਬੈਂਕਰਪਸੀ ਕਰ ਦੇਵੇ, ਬਾਅਦ ਵਿੱਚ ਫਿਰ ਉਹ ਕੁੜੀ ਨੂੰ ਕਿਤੋਂ ਇੰਡੀਆ ਤੋਂ ਵਿਆਹ ਕਰਾ ਕੇ ਮੰਗਾਵੇ, ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਨਹੀਂ, ਜਿਹੜਾ ਤੁਹਾਡਾ ਸਵਾਲ ਇਹ ਹੈ ਕਿ ਜੇ ਯੂਐਸ ਸਿਟੀਜ਼ਨ ਨੇ, ਗ੍ਰੀਨ ਕਾਰਡ ਹੋਲਡਰ ਨੇ ਕੋਈ ਜੇ ਕੋਈ ਬੈਂਕਰਪਸੀ ਕੀਤੀ ਆ ਜਿੱਦਾਂ ਵੀ ਆ, ਹਾਂ, ਸੋ ਬੈਂਕਰਪਸੀ ਦਾ ਤਾਂ ਨਹੀਂ ਕੋਈ ਹੋਊਗਾ, ਪਰ ਇਹ ਹੈ ਕਿ ਜਿਹੜੀ ਤੁਹਾਡੀ ਪ੍ਰੈਜ਼ੈਂਟ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੋ ਤੁਹਾਨੂੰ ਫਾਈਨੈਂਸ਼ੀਅਲੀ ਸਪਾਂਸਰ ਕਰਨਾ ਪੈਂਦਾ ਤੇ ਉਹਦੇ ਵਿੱਚ ਤੁਹਾਡੀਆਂ ਜਿਹੜੀਆਂ 3 ਸਾਲ ਦੀਆਂ ਟੈਕਸ ਰਿਟਰਨ ਵਗੈਰਾ ਉਹ ਸਾਰੀਆਂ ਚੀਜ਼ਾਂ ਦੇਖਦੇ ਆ। ਬੈਂਕਰਪਸੀ ਇਟਸੈਲਫ ਪ੍ਰੋਬਲਮ ਨਹੀਂ ਹੈਗੀ, ਪਰ ਜੇ ਇਨਕਮ ਕਾਫੀ ਲੋ ਆ ਤੁਹਾਨੂੰ ਇੱਕ ਕੋ ਸਪਾਂਸਰ ਪਾਉਣਾ ਪੈਣਾ। ਇੱਕ ਪਹਿਲੂ ਇਹ ਹੈਗਾ ਕੇਸ ਦਾ। ਦੂਜਾ ਇਹ ਹੈ ਕਿ ਜਿਹੜੇ ਫਾਈਨੈਂਸ਼ੀਅਲ ਕ੍ਰਾਈਮ ਹੈਗੇ ਯੂਐਸ ਸਿਟੀਜ਼ਨ ਦੇ, ਉਹਦੇ ਕਰਕੇ ਇਮੀਗ੍ਰੇਸ਼ਨ ਨਹੀਂ ਰੁਕਦੀ। ਜੇ ਕੋਈ ਹੋਰ ਸੈਕਸ਼ੂਅਲ ਵਗੈਰਾ ਇੱਦਾਂ ਦੇ ਕ੍ਰਾਈਮ ਜਿਹੜੇ ਯੂਐਸ ਸਿਟੀਜ਼ਨ ਜੇ ਕਮਿਟ ਕਰੇ, ਉਹਦੇ ਕਰਕੇ ਜਿਹੜੀ ਇਮੀਗ੍ਰੇਸ਼ਨ ਆ ਉੱਤੇ ਐਡਮ ਵਾਲਸ਼ ਐਕਟ ਇੱਕ ਹੈਗਾ, ਉਹਦੇ ਕਰਕੇ ਬਾਹਰ ਲੱਗ ਜਾਂਦੀ ਹੈ। ਜੋ ਤੁਸੀਂ ਦੱਸ ਰਹੇ ਦੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ। ਜੀ ਜੀ। ਸੋਮਨਾਥ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਇੱਕ ਪੁੱਛਣਾ ਸੀਗਾ, ਮੇਰੇ ਬੇਟੇ ਨੇ ਮਤਲਬ ਪਟੀਸ਼ਨ ਕੀਤੀ ਸੀ ਆਪਣੇ ਸਿਸਟਰ ਤੇ ਬ੍ਰਦਰ ਦੀ, ਤੇ ਉਹ 2012 ਚ ਕੀਤੀ ਸੀ। ਅਜੇ ਤੱਕ ਸਾਡੇ ਕੋਲ ਕੋਈ ਅਪਰੂਵਲ ਲੈਟਰ ਨਹੀਂ ਆਇਆ ਕੋਈ ਵੀ। ਉਹ ਪਹਿਲੀਆਂ ਚਿੱਠੀਆਂ ਆਈਆਂ ਜਿਹਦੇ ਤੇ ਉਹਨਾਂ ਨੇ ਦੱਸਿਆ ਵੀ ਤੁਹਾਡਾ ਐਪਲੀਕੇਸ਼ਨ ਆ ਗਈ, ਉਹ ਤਾਂ ਹੈਗੀਆਂ, ਬਾਕੀ ਨਹੀਂ ਕੋਈ ਆਇਆ ਅਪਰੂਵਲ ਲੈਟਰ, ਸਾਨੂੰ ਰਸੀਦ ਨਹੀਂ ਹੋਈ। ਸੋ ਅਪਰੂਵਲ ਜੇ ਨਹੀਂ ਉਹਨਾਂ ਨੇ ਕੀਤਾ ਤਾਂ ਵਧੀਆ ਗੱਲ ਆ, ਕਿਉਂਕਿ ਆਪਾਂ ਦੱਸਿਆ ਕਿ ਜਿੰਨੀ ਦੇਰ ਪੈਂਡਿੰਗ ਰਹਿੰਦਾ ਬੱਚਿਆਂ ਦੀ ਏਜ ਆਊਟ ਹੋਣ ਤੋਂ ਬਚਾਉਂਦਾ, ਤੇ ਤੁਸੀਂ ਉਹਨੂੰ ਛੇੜੋ ਨਾ, ਤੁਸੀਂ ਉਹਨੂੰ ਪੈਂਡਿੰਗ ਰਹਿਣ ਦਿਓ, ਤੁਹਾਡੇ ਫਾਇਦੇ 'ਚ ਹੀ ਜਾ ਰਿਹਾ ਵਾ। ਤੇ ਕਿਉਂਕਿ ਸਿਸਟਰ ਵਾਲੇ ਜਿਹੜੇ ਕੇਸ ਆ ਉਹ ਚੱਲਦੇ ਪਏ ਆ 2005 ਤੇ 6 ਦੇ, ਤੇ ਤੁਹਾਨੂੰ ਉਹਨੂੰ ਕੋਈ ਸਪੀਡ ਅਪ ਕਰਾ ਕੇ ਕੋਈ ਫਾਇਦਾ ਨਹੀਂ ਹੋਣਾ। ਜੀ, ਥੈਂਕ ਯੂ ਜੀ। ਹਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਹਾਂਜੀ, ਕੁਐਸਚਨ ਸੀਗਾ ਜੀ, ਵਰਕ ਪਰਮਿਟ ਅਪਲਾਈ ਕਰੇ ਨੂੰ 8 ਮਹੀਨੇ ਹੋ ਗਏ ਜੀ, ਕੋਈ ਹੋਇਆ ਨਹੀਂ ਜੀ। ਭਾਜੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ। ਸਾਡੇ ਵੀ ਕਲਾਇੰਟ ਦੁਖੀ ਆ, 10-10 11-11 ਮਹੀਨੇ ਵੀ ਹੋ ਗਏ ਕਈਆਂ ਨੂੰ, ਅਜੇ ਤੱਕ ਆਇਆ ਨਹੀਂ। ਸੋ ਵੇਟ ਕਰਨੀ ਪੈਣੀ ਹੈ, ਕੁਝ ਨਹੀਂ ਕਰ ਸਕਦੇ ਜੀ। ਜਿੰਨੀ ਦੇਰ ਤੱਕ ਨਹੀਂ ਆਉਂਦਾ ਮਤਲਬ ਉਨੀ ਚਿਰ ਕੰਮ ਨਹੀਂ ਕਰ ਸਕਦੇ। 6 ਮਹੀਨੇ ਦੀ ਉਹ ਭਾਜੀ ਐਕਸਟੈਂਸ਼ਨ ਦਿੰਦੇ ਆ, ਤੇ ਹਾਂਜੀ ਲੀਗਲੀ ਕੰਮ ਨਹੀਂ ਕਰ ਸਕਦੇ। ਠੀਕ ਹੈ ਜੀ। ਗੁਰਵਿੰਦਰ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਭਾਜੀ ਮੇਰਾ ਕੁਐਸਚਨ ਇਹ ਆ ਕਿ ਮੈਂ 2019 ਚ ਆਇਆ ਸੀਗਾ ਤੇ ਕੇਸ ਲਾਇਆ ਨੂੰ 2 ਸਾਲ ਹੋ ਗਏ ਆ, ਹਾਲੇ ਤੱਕ ਮੇਰੀ ਕੋਈ ਵੀ ਅਪਡੇਟ ਨਹੀਂ ਆਈ, ਵੀ ਨਾ ਕੋਈ ਇੰਟਰਵਿਊ ਨਾ ਕੁਛ ਵੀ। ਮੈਂ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਯੂਐਸ ਦੇ ਵਿੱਚ। ਹਾਂਜੀ ਭਾਜੀ, ਹੁਣ ਇਹਨਾਂ ਨੇ ਨਾ ਜਿਹੜੀ ਪ੍ਰੈਫਰੈਂਸ ਆ ਉਹ ਦੇ ਰਹੇ ਆ, ਆਰਡਰ ਇਹਨਾਂ ਨੇ ਰਿਵਰਸ ਕੀਤਾ। ਜਿਹੜੇ ਨਵੇਂ ਕੇਸ ਲਾਏ ਨੇ ਉਹਨਾਂ ਨੂੰ ਇਹ ਪਹਿਲ ਦੇ ਰਹੇ ਆ, ਇਹਨਾਂ ਨੇ ਇੱਦਾਂ ਹੀ ਚੱਲਣਾ, ਤੇ 2019 ਵਾਲੇ ਤੁਹਾਡੇ ਇੱਦਾਂ ਹੀ ਪਏ ਰਹਿਣੇ ਕੁਛ ਇੱਕ ਸਾਲ ਹੋਰ। ਜੀ, ਇੰਤਜ਼ਾਰ ਹੀ ਜਿਹੜਾ ਕਰਨਾ ਪਊਗਾ ਜੀ, ਜਿੰਨੀ ਦੇਰ ਤੱਕ ਕੋਈ ਚਿੱਠੀ ਪੱਤਰ ਜਿਹੜਾ ਨਹੀਂ ਆਉਂਦਾ। ਬਾਕੀ ਇਹ ਹੈ ਵੀ ਜੇ ਤੁਸੀਂ ਐਡਰੈਸ ਵਗੈਰਾ ਚੇਂਜ ਕਰਦੇ ਆ ਤਾਂ ਫਿਰ ਉਹ ਜਿਹੜਾ AR11 ਫਾਰਮ ਜਿਹੜਾ ਉਹ ਜ਼ਰੂਰ ਭਰਦੇ ਆ ਕਰਨ। ਜੀ ਜੀ ਬਿਲਕੁਲ ਜੀ। ਸੋ ਜਿਹੜੇ ਵੀ ਜਦੋਂ ਵੀ ਕਿਤੇ ਮੂਵ ਜਦੋਂ ਹੁੰਦੇ ਆ ਤੇ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ। ਤੇ ਅਟਾਰਨੀ ਟਰਕੀਆਨਾ ਜੀ, ਜੇ ਤੁਸੀਂ YouTube Facebook ਵਾਲੇ ਕਮੈਂਟਸ ਦੇਖ ਸਕਦੇ ਜੇ ਉਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਆ ਵੀ ਕੋਈ ਸਵਾਲ ਦਾ
ਇੱਕ ਤਾਂ ਸਾਨੂੰ ਪੁੱਛ ਰਹੇ ਸੀਗੇ ਵੀ ਜਿਨ੍ਹਾਂ ਉੱਤੇ ਡੈਪੂਟੇਸ਼ਨ ਲੱਗ ਗਈ ਉਹ ਕਿਵੇਂ ਚੈੱਕ ਕਰ ਸਕਦੇ ਵੀ ਡੈਪੂਟੇਸ਼ਨ ਉਹਨਾਂ ਤੇ ਲੱਗੀ ਆ? ਜੀ ਬਿਲਕੁਲ। ਸੋ ਜਿਹਨਾਂ ਤੇ ਡੈਪੂਟੇਸ਼ਨ ਲੱਗੀ, ਜਿਹੜਾ ਅਸਾਲਮ ਹੀਅਰਿੰਗ ਨੰਬਰ ਹੈਗਾ, ਮੈਂ ਅਨਾਊਂਸ ਵੀ ਕਰ ਦਿੰਦਾ ਥੋੜ੍ਹੀ ਦੇਰ 'ਚ। ਅਸਾਲਮ ਹੀਅਰਿੰਗ ਨੰਬਰ ਤੇ ਜਾਓ, ਆਪਣਾ ਇਹ ਨੰਬਰ ਐਂਟਰ ਕਰੋ ਤੇ ਆਪਸ਼ਨ ਨੰਬਰ ਜਦੋਂ 3 ਉਹ ਕਹਿੰਦੇ 1 ਫॉर ਹੀਅਰਿੰਗ ਤੇ ਨੰਬਰ 3 ਦਬਾਓ। ਉਹਦੇ ਵਿੱਚ ਤੁਹਾਨੂੰ ਸਾਰੀ ਤੁਹਾਡਾ ਜਿਹੜਾ ਪਿਛਲਾ ਚਿੱਠਾ ਸਾਰਾ, ਕਦੋਂ ਇਮੀਗ੍ਰੇਸ਼ਨ ਨੇ ਡਿਸੀਜਨ ਦਿੱਤਾ, BIA ਨੇ ਦਿੱਤਾ, ਕੀ ਦਿੱਤਾ, ਉਹ ਪਤਾ ਲੱਗ ਜਾਊਗਾ। ਠੀਕ ਹੈ, ਠੀਕ ਹੈ। ਤੇ ਸੋ ਹੀਅਰਿੰਗ ਨੰਬਰ ਹੈਗਾ ਜੀ 800-898-7180 800-898-7 180। ਠੀਕ ਹੈ ਜੀ। ਇਸ ਨੰਬਰ ਦੇ ਉੱਤੇ ਜਾ ਕੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਲਓ। ਤੇ ਬਾਕੀ ਉੱਦਾਂ ਉੱਥੇ ਅਜੇ ਥੋੜਾ ਸਟ੍ਰੀਮਲਾਈਨ ਹੋਇਆ ਕਿ ਨਹੀਂ? US ਦੀ ਜਿਹੜੀ ਐਮਬੈਸੀ ਹੈ, ਕੌਂਸੂਲੇਟ ਆ ਇੰਡੀਆ ਦੇ ਵਿੱਚ, ਉਹਨਾਂ ਦੇ ਕੇਸਿਸ ਨੂੰ ਲੈ ਕੇ? ਅਜੇ ਤਾਂ ਕੋਈ ਨਹੀਂ ਸਟ੍ਰੀਮਲਾਈਨ ਹੋਇਆ, ਕਿਉਂਕਿ ਲੋਕੀ ਕਹਿੰਦੇ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਤੇ ਉਹਨਾਂ ਨੇ 8 ਨਵੰਬਰ ਦੀ ਡੇਟ ਦਿੱਤੀ ਸੀ। ਪਤਾ ਨਹੀਂ ਹੁਣ ਕਿਸ ਹਿਸਾਬ ਨਾਲ ਉਹਨਾਂ ਨੇ ਦਿੱਤੀ ਆ, ਦੇਖਦੇ ਆ ਕਰਦੇ ਸ਼ੁਰੂ ਕਿ ਨਹੀਂ ਕਰਦੇ। ਆਹੋ 8 ਨਵੰਬਰ ਤੋਂ ਬਾਅਦ ਤੇ ਉੱਥੋਂ ਵਿਜ਼ਟਰ ਵੀਜ਼ੇ ਵਾਲੇ ਆ ਉਹਨਾਂ ਨੂੰ ਵੀ ਇੱਧਰ ਆਉਣ ਦਾ ਜਿਹੜਾ ਉਹ ਮੌਕਾ ਹੋਊਗਾ, ਬਸ਼ਰਤੇ ਤੁਸੀਂ ਜਿਹੜੇ ਫੁੱਲੀ ਵੈਕਸੀਨੇਟ ਹੋਵੋ ਤੇ ਬਾਅਦ ਦੇ ਵਿੱਚ ਫਿਰ ਨਾਲ ਨੈਗੇਟਿਵ ਟੈਸਟ ਵੀ ਜਿਹੜਾ ਉਹ ਨਾਲ ਜਿਹੜਾ ਤੁਹਾਨੂੰ ਉੱਥੇ ਦਿਖਾਉਣਾ ਪਵੇਗਾ। ਸੋ ਹੁਣ ਇੱਕ ਦਾ ਸਵਾਲ ਆਇਆ ਵੀ ਜੇ ਅਸਾਈਲਮ ਕੇਸ ਪਾਸ ਹੋ ਗਿਆ ਤੇ ਉਹ I-94 ਲੈ ਸਕਦੇ ਨੇ? ਜੀ ਬਿਲਕੁਲ। ਸੋ ਸਾਰਾ ਪੁਆਇੰਟ ਉਹੀ ਹੈ ਕਿ ਅਸਾਈਲਮ ਦੇ ਨਾਲ ਤੁਸੀਂ I-94 ਲੈ ਸਕਦੇ ਹੋ। ਠੀਕ ਹੈ ਜੀ। ਤੇ ਚਲੋ ਤੇ ਨੈਕਸਟ ਵੀਕ ਦੇ ਨਾਲ ਹੀ ਸਰੋਤਿਆਂ ਨੂੰ ਫਿਰ ਦੱਸਦੇ ਜਾਈਏ ਵੀ ਜਿਹੜੇ ਹਾਊਸ ਕੀਪਿੰਗ ਰੂਲਸ ਦੇ ਵਿੱਚ ਥੋੜ੍ਹੀ ਜਿਹੀ ਇਹਨਾਂ ਦੀ ਇਸ ਟਾਈਮ ਹੋ ਰਹੀ ਆ, ਚੇਂਜਿਸ ਥੋੜ੍ਹੀਆਂ ਹੈਗੀਆਂ ਆ। ਫੋਨ ਜੇ ਤੁਸੀਂ ਕਰਦੇ ਆ, ਟਰਾਈ ਕਰਦੇ ਆ, ਤੁਹਾਨੂੰ ਇਹ ਜਲਦ ਤੋਂ ਜਲਦ ਜਿਹੜੀ ਉਹ ਕਾਲ ਬੈਕ ਕਰਨ, ਪਰ 1-2 ਵੀਕ ਜਿਹੜੇ 2 ਵੀਕ ਜਿਹੜੇ ਉਹ ਹੋਰ ਲੱਗਣਗੇ ਇਹਨਾਂ ਦੇ ਇਸ ਪ੍ਰੋਸੈਸ ਨੂੰ ਪੂਰੀ ਤਰ੍ਹਾਂ ਹੋਰ ਸਟ੍ਰੀਮਲਾਈਨ ਜਿਹੜਾ ਉਹ ਹੋਣ ਦੇ ਲਈ। ਉਹਦਾ ਫੋਨ ਨੰਬਰ ਜ਼ਰੂਰ ਇਹਨਾਂ ਦਾ ਨੋਟ ਕਰੀ ਰੱਖੋ, 415-909-0503 415-909-0503। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਤੁਸੀਂ ਬਣਾ ਸਕਦੇ ਆ। ਤੇ ਨੈਕਸਟ ਵੀਕ ਅਟਾਰਨੀ ਟੇਰਕੀਆਣਾ ਹੁਣੀ ਆਪਣੇ ਨਾਲ ਯੂਬਾ ਸਿਟੀ ਗੁਰਦੁਆਰਾ ਸਾਹਿਬ, ਜਿੱਥੇ ਕਿ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਹੁੰਦਾ, ਇਸ ਸਾਲ ਵੀ ਹੋ ਰਿਹਾ ਆ। ਸੋ ਅਗਲੇ ਸ਼ਨੀਚਰਵਾਰ ਆਪਣੇ ਨਾਲ ਉੱਥੇ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ ਆ ਕੇ ਉੱਥੋਂ ਇਹ ਪ੍ਰੋਗਰਾਮ ਨੂੰ ਜਿਹੜਾ ਉਹ ਪੇਸ਼ ਕਰਨਗੇ। ਉੱਥੋਂ ਆਪਾਂ ਇਸ ਪ੍ਰੋਗਰਾਮ ਨੂੰ ਲਾਈਵ ਕਰਾਂਗੇ। ਸੋ ਜ਼ਰੂਰ ਉੱਥੇ ਆ ਕੇ ਜਿਹੜਾ ਤੁਸੀਂ ਰੇਡੀਓ ਦੀ ਟੀਮ ਨੂੰ ਵੀ ਜਿਹੜਾ ਉਹ ਤੁਸੀਂ ਜ਼ਰੂਰ ਮਿਲਿਓ। ਤੇ ਬਾਕੀ ਉੱਥੇ ਇਹ ਨਹੀਂ ਆ ਵੀ ਆਪਾਂ ਸਾਰਿਆਂ ਨੇ ਫਾਈਲਾਂ ਚੱਕ ਕੇ ਲੈ ਆਉਣੀਆਂ ਵੀ ਅਟਾਰਨੀ ਟੇਰਕੀਆਣਾ ਹੋਣਾ ਤੋਂ ਆਪਾਂ ਆ ਵੀ ਕਰਾ ਲਈਏ, ਉਹ ਵੀ ਕਰਾ ਲਈਏ। ਬਸ ਇਹ ਆ ਵੀ ਹਾਂ ਕਮਿਊਨਿਟੀ ਦੇ ਨਾਲ ਜਿਹੜਾ ਉਹ ਥੋੜਾ ਰਾਬਤਾ ਕਰਨਗੇ, ਮਿਲਬਾਤ ਥੋੜ੍ਹੀ ਬਹੁਤੀ ਗੱਲਬਾਤ ਕਰਨਗੇ। ਆਪਾਂ ਸਿਰਫ ਉਹਨਾਂ ਨੂੰ ਮਿਲਣ ਲਈ ਤੇ ਐਪਰੀਸ਼ੀਏਟ ਕਰਨਾ ਆ। ਇਹ ਨਹੀਂ ਵੀ ਆ ਬਸ ਹੁਣ ਆਏ ਆ ਤੇ ਹੁਣ ਆਪਾਂ ਸਾਰੇ ਕੰਮ ਕਢਾ ਲੈਣੇ ਆ ਉੱਤੇ ਬੈਠੇ ਬੈਠੇ, ਇੱਦਾਂ ਨਹੀਂ ਕਰਨਾ ਆਪਾਂ। ਸੋ ਥੈਂਕ ਯੂ ਜੀ ਅਟਾਰਨੀ ਟੇਰਕੀਆਣਾ ਜੀ। ਮਿਲਦੇ ਆ ਜੀ ਫਿਰ ਨੈਕਸਟ ਟਾਈਮ ਇਨ ਪਰਸਨ ਤੇ ਗੁਰਦੁਆਰਾ ਸਾਹਿਬ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਉੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।